ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਸਿਹਤ ਨੂੰ ਠੀਕ ਰੱਖਣ ਦੀ। ਘਰੇਲੂ ਨੁਸਖਿਆਂ ਦੇ ਨਾਲ ਆਪਣੀ ਸਿਹਤ ਨੂੰ ਕਿਵੇਂ ਠੀਕ ਰੱਖਿਆ ਜਾ ਸਕਦਾ ਹੈ। ਬਹੁਤ ਸਾਰੀਆਂ ਆਪਾਂ ਐਲੋਪੈਥੀ ਦੀਆਂ ਦਵਾਈਆਂ ਖਾਂਦੇ ਹਾਂ, ਖਾਈ ਵੀ ਜਾਂਦੇ ਹਾਂ, ਬਹੁਤ ਸਾਲਾਂ ਤੋਂ ਖਾਂਦੇ ਹਾਂ, ਪਰ ਆਪਾਂ ਕੋਸ਼ਿਸ਼ ਨਹੀਂ ਕਰਦੇ ਕਿ ਉਹਨਾਂ ਤੋਂ ਆਪਾਂ ਛੁਟਕਾਰਾ ਪਾ ਲਈਏ। ਸੋ ਕੋਸ਼ਿਸ਼ ਇਹੀ ਕਰਨੀ ਆ ਕਿ ਜਿਹੜੀਆਂ ਹੋਮ ਰੈਮਡੀਜ਼ ਆ, ਜਿਹੜੀਆਂ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਆ, ਉਹਨਾਂ ਨੂੰ ਲੈ ਕੇ ਤੁਹਾਡੀ ਸਿਹਤ ਕਿਸ ਤਰ੍ਹਾਂ ਠੀਕ ਰਹਿ ਸਕਦੀ ਆ, ਕਿਹੜੀਆਂ ਚੀਜ਼ਾਂ ਤੁਸੀਂ ਕਿਹੜੀ ਪ੍ਰੋਬਲਮ ਤੋਂ ਲੈ ਸਕਦੇ ਆ, ਉਹਨਾਂ ਦੀ ਗੱਲਬਾਤ ਕਰਦੇ ਆ। ਤੁਸੀਂ ਵੀ ਸ਼ੇਅਰ ਕਰ ਸਕਦੇ ਹੋ 4082725200। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ ਜਿਹਦੇ ਕੋਲ ਕੋਈ ਲਾਇਸੈਂਸ ਹੋਵੇ ਆਯੁਰਵੈਦਿਕ ਦਾ, ਅਤੇ ਤੁਹਾਨੂੰ ਕੋਈ ਦਵਾਈਆਂ ਭੇਜ ਦੇਵੇ ਜਾਂ ਦਵਾਈਆਂ ਤੁਸੀਂ ਉਸ ਤੋਂ ਬਾਏ ਕਰ ਸਕੋ ਜਾਂ ਤੁਹਾਨੂੰ ਕੋਈ ਹੋਰ ਸਲਾਹ ਦੇ ਸਕੇ। ਸਿਰਫ ਜਿਹੜੇ ਸਾਡੇ ਬਜ਼ੁਰਗ ਸੀਗੇ ਉਹ ਘਰੇਲੂ ਚੀਜ਼ਾਂ ਵਰਤਦੇ ਹੁੰਦੇ ਸੀਗੇ, ਹੋਮ ਰੈਮਡੀਜ਼ ਨੂੰ ਯੂਜ਼ ਕਰਦੇ ਸੀਗੇ, ਉਹਨਾਂ ਦੀ ਗੱਲਬਾਤ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਅਤੇ ਤੁਸੀਂ ਵੀ ਭਲੇ ਦੇ ਕੰਮ ਦੇ ਵਿੱਚ ਜ਼ਰੂਰ ਹਿੱਸਾ ਪਾਇਆ ਕਰੋ। ਜਦੋਂ ਤੁਸੀਂ ਕੁਛ ਲਿਆ ਸੀ ਕਿਸੇ ਪ੍ਰੋਬਲਮ ਤੋਂ, ਉਹਦਾ ਤੁਹਾਨੂੰ ਆਰਾਮ ਆਇਆ, ਉਹ ਤੁਸੀਂ ਸ਼ੇਅਰ ਕਰ ਸਕਦੇ ਹਾਂ। ਜੇ ਬਹੁਤਿਆਂ ਦਾ ਨਹੀਂ ਪਤਾ ਤਾਂ ਜਿਨ੍ਹਾਂ ਦੇ ਨਾਲ ਆਰਾਮ ਆਇਆ, ਤੁਹਾਨੂੰ ਜਿਹੜੀ ਬਿਮਾਰੀ ਤੋਂ ਆਰਾਮ ਆਇਆ, ਜਦੋਂ ਉਹਦੇ ਬਾਰੇ ਦੱਸਦੇ ਆ ਅਤੇ ਤਾਂ ਵੀ ਤੁਸੀਂ ਭਲਾ ਕਰ ਰਹੇ ਹੁੰਦੇ ਆ। ਸੋ ਬਿਮਾਰੀਆਂ ਬਹੁਤੀਆਂ ਜਿਹੜੀਆਂ ਉਹ ਆਮ ਨਾਰਮਲ ਹੁੰਦੀਆਂ। ਕਈਆਂ ਬਿਮਾਰੀਆਂ ਨੂੰ ਆਪਾਂ ਐਂ ਸਮਝ ਲੈਂਦੇ ਹਾਂ ਕਿ ਇਹ ਸ਼ਾਇਦ ਗੋਲੀ ਨਾਲ ਠੀਕ ਹੋ ਜਾਣੀਆਂ। BP ਕਦੀ ਗੋਲੀ ਨਾਲ ਠੀਕ ਨਹੀਂ ਹੁੰਦਾ, ਥੱਲੇ ਜ਼ਰੂਰ ਹੋ ਜਾਂਦਾ। ਸੋ ਇਸ ਕਰਕੇ ਡਾਕਟਰ ਕਹਿ ਦਿੰਦੇ ਤੁਹਾਨੂੰ ਜ਼ਿੰਦਗੀ ਭਰ ਇਹ ਲੱਗੀਆਂ ਰਹਿਣੀਆਂ ਗੋਲੀਆਂ, ਜਾਂ ਬਲੱਡ ਸ਼ੂਗਰ ਆ, ਜਾਂ ਕੋਲੈਸਟਰੋਲ ਆ, ਜਾਂ ਥਾਇਰਾਇਡ ਆ। ਇਹਨਾਂ ਚੀਜ਼ਾਂ ਦੇ ਇਲਾਜ ਤੁਸੀਂ ਖੁਦ ਕਰ ਸਕਦੇ। ਬਹੁਤ ਸਾਰੀਆਂ ਚੀਜ਼ਾਂ ਦੇ ਜਿਹੜੀਆਂ ਬਿਮਾਰੀਆਂ ਉਹਨਾਂ ਦੇ ਇਲਾਜ ਆਪ ਹੋ ਜਾਂਦੇ ਆ। ਸੋ ਇਹਨਾਂ ਦੀਆਂ ਗੱਲਾਂ ਕਰਾਂਗੇ। ਤੁਸੀਂ ਵੀ ਕਾਲ ਕਰਕੇ ਕੋਈ ਪੁੱਛਣਾ ਆ, ਕੁਛ ਦੱਸਣਾ ਆ, ਤੁਸੀਂ ਪੁੱਛ ਦੱਸ ਸਕੋਗੇ। 408-272-5200 ਸਟੂਡੀਓ ਦਾ ਫੋਨ ਨੰਬਰ ਆ। ਇਹ ਪ੍ਰੋਗਰਾਮ ਹਰੇਕ ਮੰਗਲਵਾਰ 4 ਤੋਂ 5:30 ਹੁੰਦਾ ਹੈ ਅਤੇ ਇਸ ਦਾ ਰਿਪੀਟ ਐਤਵਾਰ ਨੂੰ ਲੱਗਦਾ ਹੈ ਅਤੇ ਪੋਡਕਾਸਟ ਦੇ ਉੱਤੇ ਵੀ ਪਾ ਦਿੱਤਾ ਜਾਂਦਾ। ਵੀਰਵਾਰ ਨੂੰ ਸਾਡੇ ਨਾਲ ਜਗਵੀਰ ਸਿੰਘ ਜੀ ਸਾਡੀਆਂ ਕਾਲਸ ਵੀ ਲੈਂਦੇ ਹਾਂ ਅਤੇ ਨਾਲ ਦੀ ਨਾਲ ਜਿਹੜੀਆਂ ਹੋਮ ਰੈਮਡੀ ਆ ਇਹਨਾਂ ਦੀਆਂ ਗੱਲਾਂ ਬਾਤਾਂ ਵੀ ਕਰਦੇ ਹਾਂ ਕਿ ਬਹੁਤ ਲੋਕਾਂ ਨੂੰ ਫਾਇਦੇ ਹੁੰਦੇ ਆ ਇਹਨਾਂ ਚੀਜ਼ਾਂ ਤੋਂ। ਸੁਖਦੇਵ ਕੌਰ ਜੀ। ਹਾਂਜੀ, ਬਲਵਿੰਦਰ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਮੇਰੇ 2 ਸਵਾਲ ਆ ਬਲਵਿੰਦਰ। ਹਾਂਜੀ। ਇੱਕ ਤਾਂ ਮੇਰੀ ਭਤੀਜੀ ਆ ਕਨੇਡਾ, ਉਹਦੇ ਨਾ ਦੂਜਾ ਆਪਣੇ ਹੈਗਾ ਵਾ ਗਠੀਆ, ਉਹਦੇ ਸੋਚਦੇ ਆ ਆਹ ਬਾਹਾਂ, ਹੱਥ, ਪੈਰ ਸੋਚਦੇ ਆ, ਤੇ ਉਹਦੇ ਬਾਰੇ ਕੋਈ ਪਤਾ ਹੋਵੇ ਕਿਸੇ ਨੂੰ, ਹਜੇ ਦਵਾਈ ਉਹਨੂੰ ਦਵਾਈ ਜਾਵੇ। ਤੇ ਆਰ ਤੇ ਰੈਟ ਇਹੋ ਜਿਹਾ ਗਠੀਆ ਵਾ ਉਹ। ਅੱਛਾ। ਹਾਂਜੀ, ਤੇ ਬਹੁਤ ਔਖੀ ਆ ਨਿਆਣੀ। ਉਹ ਗੋਡਿਆਂ ਦੀ ਸਰਜਰੀ ਕੀਤੀ, ਉਹ ਡਾਕਟਰ ਨੇ ਵਿੱਚੋਂ ਇਸ਼ੂ ਹੀ ਕੱਢਤੇ ਕੁੜੀ ਦੇ ਗੋਡਿਆਂ ਚੋਂ। ਅੱਛਾ। ਹਾਂ, ਮਟਿਆਰ ਕੁੜੀ ਆ, 2 ਬੱਚੇ ਨਾ। ਉਹ ਤੋਂ ਜਵਾਕਾਂ ਦੇ ਕੇਸ ਵਾਹੇ ਜਾਂਦੇ ਨਾ, ਜੁੜੇ ਹੁੰਦੇ ਜਵਾਕਾਂ ਦੇ। ਗੋਡਿਆਂ ਚੋਂ ਕੀ ਕੱਢ ਦਿੱਤਾ? ਗੋਡਿਆਂ ਚ ਪਤਾ ਨੀ ਕੀ, ਜਿਹੜੀ ਕੋਈ ਚੀਜ਼ ਆਪਣੀ ਵਿੱਚ ਉਹਦੇ ਨਾਲ ਵੀ ਤੁਰਨਾ ਤਾਂ ਬਹੁਤ ਔਖੀ ਹੋ ਗਈ। ਉਹ ਤਾਂ ਪਤਾ ਨੀ ਕੀ ਕੱਢਤਾ ਉਹਨਾਂ ਨੇ ਵਿੱਚੋਂ। ਤੇ ਹੁਣ ਵਿਚਾਰੀ ਔਖੀ ਹੋ ਕੇ ਤੁਰਦੀ। ਹੁਣ ਉਹ ਗਠੀਆ, ਉਦੋਂ ਵੀ ਆਪਦੇ ਹੱਥ ਪੈਰ ਵੀ ਨੀ ਕੰਮ ਕਰਦੇ ਵਾਲਾ। ਠੀਕ ਆ। ਤੇ ਇੱਕ ਮੇਰਾ ਭਾਣਜਾ ਵਾ, ਉਹਦੇ ਨਾ ਪਹਿਲਾਂ ਤਾਂ ਉਹਦੀ ਚਮੜੀ ਦਾ ਰੋਗ ਸੀ ਥੋੜੇ, ਉਹ ਤੋਂ ਫਿਰ ਹੁਣ ਪੈਰਾਂ ਦੇ ਗੁੱਠਿਆਂ ਦੇ ਵਿੱਚ ਨਾ, ਮੁੱਢ ਦੋਹਾਂ ਗੁੱਠਾਂ ਦੇ ਵਿੱਚ ਇੰਨੀਆਂ ਚੀਸਾਂ ਪੈਂਦੀਆਂ, ਪਤਾ ਨੀ ਕੀ ਗੱਲ ਆ, ਕੀ ਬਾਤ ਆ। ਚਾਂਗਾ ਹੀ ਮਾਰਦਾ ਮੁੰਡਾ। ਠੀਕ ਆ। ਹਾਂਜੀ, ਚਲੋ ਪੁੱਛ ਲੈਣੇ, ਆਪਾਂ ਸੁਣਦੇ ਜ਼ਰੂਰ ਹੈ। ਪੁੱਛੋ ਨਾ, ਜੇ ਕੋਈ ਵੀਰ ਜਾਂ ਦੱਸੇ ਕੁੜੀ ਬਾਰੇ ਵੀ, ਮੁੰਡੇ ਬਾਰੇ ਵੀ ਜ਼ਰੂਰ ਹੈ ਨਾ। ਹੱਥ ਬੰਨ੍ਹ ਬੇਨਤੀ ਹੈ ਨਾ। ਠੀਕ ਹੈ ਜੀ, ਹਾਂਜੀ, ਥੈਂਕ ਯੂ ਜੀ। ਸੁਣਦੇ ਵੀ ਰਹੋ ਤਾਂ ਤੁਸੀਂ ਦੂਜੇ ਨੂੰ, ਜਿਹਨਾਂ ਨੂੰ ਪ੍ਰੋਬਲਮ ਆ, ਉਹਨਾਂ ਨੂੰ ਵੀ ਦੱਸ ਸਕਦੇ ਹਾਂ ਸੁਣਨੇ ਦੇ ਲਈ। ਕਈ ਵਾਰੀ ਕਿਉਂਕਿ ਤੁਹਾਡੇ ਤੋਂ ਲਿਖਿਆ ਨਹੀਂ ਜਾਂਦਾ, ਫਿਰ ਤੁਸੀਂ ਵਾਰ ਉਹੀ ਗੱਲਾਂ ਪੁੱਛਦੇ ਹੋ ਕਿ ਵਾਰ ਕਈ ਵਾਰੀ ਕਿਸੇ ਕੋਲ ਟਾਈਮ ਨਹੀਂ ਹੁੰਦਾ, ਕੋਈ ਕੰਮ 'ਤੇ ਹੁੰਦਾ ਆ, ਜਾਂ ਕਿਸੇ ਦੀ ਲਾਈਨ ਨਹੀਂ ਮਿਲਦੀ। ਉਹ ਤੁਸੀਂ ਆਪ ਵੀ ਸੁਣ ਕੇ ਲਿਖ ਸਕਦੇ ਹਾਂ। ਵੈਸੇ ਗਠੀਏ ਦੇ ਅਰਥਰਾਈਟਸ ਕਹਿੰਦੇ ਆ ਜਿਹਨੂੰ, ਅਤੇ ਉਹ ਬਹੁਤ ਵਾਰੀ ਦੱਸਿਆ ਗਿਆ ਇਲਾਜ, ਜਿਨ੍ਹਾਂ ਨੂੰ ਆਰਾਮ ਵੀ ਆਇਆ ਉਹਨਾਂ ਨੇ ਵੀ ਦੱਸਿਆ ਕਿ ਉਹਨਾਂ ਨੂੰ ਆਰਾਮ ਆਇਆ। ਵੈਸੇ ਪਿਛਲੇ ਹਫ਼ਤੇ ਵੀ ਦੱਸਿਆ ਸੀਗਾ ਜਿਹੜੀਆਂ ਦੇਸੀ ਚੀਜ਼ਾਂ ਆ ਉਹਨਾਂ ਦੇ ਨਾਲ ਕਿਵੇਂ ਆਰਾਮ ਆਇਆ। ਅਗਲੇ ਕਾਲਰ ਨੇ ਨਰਿੰਦਰ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਮੇਰੇ ਨਾ ਸਿਰ ਦੇ ਲੰਗਸ ਵਿੱਚ ਨਾ ਪਾਣੀ ਪੈ ਜਾਂਦਾ ਹੈ, ਤੇ ਅੰਗਰੇਜ਼ੀ ਦਵਾਈ ਖਾ ਕੇ ਵੇਖ ਲਈ ਤੇ ਫਰਕ ਨਹੀਂ ਪੈਂਦਾ ਭੈਣ ਜੀ। ਲੰਗਸ ਦੇ ਵਿੱਚ ਪਾਣੀ ਆ? ਹਾਂਜੀ। ਤੇ ਉਹ ਫਰਕ ਨਹੀਂ ਪੈਂਦਾ। ਮੈਂ ਕਿਹਾ ਕਿ ਭੈਣ ਜਾਂ ਭਰਾ ਜਾਂ ਜਿਹਨੂੰ ਕਿਤੇ ਆਰਾਮ ਆਇਆ ਹੋਵੇ ਤੇ ਉਹ ਜ਼ਰੂਰ ਦੱਸਣ। ਤੇ
ਫਿਰਦੀ ਟੰਗ ਬੜਿਆ ਉਹ ਖੰਘ ਨਾਲ ਸ਼ੁਰੂ ਹੋ ਜਾਂਦੀ ਜਦੋਂ ਪਾਣੀ ਪੈ ਜਾਂਦਾ। ਠੀਕ ਹੈ ਨਹੀਂ ਜੀ। ਹੁੰਦਾ। ਤੇ ਦੂਜੇ ਨੰਬਰ ਤੇ ਭੈਣ ਜੀ ਜਿਹੜੇ ਉਹਨਾਂ ਨੇ ਪਿਛਲੇ ਹਫਤੇ ਦੱਸਿਆ ਸੀ ਨਾ ਇੱਕ ਬੀਬੀ ਭੈਣ ਨੇ ਅਰਥਰਾਈਟਿਕ ਬਾਰੇ, ਕਹਿੰਦੇ ਸੀ ਵੀ ਉਹਦੀ ਫਿਰ ਮਾਸੀ ਕਹਿੰਦੀ ਵੀ ਮੇਰੀ ਮਾਸੀ ਨੂੰ ਸੀਗਾ ਤੇ ਉਹਨੂੰ ਇਸ ਦਵਾਈ ਤੋਂ ਆਰਾਮ ਆਇਆ। ਹੂੰ। ਉਸ ਦਵਾਈ ਨਹੀਂ ਉਹਨੇ ਦੱਸੀ, ਮੈਂ ਹਾਲ ਲਾਈਨ ਡਰੋਪ ਹੋ ਗਈ ਜਾਂ ਕਿੱਦਾਂ। ਤੇ ਉਹ ਜੇ ਸੁਣਦੇ ਹੁਣ ਤੇ ਉਹਨਾਂ ਨੂੰ ਕਿਉਂ ਵੀ ਦੁਬਾਰਾ ਦੱਸਣ, ਕਹਿੰਦੇ ਸੀ ਬੜੇ ਤੰਗ ਸੀਗੇ, ਉੱਠਿਆ ਨਹੀਂ ਜਾਂਦਾ, ਬੈਠਾ ਨਹੀਂ ਜਾਂਦਾ, ਤੇ ਹੁਣ ਵਾਕਰ ਨਾਲ ਤੁਰਦੇ ਸੀ, ਹੁਣ ਆਂਦੇ ਸੀ ਆਪਣੇ ਆਪ ਤੁਰਦੇ ਆ, ਉਹ ਦਵਾਈ ਖਾਧੀ ਆ ਠੀਕ ਹੈ। ਤੇ ਅਰਥਰਾਈਟਿਕ ਸੀ ਉਹਨਾਂ ਨੂੰ, ਤੇ ਹੁਣ ਆਪਣੇ ਆਪ ਹੀ ਗੁਰਦੁਆਰੇ ਵੀ ਜਾਂਦੇ ਆ, ਫਿਰਦੇ ਤੁਰਦੇ ਆ ਤੇ ਠੀਕ ਨੇ ਹੁਣ। ਠੀਕ ਤੇ ਹੈ ਉਹਨਾਂ ਜੀ। ਕਿਉਂ ਵੀ ਜੇ ਸੁਣਦੇ ਹੋਣ ਤੇ ਜ਼ਰੂਰ ਇੱਕ ਵਾਰੀ ਮਤਲਬ ਰਿਵੀਜ਼ਨ ਕਰ ਦੇਣ। ਠੀਕ ਹੈ ਜੀ। ਹਾਂਜੀ। ਹੋਰ ਓਕੇ ਬਹੁਤ ਜੀ। ਸੋਹਣਾ ਪ੍ਰੋਗਰਾਮ ਤੁਹਾਡਾ ਸਾਰਾ ਹੀ ਸੁਣੀਦਾ ਆ, ਲਿਖ ਲੁਖ ਲਈਦੇ ਨੇ ਤੇ ਆਰਾਮ ਵੀ ਆਉਂਦਾ ਆ। ਮੇਰੇ ਜਲਨ ਹੁੰਦੀ ਸੀ ਤੇ ਉਹ ਮੇਰੀ ਜਲਨ ਜਿਹੜੀ ਹੈ, ਮੈਂ ਦੁੱਧ 2 ਟਾਈਮ ਕੱਚਾ ਪੀਂਦੀ ਆ, ਗਲਾਸੀ ਤੇ ਉਹਦੇ ਤੋਂ ਮੈਨੂੰ ਫਰਕ ਪੈ ਗਿਆ। ਠੀਕ ਹੈ। ਹਾਂਜੀ, ਕੱਚਾ ਦੁੱਧ ਠੰਡਾ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਇਸ ਥੈਂਕ ਯੂ ਜੀ। ਕਰਕੇ ਚਲੋ ਬੜਾ ਥੈਂਕ ਯੂ। ਤੁਹਾਡਾ ਫਾਇਦਾ ਹੈ ਜੀ, ਬਹੁਤ ਵਧੀਆ ਪ੍ਰੋਗਰਾਮ ਤੁਹਾਡਾ, ਬਹੁਤ ਨਜ਼ਾਰੇ ਲਈਦੇ ਨੇ ਤੁਹਾਡੇ ਪ੍ਰੋਗਰਾਮ ਸੁਣ ਕੇ। ਕੋਈ ਨੀ, ਕਦੇ ਇਹਦਾ ਸੁਣਦੇ ਰਹੋ। ਵੇਖਣ ਡਿਆ ਵੀ ਕਦੋਂ 4 ਵਜਣ ਤੇ ਭੈਣ ਜੀ ਵਰਿੰਦਰ ਸਿੰਘ ਕੌਰ ਆਉਣ ਤੇ ਅਸੀਂ ਸੁਣੀਏ ਪ੍ਰੋਗਰਾਮ। ਕੋਈ ਨਹੀਂ, ਸੁਣਦੇ ਰਹੋ ਜੀ। ਹਾਂਜੀ, ਸੁਣਦੇ ਰਹੀਦਾ ਜੀ ਥੈਂਕ ਪ੍ਰੋਗਰਾਮ ਯੂ ਤੁਹਾਡਾ ਜੀ। ਸਾਰਾ ਹੀ ਸੁਣੀਦਾ ਜੀ। ਹਾਂਜੀ ਹਾਂਜੀ ਹਾਂਜੀ, ਬਹੁਤ ਬਹੁਤ ਮਿਹਰਬਾਨੀ ਭੈਣ ਜੀ ਤੁਹਾਡੀ। ਥੈਂਕ ਯੂ ਜੀ। ਥੈਂਕ ਯੂ। ਅਗਲੇ ਕਾਲਰ ਨੇ ਕ੍ਰਿਸ਼ਨਾ ਰਾਏ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਪ੍ਰੋਗਰਾਮ ਬਹੁਤ ਸੋਹਣਾ ਹੈ। ਥੈਂਕ ਯੂ ਜੀ। ਹਾਂਜੀ ਭੈਣ ਜੀ, ਮੇਰੇ ਦੋਤਾ ਆ, ਉਹ 6 ਸਾਲਾਂ ਦਾ, 7ਵੇਂ ਸਾਲ ਚ ਪੁੱਛਿਆ ਸੀ, ਉਹਦੇ ਨਾ ਟੌਂਸਰ ਬਹੁਤ ਛੇਤੀ ਹੁੰਦੇ ਆ। ਅੱਛਾ। ਹਾਂਜੀ, ਉਹ ਡਾਕਟਰ ਦੇ ਲਿਜਾਈਦਾ, ਉਹ ਕਹਿੰਦੇ ਸਰਜਰੀ ਕਰਾਓ, ਤਾਂ ਫਿਰ ਐਂਟੀਬਾਇਓਟਿਕ ਦਿੰਦੇ ਆ, ਉਹਨਾਂ ਆਰਾਮ ਵੀ ਆ ਜਾਂਦਾ। ਉਹਦੇ ਨਾ ਇੱਥੇ ਗਲੇ ਚ ਗਟੀਆਂ ਜਿਹੀਆਂ ਆ, ਤਾਂ ਉਹ ਆਰਾਮ ਨੀ ਆਉਂਦਾ, ਤਾਂ ਉਹਦੀ ਆਵਾਜ਼ ਵੀ ਹਰ ਵੇਲੇ ਭਾਰੀ ਹੀ ਰਹਿੰਦੀ ਮੁੰਡੇ ਦੀ, ਤੇ ਅੱਛਾ ਨਾਲ ਉਹਨੂੰ ਫਿਰ ਫੀਵਰ ਹੋ ਜਾਂਦਾ, ਬੁਖਾਰ ਹੋ ਜਾਂਦਾ ਹੈ। ਅੱਛਾ ਅੱਛਾ। ਤਾਂ ਉਹ ਆਰਾਮ ਨੀ ਆਉਂਦਾ, ਡਾਕਟਰ ਹੁਣ ਕਹਿੰਦੇ ਸਰਜਰੀ ਕਰਾਓ, ਤਾਂ ਨਹੀਂ, ਫਿਰ ਉਹ ਕੁੜੀ ਕਹਿੰਦੀ ਮੰਮੀ ਤੂੰ ਪੁੱਛੀ ਵੀ ਦੇਸੀ ਜੇ ਇਲਾਜ ਹੋਵੇ ਤਾਂ ਵੀ ਮੈਂ ਕਰੂੰਗੀ। ਤਾਂ ਇੱਕ ਉਹ ਬਾਥਰੂਮ ਉੱਤੇ ਕਰਦਾ ਰਾਤ ਨੂੰ, ਅੱਛਾ। ਪੀਪੀ ਕਰ ਦਿੰਦਾ ਆ। ਹਾਂਜੀ, 6ਵੇਂ 7ਵੇਂ ਸਾਲ ਚ ਆ, ਤਾਂ ਪੀਪੀ ਕਰ ਦਿੰਦਾ ਉੱਤੇ ਰਾਤ ਨੂੰ, ਦਿਨੇ ਨੀ ਕਰਦਾ, ਰਾਤ ਨੂੰ ਕਰ ਦਿੰਦਾ ਉੱਤੇ। ਠੀਕ ਹੈ। ਹਾਂਜੀ, ਸਕੂਲ ਜਾਂਦੇ ਆ। ਠੀਕ। ਤਾਂ ਇੱਕ ਹੋਰ ਭੈਣ ਜੀ, ਮੇਰੇ ਨਾ ਜਦੋਂ ਮੈਂ ਰਾਤ ਨੂੰ ਸੌਂਦੀ ਹਾਂ ਤੇ ਮੇਰੀਆਂ ਲੱਤਾਂ ਬਾਹਾਂ ਦੋਨੇ ਬਾਹਾਂ ਵੀ ਸੌ ਜਾਂਦੀਆਂ, ਲੱਤਾਂ ਵੀ ਸੌ ਜਾਂਦੀਆਂ। ਜਿੱਦਾਂ ਦਿਨ ਨੂੰ ਮੈਂ ਵੋਕ ਵੀ ਕਰਦੀ ਹਾਂ, ਜਿਵੇਂ ਦਿਨ ਨੂੰ ਵੀ ਜਰਾ ਲੰਮੀ ਪੈ ਜਾਵਾਂ ਨਾ, ਮੇਰੀਆਂ ਲੱਤਾਂ ਵੀ ਸੌ ਜਾਂਦੀਆਂ, ਬਾਹਾਂ ਵੀ, ਪਤਾ ਨੀ ਕਿਉਂ। ਉਹ ਚਾਹੁੰਦੇ ਆ ਤੁਸੀਂ ਸੌਂ ਗਏ, ਅਸੀਂ ਵੀ ਸੌਣਾ। ਹਾਂਜੀ, ਨਹੀਂ ਨਹੀਂ, ਮੈਂ ਨਾ ਦਰਦ ਜਿਹਾ ਹੁੰਦਾ ਰਹਿੰਦਾ, ਓਦਾਂ ਵੋਕ ਕਰਦੀ ਹਾਂ, ਏਦਾਂ ਦੀ ਗੱਲ ਨੀ ਹੈਗੀ। ਠੀਕ ਹੈ। ਤਾਂ ਫਿਰ ਪਤਾ ਨੀ ਕਿਉਂ ਨਾ ਇੰਨੀ ਹੱਥ ਪੈਰ ਫਿਰ ਏਦਾਂ ਸੁੰਨ ਜਿਹੇ ਹੋ ਜਾਂਦੇ ਆ। ਠੀਕ ਹੈ ਜੀ, ਪੁੱਛ ਲੈਂਦੇ ਆਪਾਂ। ਹਾਂਜੀ, ਓਕੇ ਜੀ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ। ਥੈਂਕ ਯੂ। ਇਹਨਾਂ ਨੂੰ ਜ਼ਰੂਰ ਦੱਸਿਓ ਜੀ, ਜਦੋਂ ਇਹ ਸੌਂ ਜਾਂਦੇ ਆ, ਲੱਤਾਂ ਬਾਹਾਂ ਵੀ ਸੌਂ ਜਾਂਦੀਆਂ। ਹੋਣਾ ਨਹੀਂ ਵੈਸੇ ਚਾਹੀਦਾ, ਸਰਕੂਲੇਸ਼ਨ ਹੁੰਦਾ ਰਹਿਣਾ ਚਾਹੀਦਾ, ਕਿਉਂਕਿ ਇਹ ਤਾਂ ਵਾਕ ਵੀ ਕਰਦੇ ਆ, ਇਹ ਬੈਠਣ ਵਾਲੇ ਨਹੀਂ ਇਹ ਹੈਗੇ। ਅਤੇ ਆਪਣੇ ਜੀ ਜਿਹੜਾ ਅਰਥਰਾਈਟਸ ਦਾ ਪੁੱਛਿਆ ਸੀਗਾ, ਉਹਨਾਂ ਨੇ ਆਰਟਰੀ ਕਿੰਗ ਦੱਸੀ ਸੀਗੀ ਪਿਛਲੇ ਹਫ਼ਤੇ, ਪਰ ਨਾਲ ਦੀ ਨਾਲ ਆਪਾਂ ਨੂੰ ਕਾਲਸ ਆ ਗਈਆਂ ਸੀਗੀਆਂ ਕਿ ਉਹ ਜਿਹੜੀ ਆਰਟਰੀ ਕਿੰਗ ਆ ਨਾ, ਉਹ ਕਾਲ ਕੀਤੀ ਹੋਈ ਆ ਬੈਕ ਕਿ ਉਹ ਤੁਸੀਂ ਜਿਨ੍ਹਾਂ ਦੇ ਘਰਾਂ 'ਚ ਹੈਗੀ ਵੀ ਆ, ਤੁਸੀਂ ਖਾਇਓ ਨਾ, ਕਿਉਂਕਿ ਉਹਨਾਂ ਨੇ ਉਸ ਨੂੰ ਵਾਪਸ ਲੈ ਲਿਆ ਜਾਂ ਤੁਹਾਨੂੰ ਸਿੱਟਣ ਨੂੰ ਕਹਿ ਦਿੱਤਾ ਆ। ਹੋ ਸਕਦਾ ਤੁਹਾਡੇ ਤੱਕ ਮੈਸੇਜ ਕੋਈ ਨਹੀਂ ਪਹੁੰਚਿਆ ਹੋਊਗਾ, ਹੋ ਸਕਦਾ ਜਿਵੇਂ ਤੁਸੀਂ ਵਾਲਮਾਰਟ ਸਟੋਰਾਂ 'ਚ ਜਾਂਦੇ ਆ, ਉਹਨਾਂ ਨੇ ਚੱਕ ਦਿੱਤੀਆਂ ਹੋਣਗੀਆਂ, ਤੁਸੀਂ ਗਏ ਵੀ ਹੋਵੋਗੇ, ਉਹਨੇ ਚੱਕ ਦਿੱਤੀਆਂ ਹੋਣਗੀਆਂ। ਸੋ ਉਹਨਾਂ ਨੂੰ ਤੁਸੀਂ ਨਹੀਂ ਲੈਣਾ, ਕਿਉਂਕਿ ਕਾਲ ਵੀ ਪ੍ਰੋਗਰਾਮ ਦੇ ਵਿੱਚ ਵੀ ਭੈਣ ਜੀ ਨੇ ਕੀਤੀ ਸੀਗੀ, ਦੱਸਿਆ ਸੀਗਾ ਕਿ ਤੁਸੀਂ ਇਹਨੂੰ ਨਾ ਲਵੋ ਜਿੰਨਾ ਚਿਰ ਓਕੇ ਨਹੀਂ ਹੁੰਦੀ। ਆਰਟਰੀ ਕਿੰਗ ਬਾਰੇ ਗਠੀਏ ਤੋਂ ਦੱਸਿਆ ਸੀ, ਵੈਸੇ ਗਠੀਏ ਦੀਆਂ ਹੋਰ ਦੇਸੀ ਚੀਜ਼ਾਂ ਬਹੁਤ ਦੱਸੀਆਂ ਗਈਆਂ ਆ। ਪਿਛਲੇ ਹਫ਼ਤੇ ਵੀ ਉਹਨਾਂ ਨੇ ਦੱਸਿਆ ਸੀ ਜਿਹਨਾਂ ਨੂੰ ਆਰਾਮ ਆਇਆ ਸੀਗਾ, 2-3 ਚੀਜ਼ਾਂ ਹੈ ਦੇਸੀ ਚੀਜ਼ਾਂ, ਉਹਦਾ ਨੁਕਸਾਨ ਕੋਈ ਨਹੀਂ ਹੈਗਾ, ਉਹ ਤੁਸੀਂ ਲੈ ਸਕਦੇ ਆ। ਰਾਜਵੰਤ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰੇ ਨਾ ਉਤਲਾ ਸੱਜੇ ਪਾਸੇ ਦਾ ਨਾ ਦੰਦ ਪਤਾ ਨੀ ਕੀ ਦਰਦ ਕਰਦਾ ਆ, ਤੇ ਡਾਕਟਰਾਂ ਨੂੰ ਪਤਾ ਹੀ ਨਹੀਂ ਲੱਗਦਾ। ਅੱਛਾ। ਹਾਂ, ਪਤਾ ਨੀ ਦੁਖਦਾ ਆ? ਅੰਦਰੋਂ ਕੋਈ ਦਰਦ। ਹਾਂ, ਦੁਖਦਾ? ਦੁਖਦਾ ਬਹੁਤ, ਦਰਦ ਬਹੁਤ ਨਿਕਲਦੀ ਆ, ਤੇ ਅੰਦਰੋਂ ਆ ਕੋਈ ਪਤਾ ਨੀ। ਹੁਣ ਮੈਨੂੰ ਸਮਝ ਨੀ ਲੱਗਦੀ, ਵੀ ਨਾ ਡਾਕਟਰਾਂ ਨੂੰ ਸਮਝ ਲੱਗਦੀ ਆ, ਸਿਰੇ ਸਾਰੇ ਕਰ ਲਏ ਆ। ਪਹਿਲਾਂ ਵੀ ਛੇੜਿਆ ਸੀ ਇਹਨੂੰ ਕਿਸੇ ਨੇ, ਕਿਸੇ ਡਾਕਟਰ ਨੇ? ਹਾਂ, ਛੇੜਿਆ ਸੀ, ਇੱਕ ਦਾੜ ਵੀ ਕੱਢੀ ਆ। ਠੀਕ ਆ। ਉਤਲੀ ਜਿਹੜੀ ਅਕਲ ਹਣੋਂ ਹੁੰਦੀ ਨਾ, ਉਹ ਇਹਨਾਂ ਨੇ ਕੱਢਤੀ ਵੀ ਸ਼ਾਇਦ ਇਹਦੇ
ਥੱਲੇ ਨਾ ਕੋਈ ਨੁਕਸ ਹੋਵੇ, ਪਰ ਉਹ ਕੱਢਿਆ ਵੀ ਦਰਦ ਨਹੀਂ ਹਟੀ। ਅੱਛਾ, ਉਹ ਪ੍ਰੋਬਲਮ ਉੱਥੇ ਦੀ ਉੱਥੇ ਆ। ਉਹ ਪ੍ਰੋਬਲਮ ਉੱਥੇ ਦੀ ਉੱਥੇ ਆ। ਤੇ ਕਈ ਵਾਰ ਮੇਰੇ ਕੋਲ ਕੁਝ ਖਾਧਾ ਨਹੀਂ ਜਾਂਦਾ, ਮੂੰਹ ਨਹੀਂ ਖੁੱਲਦਾ, ਗੱਲ ਵੀ ਨਹੀਂ ਹੁੰਦੀ। ਤਿੰਨਾਂ ਠੀਕ। ਚੌਂ ਡਾਕਟਰਾਂ ਕੋਲ ਜਾ ਆਈ ਆ ਤੇ ਉਹ ਕਹਿੰਦੇ ਸਾਨੂੰ ਤੇ ਕੁਛ ਦਿਖਦਾ ਨਹੀਂ, ਐਕਸਰਿਆਂ ਚ ਤੇ ਕੁਛ ਨਹੀਂ ਦਿਖਦਾ। ਮੈਂ ਕਿਹਾ ਕੋਈ ਦੇਸੀ ਕੋਈ ਇਲਾਜ ਹੋਵੇ, ਕੋਈ ਕੀ ਕਰਾਂ ਇਹਦੇ ਬਾਰੇ ਸਮਝ ਪੁੱਛ ਨਹੀਂ ਲੈਨੇ ਆ, ਪੁੱਛ ਲੈਨੇ। ਤੁਹਾਡੇ ਪੇਨ ਹੁੰਦੀ ਆ, ਤੋਂ ਮੂੰਹ ਨਹੀਂ ਹਟਿਆ ਜਾਂਦਾ, ਤੋਂ ਖਾਧਾ ਨਹੀਂ ਜਾਂਦਾ, ਤੇ ਹਾਂ ਪਲੀਜ਼ ਪੇਨ ਆਪਾਂ ਨੇ ਹੁੰਦੀ। ਜ਼ਰੂਰ ਦੱਸਿਓ ਜੀ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਥੈਂਕ ਯੂ ਰਾਜਵੰਤ ਜੀ, ਸੁਣਦੇ ਰਹੋ, ਸ਼ਾਇਦ ਕੋਈ ਦੱਸਦਾ ਤੁਹਾਡੀ ਪ੍ਰੋਬਲਮ ਦਾ ਹੱਲ ਸ਼ਾਇਦ ਹੋ ਜਾਏ। ਤੇ ਕਾਲ ਕਰਕੇ ਜੀ ਤੁਸੀਂ ਸ਼ੇਅਰ ਜ਼ਰੂਰ ਕਰ ਸਕਦੇ ਆ। ਹਰਵੰਸ ਸਿੰਘ ਜੀ। ਹਾਂਜੀ, ਜਿਹੜਾ ਗਠੀਏ ਦੇ ਭੈਣ ਜੀ ਪੁੱਛਦੇ ਸੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਗਠੀਏ ਬਾਰੇ ਪੁੱਛਦੇ ਸੀਗੇ। ਹਾਂਜੀ। ਉਹ ਮੈਂ ਕੀ ਕੀਤਾ, ਮੇਰੇ ਹੱਥ ਸੁੱਜਦੇ ਸੀ ਬਿਲਕੁਲ। ਅੱਛਾ। ਮੈਂ ਸਿਰਫ ਆਪਦੇ ਪੇਟ ਨੂੰ ਫਲਸ਼ ਕਰਦਾ, ਮੈਨੂੰ 2-3 ਸਾਲ ਹੋ ਗਏ, ਮੁੜ ਕੇ ਮੇਰੇ ਗਠੀਆ ਨਹੀਂ ਕਿਸੇ ਪਾਸੇ ਆਇਆ। ਫਲਸ਼ ਕਰਦਾ ਮੈਂ ਪੇਟ ਨੂੰ ਆਪਦੇ ਨੂੰ ਮੈਂ, ਤੇ ਹਰ ਰੋਜ਼ ਮੈਂ ਆਪਦਾ ਮੇਰੇ ਜਮੈਣ, ਕਾਲਾ ਨੂਣ, ਜੀਰਾ ਤੇ ਕੌੜਤੁੰਬਾ ਪਾਊਡਰ ਤੇ ਔਲਿਆਂ ਦਾ ਪਾਊਡਰ ਡਬਲ ਅਮਾਊਂਟ। ਜੇ ਕੌੜਤੁੰਬੇ ਦਾ ਪਾਊਡਰ ਤੁਸੀਂ 100 ਗ੍ਰਾਮ ਪਾਉਣਾ ਤਾਂ ਔਲਿਆਂ ਦਾ ਪਾਊਡਰ ਤੁਸੀਂ 200 ਗ੍ਰਾਮ ਪਾਉਣਾ। ਅੱਛਾ। ਇਹਦਾ ਮੈਂ ਅੱਧਾ ਚਮਚਾ ਗਰਮ ਪਾਣੀ ਨਾਲ ਸਵੇਰੇ ਲੈਣਾ, ਮੈਂ ਮੇਰਾ ਪੇਟ ਫਲਸ਼ ਹੁੰਦਾ ਡੇਲੀ। ਅੱਛਾ, ਤੁਸੀਂ ਇਹ 4-5 ਚੀਜ਼ਾਂ ਪਾਉਨੇ ਆ, ਅਜਵਾਇਣ ਤੇ ਜੀਰਾ ਤੇ ਕੌੜਤੁੰਬਾ ਤੇ ਔਲਾ ਜੀ। ਹਾਂਜੀ, ਇਹ 4-5 ਚੀਜ਼ਾਂ ਪਾਉਣਾ ਮੈਂ। ਤੇ ਤੁਸੀਂ ਜੇ ਹੋਰ ਚੀਜ਼ਾਂ ਐਡ ਕਰਨੀਆਂ ਨੇ, ਜਿਵੇਂ ਹੋਰ ਕਿੰਨੀਆਂ ਚੀਜ਼ਾਂ ਹੁੰਦੀਆਂ ਨੇ, ਜੋ ਉਹ ਐਡ ਕਰ ਸਕਦੇ ਹੋ, ਸੌਂਫ ਵੀ ਐਡ ਕਰ ਸਕਦੇ ਹੋ ਇਹਦੇ ਵਿੱਚ, ਉਹਦੇ ਕੋਈ ਗੱਲ ਨਹੀਂ ਹੈਗੀ। ਪਰ ਔਲਿਆਂ ਦਾ ਪਾਊਡਰ ਜਿਹੜਾ ਡਬਲ ਪਾਉਣਾ ਕੌੜਤੁੰਬੇ ਨਾਲੋਂ। ਅੱਧਾ ਚਮਚਾ ਡੇਲੀ ਲੈਣਾ ਹੈ, ਲੋੜ ਦੇ ਮੁਤਾਬਕ ਲੈ ਲਓ। ਤੁਹਾਡਾ ਪੇਟ 2-3 ਵਾਰੀ ਟੋਇਲਟ ਹੋਣੀ ਚਾਹੀਦੀ ਤੁਹਾਨੂੰ ਸਵੇਰੇ। ਠੀਕ ਹੈ ਜੀ। ਤੁਹਾਡਾ ਗਠੀਆ ਠੀਕ ਹੋ ਜਾਊਗਾ। ਫਿਰ ਜੇ ਤੁਹਾਨੂੰ ਦਰਦਾਂ ਹੁੰਦੀਆਂ ਨੇ, ਇੰਡੀਆ ਤੋਂ ਤੇਲ ਮਿਲਦਾ ਇੱਕ ਹੋਮੋਪੈਥਿਕ ਦਾ, ਆਨਲਾਈਨ ਮਿਲ ਜਾਂਦਾ, ਉਹਨੂੰ ਰੋਗਨ ਫਾਸਫੋਰਸ ਕਹਿੰਦੇ ਨੇ। ਅੱਛਾ। ਹਾਂਜੀ। ਤੇ ਦੂਜਾ ਨੰਬਰ 2 ਹੈਗਾ, ਜਗਵੀਰ ਭਾਜੀਆਂ ਨੇ ਦੱਸਿਆ ਸੀ, ਉਹ ਰੈੱਡ ਟਾਈਗਰ ਬਾਮ ਜਿਹੜਾ ਓਇੰਟਮੈਂਟ ਆ, ਉਹ ਇੰਡੀਅਨ ਸਟੋਰ ਤੋਂ ਮਿਲ ਜਾਣਾ। ਉਹਦੀ ਮਾਲਸ਼ ਕਰਨ ਉਂਗਲੀਆਂ ਤੇ ਸਮਾਰ ਕੇ, ਤੇ ਉਹ ਠੀਕ ਹੋ ਜਾਣੀ ਆ। ਠੀਕ ਹੈ ਜੀ। ਇਹ ਪੱਕਾ ਇਲਾਜ ਹੈ ਜੀ। ਪੇਟ ਫਲਸ਼ ਕਰੋ ਆਪਦਾ, ਤੁਹਾਡੀਆਂ ਹਜ਼ਾਰਾਂ ਹੀ ਬਿਮਾਰੀਆਂ ਖਤਮ ਹੋ ਜਾਣਗੀਆਂ। ਹਾਂਜੀ, ਓਕੇ ਭੈਣ ਜੀ, ਇੰਨੇ ਸੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਤੁਸੀਂ ਇਲਾਜ ਦੱਸ ਕੇ ਗਏ। ਦੇਖੋ, ਆਹ ਚੀਜ਼ਾਂ ਤੇ ਸਾਡੇ ਘਰ ਵਿੱਚ ਪਈਆਂ ਨਾ, ਜਿਹੜੀਆਂ ਉਹਨੇ ਗਠੀਏ ਤੋਂ ਦੱਸਿਆ। ਕੌੜਤੁੰਮਾ, ਔਲੇ ਦਾ ਪਾਊਡਰ ਡਬਲ ਚਾਹੀਦਾ ਹੈਗਾ ਆ, ਇਹੀ ਕਿਹਾ ਮੇਰੇ ਖਿਆਲ ਦੇ ਵਿੱਚ ਉਹਨਾਂ ਨੇ। ਔਲੇ ਦਾ ਪਾਊਡਰ ਜਿਹੜਾ ਆ, ਜੀਰਾ, ਸੌਂਫ ਤੇ ਔਲੇ ਦਾ ਪਾਊਡਰ, ਇੰਨੀਆਂ ਕੁ ਚੀਜ਼ਾਂ ਦੱਸੀਆਂ ਸੀ। ਅਜਵਾਇਣ ਵੀ ਦੱਸੀ ਸੀਗੀ। ਮੈਨੂੰ ਇੰਨੀਆਂ ਕੁ ਯਾਦ ਆ, ਪਰ ਹੁਣ ਅਗਲੀ ਵੀਕ ਯਾਦ ਰਹਿਣੀਆਂ ਕਿ ਨਹੀਂ ਉਹ ਨਹੀਂ ਪਤਾ। ਪਰ ਤੁਸੀਂ ਲਿਖ ਸਕਦੇ ਆ ਕਿ ਗਠੀਏ ਵਾਲੇ, ਤੇ ਕਰਕੇ ਦੇਖ ਸਕਦੇ ਆ। ਰਾਈਟ ਵੇ ਨਹੀਂ ਹੋਣਾ ਕਿ ਅੱਜ ਅਸੀਂ 1 ਚਮਚਾ ਲਿਆ ਤੇ ਕੱਲ੍ਹ ਨੂੰ ਆਰਾਮ ਆ ਜਾਊਗਾ। 2 ਹਫ਼ਤੇ ਦਿਓ ਘੱਟੋ ਘੱਟ। ਅਗਲੇ ਕਾਲਰ ਨੇ ਜੀ ਪਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵੀਰ ਜੀ ਸਹੀ ਦੱਸ ਕੇ ਗਏ ਨੇ ਕਿ ਪੇਟ ਦੇ ਖਰਾਬ ਹੋਣ ਨਾਲ ਕਾਫੀ ਬਿਮਾਰੀਆਂ ਲੱਗਦੀਆਂ, ਪਰ ਉਹ ਜਿੱਦਾਂ ਕਹਿੰਦੇ ਨੇ ਉਹਨਾਂ ਨੇ ਆਪਰੇਸ਼ਨ ਵੀ ਕਰਾ ਲਿਆ ਨਾ, ਕੀ ਦੱਸਦੇ ਸੀ ਗੋਡਿਆਂ ਦਾ। ਹਾਂਜੀ ਹਾਂਜੀ। ਤੇ ਏਦਾਂ ਹੈਗਾ ਬਲਿੰਦਰ ਕੌਰ ਭੈਣ ਜੀ, ਵੀ ਰੋਗੀ ਨੂੰ ਘੱਟੋ ਘੱਟ ਹਰ ਵੇਲੇ ਦਿਨ ਦੇ ਵਿੱਚ ਗਾਜਰ ਦਾ ਜੂਸ ਜ਼ਰੂਰ ਲਵੇ। ਅੱਛਾ। ਤੇ ਗਾਜਰ ਪਾ ਲੈ, ਟਮਾਟਰ ਪਾ ਲੈ, ਕਿਉਂਕਿ ਜਿਹੜੀ ਵੀਕਨੈਸ ਹੈਗੀ ਹੱਡੀਆਂ ਦੀ ਉਹ ਵੀ ਹੈਗੀ ਆ ਨਾਲ। ਹੁਣ ਇਹ ਚੀਜ਼ਾਂ ਸਾਰੀਆਂ ਘਰ ਦੀਆਂ ਨੇ, ਪਰ ਪੀਣਾ ਖਾਣਾ ਇਹਨਾਂ ਨੇ ਆ। ਇਹ ਹੁਣ ਗੋਡਿਆਂ ਦਾ ਹੋ ਗਿਆ ਜੀ, ਹੁਣ ਬਹਿ ਜਾਓ, ਬਹਿਣਾ ਵੀ ਨਹੀਂ ਹੈ, ਹਲਕੀ ਐਕਸਰਸਾਈਜ਼ ਚਾਹੀਦੀ ਆ। ਦੂਸਰਾ, ਇਹ ਜੂਸ ਦੇ ਨਾਲ ਫਿਰ ਜੀ ਪਿਆਜ਼ ਦਾ ਰਸ ਕੱਢ ਕੇ, ਨਿੰਬੂ ਦਾ ਰਸ ਮਿਲਾ ਕੇ, ਥੋੜਾ ਜਿਹਾ ਲੂਣ ਪਾ ਕੇ ਉਹ ਵੀ ਲੈਣ, ਅੱਧਾ ਕੁ ਕੱਪ ਦਿਨ ਦੇ ਵਿੱਚ, ਯਾਨੀ ਬਦਲ ਕੇ ਲੈ ਲੈਣ ਹਫ਼ਤੇ ਦੇ ਵਿੱਚ। ਅਦਰਕ ਦਾ ਰਸ ਸਵੇਰੇ ਉੱਠ ਕੇ 4 ਚਮਚ ਜੇ ਪੀਤੇ ਜਾਣ, ਥੋੜਾ ਜਿਹਾ ਨਮਕ ਪਾ ਕੇ, ਨਾ ਨਿੰਬੂ ਪਾ ਕੇ, ਤਾਂ ਇਹਦੇ ਨਾਲ ਵੀ ਇਹਨਾਂ ਨੂੰ ਰਿਲੀਫ ਮਿਲੂਗੀ। ਤੇ ਦਰਦ ਵਾਲੀ ਥਾਂ ਤੇ ਜੀ, ਜਿੱਥੇ ਦਰਦ ਹੁੰਦੀ ਆ, ਜਿਹੜੇ ਵੀ ਜੋੜਾਂ ਦੇ ਦਰਦ ਹੁੰਦੀ ਆ, ਆਲੂ ਜਿਹੜਾ ਹੁੰਦਾ ਉਹਨੂੰ ਕੱਦੂਕਸ ਕਰੋ। ਕੱਦੂਕਸ ਕਰਕੇ ਉਹਨੂੰ ਉਸ ਪਾਰਟ ਦੇ ਉੱਤੇ ਪੀਸ ਕੇ ਬੰਨੋ ਜਿਹੜੇ ਬਹੁਤ ਦੁਖਦੇ ਨੇ ਗਠੀਏ ਨਾਲ। ਜਿੱਦਾਂ ਕਈ ਵਾਰੀ ਹੱਥ ਨੇ, ਹੱਥਾਂ ਦੇ ਲਾ ਲੈਣ, ਮਲ ਲੈਣ, ਮਲ ਕੇ ਰੱਖਣ, ਥੋੜੀ ਦੇਰ ਲਗਾਉਣ, ਫਿਰ ਉਹਨਾਂ ਨੂੰ ਸਾਫ਼ ਕਰ ਲੈਣ। ਜਿਹੜੇ ਵੀ ਪੁਰਜੇ ਸਰੀਰ ਦੇ ਦੁਖਦੇ ਨੇ ਨਾ ਗਠੀਏ ਕਰਕੇ, ਉਹਨਾਂ ਤੇ ਇਹ ਲਾਣ, ਉਹਦੇ ਨਾਲ ਇਹਨਾਂ ਨੂੰ ਪੱਕਾ ਆਊਗਾ। ਪਰ ਇਹ ਇਲਾਜ ਇਹ ਨਹੀਂ ਹੈਗਾ ਕਿ ਗਠੀਏ ਦਾ ਇਲਾਜ ਇਹਨਾਂ ਦਾ ਹਫ਼ਤੇ ਵਿੱਚ ਹੀ ਹੋ ਜਾਏ ਜਾਂ 4 ਦਿਨ ਵਿੱਚ ਹੀ ਹੋ ਜਾਏ, ਥੋੜਾ ਲੰਬਾ ਚੱਲੂਗਾ। ਪਰ ਹੈ ਤਾਂ ਸਾਰਾ ਕੁਝ ਦੇਸੀ ਘਰ ਵਿੱਚ ਹੀ ਆ। ਦੂਸਰਾ, ਇੱਕ ਬਲਵਿੰਦਰ ਕੌਰ ਜੀ ਤੇਲ ਬਣਾ ਸਕਦੇ ਨੇ
ਸਰੋਂ ਦੇ ਤੇਲ ਵਿੱਚ ਅਜਵਾਇਣ ਭੁੰਨ ਲੈਣ, ਲਸਣ ਭੁੰਨ ਲੈਣ ਤੇ ਉਹਨੂੰ ਵੀ ਕੋਸਾ ਕਰਕੇ ਜਦੋਂ ਠੰਡਾ ਰੱਖਣ, ਪਰ ਜਦੋਂ ਲਗਾਉਣ ਨਾ ਮਾਲਿਸ਼ ਕਰਨ ਜੋੜਾਂ ਦੇ ਉੱਤੇ, ਥੋੜਾ ਜਿਹਾ ਕੋਸਾ ਕਰ ਲੈਣ ਤੇ ਮਾਲਿਸ਼ ਕਰਨ। ਤੇ ਕਰੇਲੇ ਦੀਆਂ ਕਿਤੇ ਵੇਲਾਂ ਲੱਗੀਆਂ ਹੋਈਆਂ ਹੈ ਤੇ ਕਰੇਲੇ ਦੀਆਂ ਪੱਤੀਆਂ ਨੂੰ ਉਬਾਲ ਕੇ ਪੀਸ ਲੈਣ ਤੇ ਸਰੋਂ ਦੇ ਤੇਲ 'ਚ ਮਿਲਾ ਕੇ ਜੋੜਾਂ ਦੇ ਉੱਤੇ ਲੇਪ ਕਰਨ। ਜਿਹੜੇ ਵੀ ਦੁਖਦੇ ਨੇ ਜ਼ਿਆਦਾ, ਜਿੱਦਾਂ ਉਹ ਕਹਿੰਦੇ ਨੇ ਕਿ ਪੈਰ ਹੀ ਨਹੀਂ ਰੱਖ ਹੁੰਦਾ ਵੀ ਇੰਨੀ ਦਰਦ ਹੁੰਦੀ ਆ। ਦੁਬਾਰਾ ਮੈਂ ਰਿਪੀਟ ਕਰਦੀ ਆ, ਕਰੇਲਾ ਜਿਹੜਾ ਵੇਲਾਂ ਲਾਈਆਂ ਹੁੰਦੀਆਂ ਸੀ ਉਹਦੀਆਂ ਪੱਤੀਆਂ ਲੈਣੀਆਂ ਨੇ, ਉਹਨਾਂ ਨੂੰ ਤੋੜ ਕੇ ਉਬਾਲ ਲਓ ਪਹਿਲਾਂ, ਫਿਰ ਉਹਨਾਂ ਨੂੰ ਗ੍ਰਾਈਂਡ ਕਰ ਲਓ ਤੇ ਸਰੋਂ ਦੇ ਤੇਲ ਦੇ ਵਿੱਚ ਪੀਸ ਪਾ ਦਿਓ, ਮਿਕਸ ਕਰ ਲਓ। ਉਹਨਾਂ ਨੂੰ ਫਿਰ ਦਰਦ ਵਾਲੀ ਜਗ੍ਹਾ ਤੇ ਜੋੜਾਂ ਤੇ ਲਾਣ। ਸ਼ਰਤੀ ਆਇਆ ਕਿ ਲੰਬਾ ਟਾਈਮ ਦੇਣ, ਇਹਨੂੰ ਕਰਨ, ਆਪਣੇ ਆਪ ਵੱਲ ਧਿਆਨ ਦੇਣ ਥੋੜਾ ਕਿ ਮੈਨੂੰ ਇਹ ਪ੍ਰੋਬਲਮ ਹੈਗੀ ਆ। ਪਰ ਇਹ ਨਹੀਂ ਕਿ ਪ੍ਰੋਬਲਮ ਨੂੰ ਨਾਲ ਹੀ ਜੋੜ ਲੈਣ ਕਿ ਹਾਂ ਜੀ ਮੈਨੂੰ ਤਾਂ ਇਹ ਪ੍ਰੋਬਲਮ ਹੈ, ਮੈਂ ਤੇ ਉੱਠਣਾ ਹੀ ਨਹੀਂ, ਮੈਂ ਆਹ ਨਹੀਂ ਹੋ ਸਕਦਾ। ਥੋੜਾ ਜਿਹਾ ਆਪਣੇ ਹੱਡਾਂ ਨੂੰ ਆਪ ਚਲਾਉਣਗੇ ਤੇ ਤਾਂ ਫਰਕ ਪਊਗਾ ਜੀ। ਜੇ ਮੇਰੇ ਪਿਤਾ ਜੀ ਨੂੰ ਸੀਗੀ ਇਹ ਪ੍ਰੋਬਲਮ ਤੇ ਬਸ ਉਹ ਪਰਹੇਜ਼ ਹੀ ਕਰਦੇ ਸੀਗੇ ਤੇ ਬਾਕੀ ਤਾਂ ਹੁਣ ਸਾਰਿਆਂ ਨੇ ਜਾਣਾ ਹੁੰਦਾ, ਪਰ ਜ਼ਰੂਰ ਕਰਨਾ ਕਰੋਗੇ ਤਾਂ ਫੇਰ ਹੀ ਫਾਇਦਾ ਹੋਏਗਾ। ਤੇ ਬਾਕੀ ਭਾਜੀ ਨੇ ਵੀ ਇਹ ਦੱਸੀਆਂ ਸੀ ਚੀਜ਼ਾਂ ਵਿੱਚ ਜਿਹੜੀਆਂ ਹੈਗੀਆਂ ਵੀ ਗਾਜਰ ਦਾ ਵੀ ਜੂਸ ਪੀਣਾ ਚਾਹੀਦਾ ਤੇ ਟਮਾਟਰ ਦਾ ਵੀ ਜੂਸ ਪੀਣਾ ਚਾਹੀਦਾ। ਜਿਨ੍ਹਾਂ ਨੂੰ ਵੀ ਹੱਡੀਆਂ ਦੀ ਪ੍ਰੋਬਲਮ ਕੋਈ ਵੀ ਹੈਗੀ ਆ ਉਹ ਜ਼ਰੂਰ ਇਸਤੇਮਾਲ ਕਰਨ। ਥੈਂਕ ਯੂ। ਜੇ ਹੋਰ ਕੁਝ ਯਾਦ ਆਉਂਦਾ ਤਾਂ ਜ਼ਰੂਰ ਵਾਪਸ ਆ ਜਾ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਰਾਜ ਆਸਟ੍ਰੇਲੀਆ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਆਂਟੀ। ਸਤਿ ਸ਼੍ਰੀ ਅਕਾਲ। ਹੋਰ ਕਿੱਦਾਂ ਜੀ? ਠੀਕ ਹੈ ਜੀ। ਆਂਟੀ ਜੀ ਮੈਨੂੰ ਨਾ ਮਾਈਗ੍ਰੇਨ ਹੁੰਦੀ ਸੀ ਅੱਗੇ, ਮੈਂ ਜਿੱਦਾਂ ਸੁਣਿਆ ਵੀ ਰੇਡੀਓ ਤੇ ਇੱਥੋਂ ਪੁੱਛਿਆ ਸੀਗਾ ਤਾਂ ਉਹ ਜਵੈਨ ਵਗੈਰਾ ਭੁੰਨ ਕੇ ਜਿੱਦਾਂ ਹੁੰਦਾ ਸੀ ਨਾ ਉਹਦੀ ਸਮੈਲ ਵਗੈਰਾ, ਉਹ ਤਾਂ ਚਲੋ ਮੈਂ ਉਹਨਾਂ ਠੀਕ ਤਾਂ ਹੋ ਜਾਂਦਾ ਸੀ। ਹੁਣ ਆਂਟੀ ਜੀ ਇੱਦਾਂ ਮੇਰੇ ਪਿੱਛੇ ਮਹੀਨਾ ਕੁ ਹੋ ਗਿਆ ਜਿੱਦਾਂ ਹੋਈ ਜ਼ਿਆਦਾ ਇੱਕ ਵਾਰੀ, ਤਾਂ ਮੈਂ ਦੂਜੇ ਦਿਨ ਜਿੱਦਾਂ ਕੰਮ ਤੇ ਗਿਆ ਤਾਂ ਜਿੱਦਾਂ ਮੈਂ ਬਨਾਨਾ ਫਾਰਮ 'ਚ ਕੰਮ ਕਰਦਾ ਸੀਗਾ ਤਾਂ ਜਦੋਂ ਬਨਾਨਾ ਕੱਟਦੇ ਸੀ ਉਹ ਨਾਈਫ ਮਾਰਾ ਮੇਰੇ ਸਿਰ 'ਚ ਵੀ ਜਿੱਦਾਂ ਡੋਲ ਜਿਹੀ ਪਵੇ ਉਹਦੀ। ਅੱਛਾ। ਤਾਂ ਉਹ ਉੱਦਾਂ ਆਂਟੀ ਜੀ ਹੁਣ ਠੀਕ ਤਾਂ ਹੋ ਗਈ ਆ, ਪਰ ਹੁਣ ਮੇਰੇ ਇੱਦਾਂ ਮੈਂ ਡਾਕਟਰ ਨੂੰ ਵੀ ਦਿਖਾਇਆ, ਉਹ ਕਹਿੰਦਾ ਵੀ ਮੈਂ ਤਾਂ ਪਹਿਲਾਂ ਡਰ ਗਿਆ ਸੀ ਨਾ ਵੀ ਬੰਦਾ ਟਿਊਮਰ ਵਗੈਰਾ ਇੱਦਾਂ ਦੀ ਚੀਜ਼ ਬੰਦਾ ਸੋਚਦਾ ਨਾ ਕੀ ਹੋ ਗਿਆ ਹੋਊਗਾ। ਤਾਂ ਉਹ ਕਹਿੰਦਾ ਵੀ ਇੱਦਾਂ ਤਾਂ ਕੁਛ ਨੀ ਗਾ। ਤਾਂ ਪਰ ਹੁਣ ਮੇਰੇ ਇੱਦਾਂ ਜੀ ਜਿੱਦਾਂ ਰੱਖ ਲਓ ਜੇ ਮੈਂ ਨੀਵੀਂ ਪਾ ਕੇ ਨਾ ਕੰਮ ਕਰਦਾ ਥੱਲੇ ਨੂੰ ਜਿੱਦਾਂ ਫਾਰਮ ਵਗੈਰਾ ਤੇ ਕੋਈ ਪ੍ਰੂਨਿੰਗ ਕਰਨੀ ਜਾਂ ਕੁਛ, ਤਾਂ ਮੇਰਾ ਫਿਰ ਜਾ ਕੇ ਮਾੜਾ ਸਿਰ ਦੁਖਣ ਲੱਗ ਪੈਂਦਾ। ਜਦੋਂ ਮੈਂ ਨੋਰਮਲ ਸਿੱਧਾ ਤੁਰਿਆ ਕੋਈ ਕੰਮ ਕਰਦਾ ਜਿੱਦਾਂ ਰੱਖ ਲਓ ਕੋਈ ਫਾਰਮ 'ਚ, ਫਿਰ ਠੀਕ ਰਹਿੰਦਾ ਜੀ। ਹੁਣ ਮੇਰੇ ਜਿੱਦਾਂ 2 ਹਫ਼ਤਿਆਂ ਬਾਅਦ ਜਿੱਦਾਂ ਹਫ਼ਤੇ ਬਾਅਦ ਹੋ ਜਾਂਦੀ ਛੇਤੀ ਜਿੱਦਾਂ ਰੱਖ ਲਓ ਵੀ ਹੁੰਦਾ ਨਹੀਂ ਵੀ ਕਾਫੀ ਜਿੱਦਾਂ ਸਿਰ ਨੂੰ ਜਿੱਦਾਂ ਵੀਕਨੈਸ ਆ ਗਈ ਉਹਦੀ ਨਾੜਾਂ ਨੂੰ ਜਿੱਦਾਂ ਦੁਖਦਾ ਸੀ ਜਿਹੜਾ ਉਹ ਠੀਕ ਹੋ ਗਿਆ ਜੀ। ਅੱਛਾ ਠੀਕ ਆ, ਕੋਈ ਨਹੀਂ, ਉਹਦਾ ਵੀ ਪੁੱਛ ਲੈਂਦੇ ਆਪਾਂ। ਤਾਂ ਜੇ ਕੋਈ ਹੋਇਆ ਤਾਂ ਜ਼ਰੂਰ ਦੱਸਿਓ ਜੀ। ਮੈਂ ਤਾਂ ਕਈ ਵੇਲੇ ਇੰਨਾ ਜਿਹੜਾ ਕੰਮ ਤੇ ਵੀ ਸਵੇਰ ਨੂੰ ਜਾਣਾ ਹੁੰਦਾ, ਇੱਕ ਫਾਰਮ 'ਚ ਹੁੰਦਾ ਕੰਮ, ਤੁਹਾਨੂੰ ਪਤਾ ਹਾਰਡ ਆ, ਉੱਦਾਂ ਹੀ ਦਿਲ ਜਿਹਾ ਹੋਇਆ ਹੋਰ ਤਰ੍ਹਾਂ ਰਹਿੰਦਾ ਫਿਰ। ਠੀਕ ਆ, ਇੱਕ ਜੁੱਟ ਬਣਾਉਣਾ ਦੱਸਦੇ ਹੁੰਦੇ ਆ, ਪੁੱਛ ਲੈਣੇ, ਉਹਨਾਂ ਕਮਜ਼ੋਰੀ ਦੂਰ ਹੁੰਦੀ ਆ ਸਿਰ ਦੀ। ਹਾਂਜੀ, ਜਿਹੜਾ ਸਿਰ ਨੂੰ ਅੱਜ ਦਾ ਵੀਕਨੈਸ ਹੋ ਗਈ ਹੁੰਦੀ ਆ ਨਾ ਕਾਫੀ, ਇੱਦਾਂ ਹੋ ਗਿਆ ਜੀ। ਠੀਕ ਹੈ ਜੀ। ਥੈਂਕ ਯੂ ਆਂਟੀ ਜੀ। ਥੈਂਕ ਯੂ ਜੀ, ਥੈਂਕ ਯੂ। ਉਹ ਜਿਹੜੇ ਜੁੱਟ ਬਣਾਏ ਜਾਂਦੇ ਜਿਨ੍ਹਾਂ 'ਚ ਇੱਕ 'ਚ ਖਸਖਸ ਪਾਉਂਦੇ ਆ, ਦੂਜੇ 'ਚ ਕੀ ਪਾਉਣ, ਇਹ ਉਹਦੇ ਬਾਰੇ 'ਚ ਕਿਸੇ ਨੂੰ ਪਤਾ ਹੋਇਆ ਤਾਂ ਜ਼ਰੂਰ ਦੱਸਦਾ। ਉਹ ਵੀ ਇੱਕ ਕਹਿੰਦੇ ਵੀ ਕਮਜ਼ੋਰੀ ਆ ਸਿਰ ਦੀ, ਜਿਹੜਾ ਦੁਖਦਾ ਜਾਂ ਨੀਵੀਂ ਪਾਈ ਆ ਜਾਂ ਹੁਣ ਦੁਖਦਾ ਘੱਟ ਆ, ਵੈਸੇ ਇਹਨਾਂ ਨੂੰ ਲੱਗਦਾ ਕਮਜ਼ੋਰੀ ਆ ਗਈ ਆ। 408 272 5200 ਸਟੂਡੀਓ ਦਾ ਫੋਨ ਨੰਬਰ ਹੈ, ਇਸ 'ਤੇ ਕਾਲ ਕਰਕੇ ਤੁਸੀਂ ਦੱਸ ਸਕਦੇ ਹਾਂ। ਪਿਆਰਾ ਸਿੰਘ ਜੀ। ਪਿਆਰਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਆਹ ਜਿਹੜੇ ਆਪਣੇ ਕਹਿੰਦੇ ਦਿਲ ਦੀ ਥੋੜੀ ਹੈਗੀ, ਦਿਲ ਦੇ ਵਾਸਤੇ ਇੱਕ ਬਹੁਤ ਚੰਗੀ ਚੀਜ਼ ਆ ਆਪਣਾ, ਸਵੇਰੇ ਰਾਤ ਨੂੰ ਔਲੇ ਭੇਜਣ ਥੋੜੇ ਸੁੱਕੇ, ਤੇ ਜਾਂ ਔਲਿਆਂ ਦਾ ਆਵਲਾ ਜਿਹੜਾ ਲਿਖਿਆ ਹੁੰਦਾ, ਆਵਲਾ ਆਪਣੇ ਸਟੋਰ ਤੋਂ ਮਿਲ ਜਾਂਦਾ, ਉਹਦਾ ਪਾਊਡਰ ਲੈ ਲੈਣਾ 1 ਚਮਚਾ, ਪਾਣੀ ਦੇ ਗਲਾਸ 'ਚ ਭੇਜ ਦਿਓ ਤੇ ਸਵੇਰੇ ਨੈਨੇ ਕਾਲਜੇ ਉੱਠ ਕੇ ਉਹਨੂੰ ਪੀ ਲਓ ਤੇ ਉਸ ਤੋਂ ਬਾਅਦ ਥੋੜਾ ਜਿਹਾ ਪੀਸ ਅਦਰਕ ਦਾ ਖਾ ਲਓ, ਉਹ ਬਹੁਤ ਹੈਲਪ ਕਰੂਗਾ ਦਿਲ ਵਾਸਤੇ। ਠੀਕ ਹੈ ਜੀ। ਤੇ ਦੂਸਰੀ ਆ ਜਿਹੜੇ ਦੰਦਾਂ ਦੀ ਭੈਣ ਜੀ ਕਹਿੰਦੇ ਸੀ, ਉਹਨਾਂ ਦੀ ਬਹੁਤ ਵਧੀਆ ਇੱਕ ਚੀਜ਼ ਆ, ਜੇ ਉਹ ਰੋਜ਼ ਹੀ ਕਰਨਾ ਟਰਾਈ ਨਾ, ਆਪਣੇ ਸਿਨਮਨ ਹੁੰਦੀ ਨਾ ਦਾਲਚੀਨੀ, ਹਾਂਜੀ, ਉਹਦਾ ਥੋੜਾ ਜਿਹਾ ਲੈਣਾ, ਅੱਧਾ ਚਮਚੇ ਤੋਂ ਵੀ ਅੱਧਾ ਲੈ ਕੇ, ਤਾਂ ਉਨਾ ਹੀ ਹਲਦੀ ਦਾ, ਦੋਨਾਂ ਨੂੰ ਮਿਕਸ ਕਰਕੇ ਮਾੜਾ ਜਿਹਾ ਪਾਣੀ ਜਿੱਦਾਂ ਪਾ ਕੇ, ਤਾਂ ਉਹਨੂੰ ਜਿੱਦਾਂ ਆਪਣਾ ਦੰਦਾਂ ਨੂੰ ਬਰਸ਼ ਕਰੀਦਾ, ਉਹਦਾ ਦੰਦਾਂ ਨੂੰ ਫੇਰਨ ਤੇ ਉਹਨੂੰ 5 ਮਿੰਟ ਬਾਅਦ ਮੂੰਹ 'ਚ ਹੀ ਰਹਿਣ ਦੇਣ। 5 ਮਿੰਟਾਂ ਤੋਂ ਬਾਅਦ ਫਿਰ ਉਹਨੂੰ ਕਰੂੜੀਆਂ ਕਰਕੇ ਕੱਢ ਦੇਣਾ। ਸਵੇਰੇ ਸ਼ਾਮ 2 ਵਾਰੀ ਕਰੇ ਤੇ ਮੇਰਾ ਖਿਆਲ 2-3 ਦਿਨਾਂ ਵਿੱਚ ਉਹਨਾਂ ਦੇ ਦੰਦ, ਕਿਸੇ ਬੰਦੇ ਦੇ ਵੀ ਦਰਦ ਦੁਖਦੇ ਦੰਦ ਹਟ ਜਾਣਗੇ। ਠੀਕ ਹੈ ਜੀ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਦੇ ਨੁਸਖੇ ਜ਼ਰੂਰ ਸ਼ੇਅਰ ਕਰ ਲਿਆ ਕਰੋ ਜੀ, ਪਤਾ ਨਹੀਂ ਹੁੰਦਾ ਉਹ ਕਿਹੜੇ ਕੰਮ ਆ ਜਾ। 408 272 5200 ਸਟੂਡੀਓ ਦਾ ਫੋਨ ਨੰਬਰ ਹੈ। ਅਗਲੇ ਸਾਡੇ ਕਾਲਰ ਨੇ ਜੀ ਅਮਨ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਮੈਂ ਨਾ ਪੁੱਛਣਾ ਸੀਗਾ, ਮੇਰੇ ਨਾ ਮੇਰਾ ਬੇਟਾ ਆ, ਉਹ 3.25 ਸਾਲ ਦਾ ਹੋਣ ਵਾਲਾ ਆ, ਤੇ ਉਹਨੂੰ ਨਾ ਡਾਕਟਰ ਨੇ ਔਟਿਜ਼ਮ ਦੱਸਿਆ ਆ, ਤੇ ਉਹ ਬੋਲਦਾ ਨਹੀਂ ਆ, ਜਿੱਦਾਂ ਆਈ ਕੰਟੈਕਟ ਵੀ ਨਹੀਂ ਕਰਦਾ ਆ, ਤੇ ਗੱਲ ਨੂੰ ਜਿੱਦਾਂ ਸੁਣੇਗਾ ਨਹੀਂ, ਉਹਨੂੰ ਸਮਝ ਨਹੀਂ ਆਉਂਦੀ ਆ, ਤੇ ਗੱਲਾਂ ਵੀ ਬਹੁਤ ਘੱਟ ਵਰਡ ਨੇ ਜਿਹੜੇ ਉਹ ਬੋਲਦਾ ਹੈ। ਜੇ ਉਹਦੇ ਬਾਰੇ ਕਿਸੇ ਨੂੰ ਪਤਾ ਹੋਵੇ ਤੇ ਜ਼ਰੂਰ ਪੁੱਛ ਲੈਣੇ ਜੀ ਆਪਾਂ। ਹਾਂਜੀ, ਤੇ ਉਹਨੂੰ ਔਟਿਜ਼ਮ, ਵੈਸੇ ਇੱਥੇ ਦੇ ਡਾਕਟਰਸ ਨੇ ਉਹਨੂੰ ਔਟਿਜ਼ਮ ਦੱਸਿਆ ਹੋਇਆ ਆ। ਠੀਕ ਹੈ, ਹਾਂਜੀ, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ। ਇਸ ਤਰ੍ਹਾਂ ਦੇ ਬਹੁਤ ਬੱਚੇ ਹੁੰਦੇ ਆ, ਪਰ ਉਹਨਾਂ ਨੂੰ ਥੈਰੇਪੀ ਵਗੈਰਾ ਦੀ ਲੋੜ ਤੇ ਹੁੰਦੀ ਆ। ਪੁੱਛ ਵੀ ਲੈਂਦੇ ਆ ਜੀ ਆਪਾਂ। ਅਗਲੇ ਕਾਲਰ ਨੇ ਪਰਮਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਤਾਂ ਫੀਡਬੈਕ ਦੇਣੀ ਸੀ ਜੀ। ਜੀ, ਮੈਨੂੰ ਪਿਛਲੇ ਕੋਈ 4-5 ਸਾਲ ਤੋਂ ਐਸਿਡ ਬਣਦਾ ਸੀ, ਔਰ ਮੈਂ ਬਿਨਾਂ ਇੱਕ ਗੋਲੀ ਤੋਂ ਇੱਕ ਦਿਨ ਵੀ ਨਹੀਂ ਰਹਿ ਸਕਦੀ ਸੀ, ਖਾਲੀ ਪੇਟ ਜਿਹੜੀ ਗੋਲੀ ਖਾਣੀ। ਤੇ ਤੁਹਾਡੇ ਰੇਡੀਓ ਤੇ ਕਿਸੇ ਨੇ ਦੱਸਿਆ ਸੀ ਕਿ ਜੀਰਾ ਸਵੇਰੇ ਲੈਣਾ ਨਾ, ਕੱਚਾ ਜੀਰਾ। ਹਾਂਜੀ, ਤੇ ਉਹ ਮੈਨੂੰ ਲੱਗਦਾ ਮਹੀਨਾ ਕੁ ਹੋਇਆ ਹੈ, ਔਰ ਤੁਸੀਂ ਬਲੀਵ ਨਹੀਂ ਕਰਨਾ, ਮੈਂ ਗੋਲੀ ਬਿਲਕੁਲ ਮੇਰੀ ਬੰਦ ਹੋ ਗਈ ਹੈ। ਅੱਛਾ ਜੀ, ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ। ਜਦੋਂ ਤੁਹਾਨੂੰ ਕੋਈ ਬਿਮਾਰੀ ਹੁੰਦੀ ਆ, ਜਦੋਂ ਤੁਹਾਨੂੰ ਉੱਥੋਂ ਆਰਾਮ ਆਉਂਦਾ ਆ, ਤੇ ਫਿਰ ਤੁਹਾਨੂੰ ਖੁਸ਼ੀ ਵੀ ਹੁੰਦੀ ਆ ਕਿ ਇਸ ਬਿਮਾਰੀ ਤੋਂ ਸਾਨੂੰ ਆਰਾਮ ਆ ਗਿਆ। ਤੇ ਇਸ ਕਰਕੇ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। 408-272-5200 ਸਟੂਡੀਓ ਦਾ ਫੋਨ ਨੰਬਰ ਆ। ਆਪਾਂ ਇੱਕ ਬ੍ਰੇਕ ਲੈਣੇ, ਜਿਹੜੇ ਹੋਲਡ ਤੇ ਪਲੀਜ਼ ਹੋਲਡ ਤੇ ਇਸੇ ਤਰ੍ਹਾਂ ਬਣੇ ਰਹਿਣਾ। ਜਦੋਂ ਜੇ ਕਿਸੇ ਨੇ ਕਾਲ ਕਰਨੀ ਹੈ ਤਾਂ ਤੁਸੀਂ ਕਾਲ ਵੀ ਕਰ ਸਕਦੇ ਆ। ਆਉਣੇ ਆ ਇੱਕ ਬ੍ਰੇਕ ਤੋਂ ਬਾਅਦ। ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਠੀਕ ਰੱਖਣ ਦੀ ਗੱਲਬਾਤ ਕਰਦੇ ਹਾਂ ਕਿ ਤੁਸੀਂ ਕਈ ਵਾਰੀ ਬਹੁਤ ਸਾਰੀਆਂ ਐਲੋਪੈਥੀ ਦੀਆਂ ਦਵਾਈਆਂ ਲੈਂਦੇ ਆ, ਕਈ ਵਾਰ ਤੁਹਾਨੂੰ ਲੈਣੀਆਂ ਪੈਂਦੀਆਂ, ਤੁਸੀਂ ਡਾਕਟਰ ਦੇ ਜਾਂਦੇ ਆ, ਤੁਹਾਨੂੰ ਦਵਾਈ ਦਿੰਦੇ ਆ, ਪਰ ਉਸ ਦੇ ਨਾਲ ਦਵਾਈਆਂ ਨੂੰ ਘੱਟ ਕਰਨ ਦੇ ਲਈ ਤੁਸੀਂ ਆਪਣੇ ਘਰੇਲੂ ਇਲਾਜ ਆਪ ਕਰ ਸਕਦੇ। ਫੀਡਬੈਕ ਵੀ ਤੁਹਾਨੂੰ ਪੁੱਛਦੇ ਆ ਕਿ ਤੁਸੀਂ ਫੀਡਬੈਕ ਵੀ ਪਲੀਜ਼ ਜ਼ਰੂਰ ਦਿਆ ਕਰੋ, ਕਿ ਜ਼ਰੂਰੀ ਨਹੀਂ ਹੁੰਦੀ ਕਿ ਤੁਹਾਨੂੰ ਇੱਕ ਚੀਜ਼ ਨਾਲ ਹੀ ਆਰਾਮ ਆਉਣਾ ਆ। ਤੁਸੀਂ ਕੋਸ਼ਿਸ਼ ਕਰ ਸਕਦੇ। ਸਾਈਡ ਇਫੈਕਟ ਨਹੀਂ ਹੁੰਦੇ ਇਹਨਾਂ ਚੀਜ਼ਾਂ ਦੇ। ਬਾਏ ਗਰਮੀ ਹੁੰਦੀ ਆ, ਅਤੇ ਜਾਂ ਤੁਹਾਨੂੰ ਕਿਸੇ ਚੀਜ਼ ਦੀ ਐਲਰਜੀ ਆ, ਉਹ ਤੁਹਾਨੂੰ ਪਤਾ ਹੀ ਹੁੰਦਾ ਕਿ ਆਹ ਚੀਜ਼ ਮੈਂ ਨਹੀਂ ਖਾਣੀ। ਜਿਸ ਤਰ੍ਹਾਂ ਬਹੁਤੇ ਸਾਰੇ ਲੋਕਾਂ ਨੂੰ ਪੀਨਟ ਬਟਰ ਤੋਂ ਪਤਾ ਹੈ ਕਿ ਉਹ ਨਹੀਂ ਖਾਣਾ। ਸੋ ਜਿਸ ਚੀਜ਼ ਤੋਂ ਵੀ ਤੁਹਾਨੂੰ ਐਲਰਜੀ ਹੁੰਦੀ ਆ ਜਾਂ ਕੁਛ ਵੀ ਹੁੰਦਾ, ਉਹ ਤੁਸੀਂ ਨਹੀਂ ਲੈਣਾ, ਪਰ ਤੁਸੀਂ ਇਹਨਾਂ ਚੀਜ਼ਾਂ ਦੇ ਇਲਾਜ ਕਰ ਸਕਦੇ ਆ। ਇਹਦੇ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਅੱਗੇ ਤੁਹਾਡੀ ਮਰਜ਼ੀ ਆ ਜੀ। ਅਸੀਂ ਤਾਂ ਜਿਹੜਾ ਤੁਹਾਨੂੰ ਦੱਸੀ ਜਾਂਦੇ ਹਾਂ ਕਿ ਕੀ ਲੈ ਸਕਦੇ ਹਾਂ, ਕਿਹੜੀ ਚੀਜ਼ ਤੋਂ ਲੈ ਸਕਦੇ ਹਾਂ। 408-272-5200 ਡਾਕਟਰ ਸਾਡੇ ਕੋਲ ਕੋਈ ਨਹੀਂ ਹੈਗਾ, ਸਿਰਫ ਅਤੇ ਸਿਰਫ ਸਾਡੇ ਸਰੋਤੇ ਹੀ ਆ, ਉਹੀ ਡਾਕਟਰ ਆ, ਉਹੀ ਮਰੀਜ਼ ਆ। ਅਤੇ ਫੀਡਬੈਕ ਲਈ ਇੱਕ ਵਾਰੀ ਫਿਰ ਜ਼ਰੂਰ ਪੁੱਛਦੇ ਹਾਂ। ਅੱਗੇ ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। ਕਾਲਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਭ ਤੱਕ ਪਹੁੰਚਾਇਆ ਬੀਸਰਾ ਪ੍ਰਭਾਤ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਗ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਗਟ ਓਹਾਇਓ, ਸੰਤ ਸਿੰਘ ਤੇ ਦੇਵਾ, ਕਰਨੈਲ ਸਿੰਘ ਰੰਧਾਵਾ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਡਰਲਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੁਬਾ ਸੇਰੀ, ਬਲਜੀਤ ਸਿੰਘ ਹਰਦੀਪ ਕੌਰ ਧੌਂਸੀ ਸੈਕਰਾਮੈਂਟੋ, ਕੁਲਵੰਤ ਸਿੰਘ ਤੇ ਨਵਿੰਦਰ ਕੌਰ ਬੋਥਲ ਵਾਸ਼ਿੰਗਟਨ, ਜਚਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋਵ, ਕਰਮਜੀਤ ਸਿੰਘ, ਸੁਖਵਿੰਦਰ ਕੌਰ ਲਿਵਿੰਸਟਨ, ਬਹਾਦਰ ਸਿੰਘ ਗਿੱਲ, ਜਿਨ੍ਹਾਂ ਦਾ ਫੋਨ ਨੰਬਰ 5594920513। ਇਹ ਹੋਮੋਪੈਥੀ ਦੀਆਂ ਦਵਾਈਆਂ ਬਾਰੇ ਇਹਨਾਂ ਤੋਂ ਇਨਫੋਰਮੇਸ਼ਨ ਲੈ ਸਕਦੇ ਹੋ। ਹਰਵਿੰਦਰ ਸਿੰਘ ਫਰੈਜ਼ਨੋ, ਬਹੁਤ ਬਹੁਤ ਧੰਨਵਾਦ। ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਪਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਅਤੇ ਹੁਣ ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਨੇ ਗਰਮੇਜ ਕੌਰ। ਹਾਂਜੀ, ਬਲਵਿੰਦਰ ਜੀ ਪਿਆਰ ਤੁਹਾਡੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਤੁਸੀਂ ਜੁੱਟ ਬਾਰੇ ਦੱਸਦੇ ਸੀ। ਜੁੱਟ ਦੇ ਵਿੱਚ ਇਸ ਫੁੱਲ ਨਾ ਭਰਨਾ ਹੁੰਦਾ ਆ। ਖਾਸ ਦੀ ਆਪਣੀ ਮਰਜ਼ੀ ਆ। ਤੇ ਬਾਕੀ ਜੋ ਜੁੱਟ, ਜਦੋਂ ਆਪਾਂ ਜੁੱਟ ਦੀ ਚਾਕਲੀ ਕੱਢ ਲੈਣੀ ਆ, ਉਹਦੇ ਵਿੱਚ ਭਰ ਕੇ ਤੇ ਮੋਟਾ ਮੋਟਾ ਰੋਟੀ ਨਾਲੋਂ ਜ਼ਿਆਦਾ ਕਰੜਾ ਜਿਹਾ ਆਟਾ ਕਰਕੇ ਤੇ ਉਹ ਸਾਰਾ ਉੱਤੇ ਲਾ ਕੇ ਫਿਰ ਉਹਨੂੰ ਤੁਸੀਂ ਚਾਹੇ ਘਿਓ 'ਚ ਚਾਹੇ ਦੁੱਧ 'ਚ, ਜਦੋਂ ਬਰਾਉਨ ਹੋ ਜਾਵੇ, ਰਿੱਝ ਕੇ ਨਾ ਬਰਾਉਨ ਜਿਹੜਾ ਹੋ ਜਾਵੇ ਆਟਾ ਉੱਤੋਂ, ਫਿਰ ਕੱਢ ਲੈਣਾ। ਕੱਢ ਕੇ ਬਾਕੀ ਸਾਰੇ ਜਿੰਨਾ ਵੀ ਉਹ ਨਹੀਂ ਪਾਉਣਾ ਆ, ਜਿੱਦਾਂ ਜੇ ਖਸਖਸ ਪਾਉਣੀ ਆ ਜਾਂ ਸੌਗੀ ਜੋ ਵੀ ਪਾਉਣਾ ਆ, ਮਗਜ਼ ਬਦਾਮ ਜੋ ਵੀ ਪਾਉਣਾ, ਉਹ ਫਿਰ ਬਾਅਦ 'ਚ ਪਾ ਸਕਦੇ। ਪਰ ਰੈਂਡ ਜਾਂ ਬਲੈਂਡਰ ਵੱਡਾ ਹੋਵੇ, ਉਹਦੇ 'ਚ ਉਹ ਕੱਟ ਕੇ ਹੋ ਜਾਂਦਾ ਇਹ ਫਿਰ। ਹਾਂਜੀ, ਤੇ ਆਹੀ ਦੱਸਣਾ ਸੀਗਾ ਵੀ ਫਿਰ ਜੁੱਟ ਬਣ ਜਾਂਦਾ ਸੋਹਣਾ। ਸਾਰੀਆਂ ਚੀਜ਼ਾਂ ਡਰਾਈ ਜਿੰਨੀਆਂ ਵੀ ਉਹ ਨਹੀਂ ਪਾਉਣੀਆਂ ਪਾ ਸਕਦੇ ਆ ਜੀ। ਠੀਕ ਹੈ ਜੀ। ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਬੋਬੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬੋਬੀ ਬੋਲਦਾ ਜੀ। ਹਾਂਜੀ,
ਭਾਜੀ ਕਿ ਦੱਸ ਰਹੇ ਸੀਗੇ ਹਾਰਟ ਬਾਰੇ, ਹਾਰਟ ਨੂੰ ਸਟਰੋਂਗ ਕਰਨ ਲਈ ਕਿਹੜੀ ਦਵਾਈ ਚਾਹੀਦੀ ਹੁੰਦੀ ਆ। ਮੈਂ ਤਾਂ ਚਲੋ ਫਿਜ਼ੀਕਲੀ ਤਾਂ ਸਾਰਿਆਂ ਨੂੰ ਕੋਈ ਨਾ ਕੋਈ ਪ੍ਰੋਬਲਮ ਰਹਿੰਦੀ ਆ। ਮੈਂ ਓਵਰਆਲ ਗੱਲ ਕਰੂੰਗਾ ਕਿ ਹਾਰਟ ਇਕੱਲੇ ਨੂੰ ਨਹੀਂ, ਉੱਦਾਂ ਵੀ ਸਭ ਤੋਂ ਜ਼ਿਆਦਾ ਜੋ ਅਫੈਕਟ ਕਰਦਾ ਆਪਣੀ ਹੈਲਥ ਨੂੰ ਉਹ ਆਪਣਾ ਇਮੋਸ਼ਨਲ ਲੈਵਲ ਬਹੁਤ ਨੈਗੇਟਿਵਲੀ ਅਫੈਕਟ ਕਰਦਾ ਹਾਰਟ ਨੂੰ ਵੀ ਉਹ। ਤੇ ਦੇਖਿਆ ਹੋਣਾ ਪਿੰਡਾਂ ਦੀਆਂ ਬੀਬੀਆਂ, ਉਹਨਾਂ ਦੀ ਡਾਇਟ ਤਾਂ ਕੋਈ ਮਾੜੀ ਨਹੀਂ ਹੁੰਦੀ ਜਿਹੜੀ ਆਪਾਂ ਅੱਜ ਕੱਲ੍ਹ ਮਾੜੀ ਡਾਇਟ ਦੱਸਦੇ ਹਾਂ, ਪਰ ਫਿਰ ਵੀ ਉਹਨਾਂ ਨੂੰ ਸਾਰੀਆਂ ਉਹ ਪ੍ਰੋਬਲਮ ਹੁੰਦੀਆਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਜੇ ਇਕੱਲਾ ਡਾਇਟ ਨਾਲ ਦੇਖੀਏ ਤਾਂ। ਉਹਦਾ ਕਾਰਨ ਸਭ ਤੋਂ ਜ਼ਿਆਦਾ ਅਫੈਕਟ ਅੱਜ ਕੱਲ੍ਹ ਜਿਹੜਾ ਜ਼ਮਾਨਾ ਹੈ ਨਾ, ਖਾਸ ਕਰਕੇ ਇਹ ਬੜਾ ਆ ਗਿਆ, ਜਿੱਦਾਂ ਜਿਵੇਂ ਕਹਿੰਦੇ ਆਪਾਂ ਕਲਯੁੱਗ ਵੱਧ ਗਿਆ। ਫਾਸਟ ਦਾ ਜ਼ਮਾਨਾ ਨਹੀਂ ਰਿਹਾ ਕਿਸੇ ਨੂੰ ਕਰਨ ਦਾ। ਉਹਦਾ ਕਰਕੇ ਵੀ ਜਦੋਂ ਜਿਹੜੀ ਚਿੰਤਾ ਆ ਉਹ ਸਾਰੇ ਪ੍ਰੋਬਲਮ ਉੱਥੋਂ ਸ਼ੁਰੂ ਹੁੰਦੀਆਂ। ਮੇਨਲੀ ਤੁਹਾਨੂੰ ਜਦੋਂ ਇੱਦਾਂ ਹੀ ਜੋ ਬੰਦੇ ਨੂੰ ਧੱਕਾ ਲੱਗਦਾ ਜ਼ਿੰਦਗੀ, ਹਰੇਕ ਨੂੰ ਕੋਈ ਨਾ ਕੋਈ, ਹਰੇਕ ਦੀ ਚਲੋ ਪ੍ਰੋਬਲਮਾਂ ਹੁੰਦੀਆਂ ਆ। ਅਸੀਂ ਸਭ ਤੋਂ ਜ਼ਰੂਰੀ ਆ ਆਪਾਂ ਇਮੋਸ਼ਨਲੀ ਆਪਣੇ ਆਪ ਨੂੰ ਜਿਹੜਾ ਸਟਰੋਂਗ ਹੈ, ਆਪਣਾ ਐਕਸਪੀਰੀਅੰਸ ਦੱਸ ਰਿਹਾ, ਇਮੋਸ਼ਨਲੀ ਸਟਰੋਂਗ ਰੱਖਣਾ ਆਪਣੇ ਆਪ ਨੂੰ ਬਹੁਤ ਜ਼ਰੂਰੀ ਆ। ਕਿਉਂਕਿ ਲਾਲਚ ਇੰਨਾ ਜ਼ਿਆਦਾ ਦੁਨੀਆ ਦੇ ਵੱਧ ਗਿਆ ਆ ਹਰ ਚੀਜ਼ ਦਾ। ਮਤਲਬ ਕਿ ਤੁਸੀਂ ਸਾਰੀ ਜ਼ਿੰਦਗੀ ਕੋਈ ਤੁਹਾਡਾ ਰਿਸ਼ਤੇਦਾਰ ਆ, ਘਰ ਦਾ ਆ, ਤੁਹਾਨੂੰ ਪਤਾ ਨਹੀਂ ਉਹਦੇ ਦਿਲ 'ਚ ਕੀ ਚੱਲ ਰਿਹਾ। ਲਾਲਚ ਇਕੱਲਾ ਪੈਸੇ ਦਾ ਹੀ ਨਹੀਂ, ਹੋਰ ਵੀ ਬਹੁਤ ਅੱਜ ਕੱਲ੍ਹ ਸਾਰਾ ਕੁਝ ਹੁੰਦੇ ਵੀ ਲੋਕ ਬਹੁਤ ਲਾਲਚ ਕਰਦੇ ਆ। ਤੇ ਮੇਨਲੀ ਇਹ ਇਮੋਸ਼ਨਲੀ ਆਪਣੇ ਆਪ ਨੂੰ ਜਿਹੜਾ ਸਟਰੋਂਗ ਕਰੋ, ਕਿਸੇ ਤੋਂ ਕੁਛ ਐਕਸਪੈਕਟ ਨਾ ਕਰੋ ਸਿਵਾਏ ਪਰਮਾਤਮਾ ਤੋਂ, ਤੇ ਆਪਣੇ ਆਪ ਨੂੰ ਇੱਦਾਂ ਰੱਖੋ ਵੀ ਤੁਹਾਨੂੰ ਕੋਈ ਚੀਜ਼ ਅਫੈਕਟ ਨਾ ਕਰੇ। ਪਹਿਲਾਂ ਹੀ ਇੱਦਾਂ ਬਣਾ ਕੇ ਚੱਲੋ ਸ਼ੁਰੂ 'ਚ ਹੀ, ਤੇ ਤੁਸੀਂ ਜਦੋਂ ਓਲਡਰ ਏਜ ਵੀ ਜਾਂਦੇ ਆ ਫਿਰ ਤੁਸੀਂ ਸਟਰੋਂਗ ਰਹਿੰਦੇ ਆ। ਇਹ ਮੇਨ ਚੀਜ਼ ਆ ਜਿਹੜੀ ਤੁਹਾਨੂੰ ਬਹੁਤ ਜ਼ਿਆਦਾ ਅਫੈਕਟ ਕਰਦੀ ਆ। ਖਾਸ ਕਰਕੇ ਦੇਖਿਆ ਹੋਣਾ ਔਰਤਾਂ ਘਰਾਂ ਦੀਆਂ ਵਿੱਚ ਵਿਚਾਰੀਆਂ ਨਿਆਣਿਆਂ ਦੇ ਫਿਕਰਾਂ 'ਚ ਹੀ ਲੱਗੀਆਂ ਰਹਿੰਦੀਆਂ। ਮੁਕਤ ਹੋਣਾ ਚਾਹੀਦਾ, ਹੋ ਤਾਂ ਨਹੀਂ ਹੁੰਦਾ ਪਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਰ ਸਭ ਤੋਂ ਜ਼ਰੂਰੀ ਹੈ ਇਹ ਜੀ, ਇੱਥੇ ਟੌਪਿਕ ਵੀ ਤੁਸੀਂ ਇੱਥੇ ਕਦੀ ਲੈ ਕੇ ਆਓ ਜਿਹੜਾ ਅੱਜ ਕੱਲ੍ਹ ਨਾ ਆਪਣੇ ਲੋਕਾਂ ਦੇ ਵਿੱਚ, ਮੈਂ ਤਾਂ ਬਹੁਤ ਪੁਰਾਣਾ ਇੱਥੇ ਆਇਆ ਹੋਇਆ, ਨਿੱਕੀ ਉਮਰ ਆ ਗਿਆ ਸੀਗਾ, ਮੈਨੂੰ ਹੋ ਗਿਆ 23-24 ਸਾਲ। ਆ ਜਿਹੜੇ 8-10 ਸਾਲਾਂ ਦੇ ਲੋਕ ਇੱਥੇ ਆਏ, ਇਹਨਾਂ 'ਚ ਇੰਨਾ ਕੁ ਜ਼ਿਆਦਾ ਲਾਲਚ ਹੈ ਨਾ, ਕਿਉਂਕਿ ਈਜ਼ੀ ਮਨੀ ਬਹੁਤ ਅਵੇਲੇਬਲ ਹੋ ਗਈ ਆ ਕਿ ਇੰਨੇ ਪੈਸੇ ਸੌਖੇ ਨਹੀਂ ਬਣਦੇ ਹੁੰਦੇ ਸੀ, ਬਹੁਤ ਹਾਰਡ ਵਰਕ ਕਰਨਾ ਪੈਂਦਾ ਸੀ। ਅੱਜ ਕੱਲ੍ਹ ਟਰੱਕਾਂ ਦੇ ਵਿੱਚ ਜਾਂ ਹੋਰ ਬਹੁਤ ਲੋਕਾਂ ਕੋਲ ਜਿਹੜੇ 8-10 ਸਾਲ ਦੇ ਵਿੱਚ ਆਏ ਆ 5 ਸਾਲਾਂ 'ਚ, ਇਹਨਾਂ ਕੋਲ ਬਹੁਤ ਈਜ਼ੀ ਮਨੀ ਆ ਗਈ। ਠੀਕ ਹੈ, ਇਹਨਾਂ ਵਿਸ਼ਿਆਂ ਤੇ ਅਸੀਂ ਗੱਲ ਕਿਤੇ ਨਾ ਕਰਦੇ ਰਹਿੰਦੇ ਹਾਂ ਹੋਰ ਸ਼ੋਆਂ ਦੇ ਵਿੱਚ, ਤੇ ਇਸ ਪ੍ਰੋਗਰਾਮ ਦੇ ਅਸੀਂ ਬਹੁਤ ਵਧੀਆ ਤੁਸੀਂ ਟਿਪ ਦਿੱਤਾ ਕਿ ਸਦਾ ਸਟਰੋਂਗ ਰਹੋ, ਸਦਾ ਹੀ ਪੋਜ਼ਿਟਿਵ ਸੋਚੋ। ਜੀ ਮੈਂ ਬੜੇ ਹਾਰਡ ਟਾਈਮ 'ਚ ਨਿਕਲਿਆ ਸਾਲ ਵਿੱਚ, ਤੇ ਮੈਂ ਬਹੁਤ ਮੈਂਟਲੀ ਸਟਰੋਂਗ ਗਿਣਦਾ ਆਪਣੇ ਆਪ ਨੂੰ, ਕਿਉਂਕਿ ਮੈਂ ਬਹੁਤ ਹਾਰਡ ਲਾਈਫ 'ਚ। ਥੈਂਕ ਯੂ। ਮੇਰੀ ਜਗ੍ਹਾ ਕੋਈ ਵੀਕ ਮਾਈਂਡਡ ਹੁੰਦਾ ਤੇ ਹੋਰ ਪ੍ਰੋਬਲਮਾਂ ਹੋ ਸਕਦੀਆਂ। ਇੱਕ ਤੁਹਾਨੂੰ ਮੈਂ ਹੋਰ ਇੱਕ ਉਹਦਾ ਟਿਪ ਦੇ ਦਿੰਦਾ, ਉਹਦੇ ਲਈ ਬਹੁਤ ਜ਼ਰੂਰੀ ਆ ਇਹ, ਉਹਦੀ ਡਾਇਬਟੀਜ਼ ਜਿਹਨਾਂ ਨੂੰ ਹੈਗੀ ਆ, ਉਹ ਪਨੀਰਾ ਡੋਡੀ ਹੁੰਦੀ ਹੈ, ਇੱਕ ਦੇਸੀ ਦਵਾਈ ਆ। ਹਾਂ, ਪਨੀਰ ਡੋਡੀ, ਉਹ ਬਹੁਤ ਜ਼ਿਆਦਾ ਵਧੀਆ ਚੀਜ਼ ਆ। ਕਦੀ ਆਪਣਾ ਉਹਨੂੰ ਨਾ ਚੀਨੀ ਦੇ ਕੱਪ 'ਚ ਭੇਣਾ ਆ ਰਾਤ ਨੂੰ, ਤੇ ਇੱਕ ਵਾਰੀ ਭੇਣੇ ਆ ਥੋੜੇ ਜਿਹਾ ਫੁੱਲ, ਤੇ 2 ਵਾਰੀ ਪੀਣਾ। ਜਿੱਦਾਂ ਮਤਲਬ ਕਿ ਇੱਕ ਦਿਨ ਪੀ ਲਿਆ, ਫਿਰ ਦੂਜੇ ਦਿਨ ਫੇਰ ਪਾਣੀ ਪਾਤਾ, ਸਵੇਰ ਨੂੰ ਪਾਉਣ ਕੇ ਪੀ ਲਿਆ। ਠੀਕ ਹੈ ਜੀ। 2 ਵਾਰ ਤੋਂ ਵੱਧ ਨਹੀਂ ਵਰਤਣਾ ਉਹਨੂੰ, ਫਿਰ ਛੱਡ ਦੇਣੇ, ਫਿਰ ਨਵੇਂ ਪਾ ਲੈਣੇ ਆ। ਉਹਨਾਂ ਤੁਹਾਡਾ ਸ਼ੂਗਰ ਲੈਵਲ ਬਹੁਤ ਲੋ ਆ ਜਾਂਦਾ। ਠੀਕ ਹੈ ਜੀ, ਥੈਂਕ ਯੂ। ਓਕੇ ਜੀ, ਥੈਂਕ ਯੂ ਭਾਬੀ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਅਗਲੇ ਸਾਡੇ ਕਾਲਰ ਨੇ ਸਤਨਾਮ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਮੈਂ ਨਾ ਲਾਸਟ ਟਾਈਮ ਇੱਕ ਪੁੱਛਿਆ ਸੀਗਾ, ਮੈਂ ਆਨਸਰ ਸੁਣਿਆ ਨਹੀਂ। ਮੇਰੇ ਪੈਰਾਂ ਤੇ ਉਹ ਛੋਟੇ ਛੋਟੇ ਛਾਲੇ ਹੋ ਜਾਂਦੇ ਆ, ਇੱਕ ਪੈਰ ਤੇ ਹੁੰਦੇ ਆ ਪਾਣੀ ਵਾਲੇ। ਮੈਂ ਕੋਈ ਇਲਾਜ ਹੋਵੇ ਤਾਂ ਕੋਈ ਕਿਸੇ ਨੂੰ ਪਤਾ ਦੱਸਣ, ਨੂੰ ਪਤਾ ਨਹੀਂ ਕਿਉਂ ਨਹੀਂ, ਕਿਹੜੀ ਚੀਜ਼ ਨਾਲ ਕਰਕੇ ਹੁੰਦੇ ਆ। ਠੀਕ ਹੈ, ਕੋਈ ਨਹੀਂ, ਅੱਜ ਫਿਰ ਪੁੱਛ ਲਿਆ ਤੁਸੀਂ। ਠੀਕ ਹੈ। ਹਾਂਜੀ, ਇੱਕ ਮੇਰੀ ਮਦਰ ਦੇ ਆਹ ਹਫ਼ਤਾ ਕੁ ਹੋ ਗਿਆ, ਉਹਨਾਂ ਦੇ ਸਿਰ ਦੀ ਨਾ ਰੇਡੀਏਸ਼ਨ ਹੋਈ ਸੀ, ਤੇ ਉਹ ਹੁਣ ਉਹਨਾਂ ਨੂੰ 5 ਟ੍ਰੀਟਮੈਂਟ ਹੋਈਆਂ ਸੀ। ਉਹਦੇ ਬਾਅਦ 'ਚ ਉਹਨਾਂ ਨੂੰ ਦੂਜਾ ਦਿੱਤਾ, ਵਿੱਚ ਸਟੀਰੋਇਡ ਦਿੱਤੇ ਸੀ ਖਾਣ ਨੂੰ। ਅੱਛਾ। ਹੁਣ ਉਹ ਨਾ ਜ਼ਿਆਦਾ ਵੀਕਨੈਸ ਫੀਲ ਕਰਦੇ ਆ, ਮੈਂ ਉਹਨਾਂ ਨੂੰ ਕੀ ਦੇ ਸਕਦੀ ਖਾਣ ਨੂੰ? ਠੀਕ ਹੈ ਜੀ। ਹਾਂਜੀ, ਚਲੋ ਕਿਸੇ ਨੂੰ ਪਤਾ ਜ਼ਰੂਰ ਦੱਸੋ। ਥੈਂਕ ਯੂ ਜੀ, ਥੈਂਕ ਯੂ। ਬਹਾਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਰਿਮੋਟਾਇਡ ਜਿਹੜਾ ਭੈਣਾਂ ਨੇ ਪੁੱਛਿਆ ਸੀਗਾ, ਰਿਮੋਟਾਇਡ ਗਠੀਏ ਦੀ ਪ੍ਰੋਬਲਮ ਸੀਗੀਆਂ। ਹਾਂਜੀ। ਤਾਂ ਉਹਦੇ ਵਾਸਤੇ ਹੋਮਿਓਪੈਥੀ ਦੀਆਂ ਕੁਛ ਦਵਾਈਆਂ ਆਉਂਦੀਆਂ ਨੇ, ਕਾਫੀ ਦਵਾਈਆਂ ਨੇ ਵੈਸੇ ਤਾਂ। ਮੈਂ 3 ਕੁ ਦਵਾਈਆਂ ਦੱਸ ਦਿੰਦਾ। ਉਹ ਕਿਸੇ ਵੀ ਹੋਮਿਓਪੈਥੀ ਵਾਲੇ ਤੋਂ ਵੈਸੇ ਤਾਂ ਸਲਾਹ ਨਾਲ ਹੀ ਲੈਣੀਆਂ ਚਾਹੀਦੀਆਂ ਹੁੰਦੀਆਂ, ਆਪਦੇ ਸਿੰਪਟਮ ਦੱਸ ਕੇ ਲੈਣੇ ਚਾਹੀਦੇ ਆ, ਕਿਉਂਕਿ ਸਾਡੀਆਂ ਜਿਵੇਂ ਇੱਕ ਭਾਈ ਨੇ ਦੱਸਿਆ ਪੇਟ ਦੀਆਂ ਪ੍ਰੋਬਲਮਾਂ, ਜਿਵੇਂ ਕਿਸੇ ਨੂੰ ਕਬਜੀ ਹੈਗੀ ਆ ਜੀ, ਕਬਜੀ ਦੇ ਨਾਲ ਸਾਰੀਆਂ ਪ੍ਰੋਬਲਮਾਂ ਇਨਵਾਈਟ ਹੋ ਜਾਂਦੀਆਂ ਨੇ। ਤੇ ਇਹਦੇ ਲਈ ਹਾਂਜੀ, ਸਿਮੀਸਿਫਿਊਗਾ, ਕਾਲੀਫਾਲਮ ਤੇ ਵੋਇਲਾ ਔਰਡੇਟਾ, ਵਾਇਓਲਾ ਔਰਡੇਟਾ, ਇਹ ਦਵਾਈਆਂ ਨੇ ਜਿਹੜੀਆਂ ਮੇਨ ਨੇ। ਕੁਛ ਦਵਾਈਆਂ ਉਹ ਲਈਆਂ ਜਾ ਸਕਦੀਆਂ ਨੇ। ਰੂਮੇਟਾਇਡ
ਉਹਨੂੰ ਬੀਬੀ ਨੂੰ ਕਹਿਣਾ ਨਹੀਂ ਸੀ ਆਉਂਦਾ, ਉਹ ਰੂਮੇਟਾਇਡ ਆਉਂਦੀ ਦਵਾਈ ਆਪਣੇ ਗਠੀਏ ਦਾ ਨਾਂ ਹੈਗਾ ਜੀ। ਹਾਂਜੀ, ਤੇ ਭੈਣ ਜੀ ਬੋਡੀ ਦੇ ਕਿਸੇ ਵੀ ਔਰਗਨ ਜਿਵੇਂ ਦਿਲ ਜਾਂ ਲੰਗਸ ਦੇ ਵਿੱਚ ਪਾਣੀ ਭਰਦਾ ਹੋਵੇ, ਜਿੱਥੇ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਆ ਉਹ ਕਿਸੇ ਵੀ ਹੋਮਿਓਪੈਥੀ ਵਾਲੇ ਨਾਲ ਗੱਲ ਕਰ ਲੈਣ ਤੇ ਇਹ ਹੋ ਸਕਦੀ ਹੈ ਜੀ ਚੀਜ਼ ਠੀਕ। ਹਫ਼ਤੇ ਦੇ ਵਿੱਚ ਇਹ ਪਾਣੀ ਸਾਰੇ ਔਰਗਨਾਂ ਦੇ ਵਿੱਚੋਂ ਨਿਕਲ ਸਕਦਾ, ਕੋਈ ਵੱਡੀ ਪ੍ਰੋਬਲਮ ਨਹੀਂ ਹੈਗੀ ਹੋਮਿਓਪੈਥੀ ਦੇ ਵਾਸਤੇ ਜੀ। ਬਹੁਤ ਪ੍ਰੋਬਲਮਾਂ ਆਉਂਦੀਆਂ ਨੇ ਜਿਨ੍ਹਾਂ ਦੀਆਂ ਦਿਲ ਦੀਆਂ ਸਰਜਰੀਆਂ ਹੋ ਜਾਂਦੀਆਂ ਨੇ, ਉਦੋਂ ਬਾਅਦ ਫਿਰ ਲੰਗਸ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ। ਕਈ ਵਾਰੀ ਕਿਡਨੀ ਦੀ ਕੋਈ ਪ੍ਰੋਬਲਮ ਹੋ ਜਾਂਦੀ ਆ, ਜਿਵੇਂ ਸ਼ੂਗਰ ਵਾਲਿਆਂ ਨੂੰ ਕਿਡਨੀ ਦੀ, ਅੱਖਾਂ ਦੀ ਤੇ ਬ੍ਰੇਨ ਦੀ ਪ੍ਰੋਬਲਮ ਹੁੰਦੀ ਹੈ, ਉਹਦੇ ਲਈ ਅਲੱਗ ਦਵਾਈਆਂ ਆਉਂਦੀਆਂ ਨੇ। ਅਗਰ ਕਿਸੇ ਨੂੰ ਸ਼ੂਗਰ ਤੋਂ ਬਾਅਦ ਇਹ ਕਿਡਨੀ ਦੀ ਪ੍ਰੋਬਲਮ ਆਉਂਦੀ ਆ, ਉਹਦੇ ਲਈ ਦਵਾਈ ਆਉਂਦੀ ਆ ਜਿਹੜੀ ਕਿ ਤਿੰਨਾਂ ਚੀਜ਼ਾਂ ਨੂੰ, ਅੱਖਾਂ ਨੂੰ ਤੇ ਬ੍ਰੇਨ ਨੂੰ ਸੇਫ ਰੱਖਦੀ ਆ। ਹੋਮਿਓਪੈਥੀ ਵਾਲਾ ਜ਼ਰੂਰ ਚੈੱਕ ਕਰਨਾ ਚਾਹੀਦਾ ਜੀ। ਲੱਤਾਂ ਬਾਹਾਂ ਸੌਂਦੀਆਂ, ਇੱਕ ਭੈਣਾਂ ਨੇ ਕਿਹਾ ਸੀਗਾ ਉਹਨਾਂ ਨੂੰ ਆਪਣੇ ਟੈਸਟ ਕਰਾਉਣੇ ਚਾਹੀਦੇ ਨੇ, ਉਹਨਾਂ ਦਾ ਵਾਈਟਾਮਿਨਸ ਘੱਟ ਹੋ ਸਕਦੇ ਨੇ। ਤੇ ਕਪਿੰਗ ਬਹੁਤ ਵਧੀਆ ਜੀ, ਕਪਿੰਗ ਕਰਵਾ ਲੈਣ। ਤੇ ਵੈਸੇ ਤਾਂ ਕਪਿੰਗ ਹਰ ਇੱਕ ਬੰਦੇ ਨੂੰ ਮਹੀਨੇ 'ਚ ਇੱਕ ਵਾਰੀ ਕਰਵਾਉਣੀ ਚਾਹੀਦੀ ਆ, ਬੇਸ਼ੱਕ ਦੀ ਉਹ ਸਖਤ ਮਿਹਨਤ ਕਰਦੇ ਆ ਜਾਂ ਨਹੀਂ ਕਰਦੇ ਜੀ, ਇਹ ਬੈਸਟ ਆ ਹਰ ਇੱਕ ਲਈ। ਜਿਹੜਾ ਟੌਂਸਲ ਦੇ ਵਾਸਤੇ ਸੀ ਬੱਚੇ ਦੇ ਵਾਸਤੇ, ਉਹਦੇ ਲਈ ਜੇ ਰਾਈਟ ਸਾਈਡ ਹੈਗੀ ਆ ਮਰਕ ਆਇਓਡਾਈਡ ਫਲੈਬ ਲਾਈਕੋਪੋਡੀਅਮ, ਇਹ ਦੋਹੇ ਦਵਾਈਆਂ ਨੇ, ਇਹ ਲੈ ਸਕਦੇ ਨੇ। ਲੈਫਟ ਸਾਈਡ ਲਈ ਮਰਕ ਆਇਓਡਾਈਡ ਰਬੜ ਲੈਚਸ, ਇਹ ਦੋ ਦਵਾਈਆਂ ਨੇ ਲੈਫਟ ਸਾਈਡ ਲਈ। ਤੇ ਜੇ ਉਹਨਾਂ ਦੇ ਦੋਹਾਂ ਪਾਸੇ ਹੈਗਾ ਫਿਰ ਬੈਲਾਡੋਨਾ ਤੇ ਕਲਕੇਰੀਆ ਕਾਰਬ ਦੋਹਾਂ ਪਾਸਿਆਂ ਲਈ ਲੈ ਸਕਦੇ ਨੇ। ਤੇ ਬਾਕੀ ਹੋਮਿਓਪੈਥੀ ਵਾਲੇ ਸਲਾਹ ਕਰਕੇ ਹੀ ਲੈਣਾ ਚਾਹੀਦਾ ਜੀ। ਤੇ ਭੈਣ ਜੀ ਆਪਣੇ ਜੇ ਕਿਸੇ ਨੂੰ ਅੱਖਾਂ ਦੀ ਪ੍ਰੋਬਲਮ ਆ ਜਾਂ ਮਾਈਗ੍ਰੇਨ ਹੁੰਦੀ ਹੈਗੀ ਆ ਜਾਂ ਸਿਰ ਦੀ ਵੀਕਨੈਸ ਫੀਲ ਹੁੰਦੀ ਆ, ਤੁਸੀਂ ਜੁੱਟ ਬਾਰੇ ਗੱਲ ਕੀਤੀ ਸੀਗੀ, ਅਗਰ ਅਸੀਂ ਉਹ ਕਰ ਸਕਦੇ ਹਾਂ ਤਾਂ ਠੀਕ ਆ, ਨਹੀਂ ਫਿਰ ਅਸੀਂ ਜਿਵੇਂ ਖਸਖਸ ਲੈ ਲਈ 200 ਗ੍ਰਾਮ, ਮਗਜ਼ ਲੈ ਲਏ 200 ਗ੍ਰਾਮ ਜਾਂ ਉਸ ਤੋਂ ਥੋੜ੍ਹਾ ਬਹੁਤਾ ਘੱਟ ਲੈ ਲਏ, ਤੇ ਫੁੱਲ ਮਖਾਣਾ ਤੇ ਬਦਾਮ, ਅੱਗੇ ਵੀ ਆਪਾਂ ਗੱਲ ਕੀਤੀ ਸੀ। ਖਸਖਸ ਨੂੰ ਗਰਮ ਕਰਕੇ ਆਪਾਂ ਗ੍ਰਾਇੰਡ ਕਰ ਲੈਣਾ ਤੇ ਫੁੱਲ ਮਖਾਣੇ ਨੂੰ ਗ੍ਰਾਇੰਡ ਕਰ ਲੈਣਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਗ੍ਰਾਇੰਡ ਕਰਨ ਤੋਂ ਬਾਅਦ ਫੁੱਲ ਮਖਾਣੇ ਨੂੰ ਗਰਮ ਤੇ ਖਸਖਸ ਨੂੰ ਦੋਹਾਂ ਨੂੰ ਗਰਮ ਕਰਨਾ, ਦੂਜਿਆਂ ਨੂੰ ਨਹੀਂ ਕਰਨ ਦੀ ਜ਼ਰੂਰਤ। ਤੇ ਫਿਰ ਇਹਨਾਂ ਨੂੰ ਮਿਕਸ ਕਰਕੇ ਰੱਖ ਲੈਣਾ। ਸਵੇਰੇ ਵੱਡਾ ਚਮਚਾ ਲੈ ਲਓ ਤੇ ਸ਼ਾਮ ਨੂੰ ਵੱਡਾ ਚਮਚਾ ਲੈ ਲਓ, ਦੁੱਧ ਨਾਲ ਤੇ ਸਵੇਰੇ ਚਾਹ ਨਾਲ। ਤੇ ਇਹ ਚੀਜ਼ ਇੱਕ ਤਾਂ ਆਪਣੇ ਮਾਈਗ੍ਰੇਨ ਨੂੰ ਠੀਕ ਰੱਖਦੀ ਆ, ਅੱਖਾਂ ਨੂੰ ਠੀਕ ਰੱਖਦੀ ਆ, ਮੈਮਰੀ ਨੂੰ, ਤੇ ਹੱਡੀਆਂ ਦੀ ਤਾਕਤ ਵਾਸਤੇ ਬਹੁਤ ਵਧੀਆ ਚੀਜ਼ ਹੈਗੀ ਆ। ਤੁਸੀਂ ਖਸਖਸ, ਫੁੱਲ ਮਖਾਣੇ ਤੇ ਹੋਰ ਦੋ ਚੀਜ਼ਾਂ ਕਿਹੜੀਆਂ? ਖਸਖਸ, ਮਗਜ਼, ਫੁੱਲ ਮਖਾਣਾ ਤੇ ਬਦਾਮ। ਠੀਕ, ਹਾਂਜੀ, ਇਹ ਤਾਂ ਆਮ ਚੀਜ਼ਾਂ ਮਿਲ ਜਾਂਦੀਆਂ ਨੇ ਭੈਣ ਜੀ। ਹਾਂਜੀ ਹਾਂਜੀ। ਤੇ ਇੱਕ ਬੀਬੀ ਨੇ ਕਿਹਾ ਸੀ ਉਹਨਾਂ ਦਾ 3.25 ਸਾਲ ਦਾ ਬੱਚਾ ਹੈਗਾ, ਆਟਿਜ਼ਮ ਦੀ ਪ੍ਰੋਬਲਮ ਹੈਗੀ ਆ। ਥੋੜਾ ਜਿਹਾ ਟਾਈਮ ਲੱਗਦਾ ਭੈਣ ਜੀ, ਇਹ ਬੱਚਾ ਠੀਕ ਹੋ ਸਕਦਾ, ਕਿੰਨਾ ਠੀਕ ਹੋ ਸਕਦਾ ਇਹਨੂੰ ਟਾਈਮ ਲੱਗਦਾ। ਕਈ ਵਾਰੀ ਅਸੀਂ ਇਲਾਜ ਵਿੱਚ ਛੱਡ ਕੇ ਦੂਸਰੇ ਇਲਾਜਾਂ 'ਚ ਪੈ ਜਾਂਦੇ ਹਾਂ। ਅਸੀਂ ਸੋਚਦੇ ਹਾਂ ਵੀ ਤਾਂ ਨਹੀਂ ਹੋ ਰਿਹਾ ਬੱਚਾ ਠੀਕ। ਬੱਚੇ ਠੀਕ ਹੋ ਸਕਦੇ ਨੇ, ਕਿੰਨੀ ਪਰਸੈਂਟੇਜ ਹੋ ਸਕਦੇ ਨੇ ਇਹ ਮੈਂ ਕਹਿ ਨਹੀਂ ਸਕਦਾ। ਹੋਮਿਓਪੈਥੀ ਦੀ ਬੈਸਟ ਹੈ ਜੀ ਇਹਦੀ ਖਾਤਰ, ਹੋਰ ਕੋਈ ਦਵਾਈ ਕੰਮ ਨਹੀਂ ਕਰਦੀ ਜੀ ਆਟਿਜ਼ਮ ਵਾਲਿਆਂ ਬੱਚਿਆਂ ਤੇ। ਭੈਣ ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਤੁਹਾਡੇ ਕੋਲ ਵੀ ਕੋਈ ਨੁਸਖਾ ਹੁੰਦਾ ਤਾਂ ਜ਼ਰੂਰ ਸ਼ੇਅਰ ਕਰਿਆ ਕਰੋ। ਦਲਜੀਤ ਕੌਰ ਜੀ, ਦਲਜੀਤ ਕੌਰ ਜੀ ਓਹਾਇਓ ਤੋਂ। ਹਾਂਜੀ ਦਲਜੀਤ ਕੌਰ ਜੀ ਤੁਹਾਡੀ ਵਾਰੀ ਹੈ। ਹੈਲੋ ਜੀ। ਹਾਂਜੀ ਹਾਂਜੀ, ਕੀ ਦੱਸਣਾ ਜੀ? ਹਾਂਜੀ ਹਾਂ, ਖਾਲਸਾ ਵਜੇ ਫਤਿਹ। ਹਾਂਜੀ, ਮੈਂ ਆਪਦੇ ਲਈ ਸੁਣੀਆ ਜੀ। ਮੇਰੇ ਨਾ ਸਿਰ ਤੇ ਰੈਸ਼ ਜਿਹੇ ਹੋ ਗਏ ਸੀਗੇ ਬੜੀ, ਕਿਉਂਕਿ ਮੈਂ ਐਂਟੀਬਾਇਓਟਿਕ ਖਾਧੀਆਂ ਸੀ ਗੋਲੀਆਂ। ਡਾਕਟਰ ਜਾ ਕੇ ਉਹ ਕਹਿੰਦੀ ਵੀ ਤੁਸੀਂ ਇਹ ਖਾਧੀਆਂ ਕਰਕੇ ਤੁਹਾਨੂੰ ਰੈਸ਼ ਹੋ ਗਏ, ਫਿੰਗਲ ਇਨਫੈਕਸ਼ਨ ਹੋ ਗਈ, ਤੇ ਤੁਹਾਨੂੰ ਟਿਊਬ ਦਿੰਨੀ ਆ, ਉਹ ਤੁਸੀਂ ਲਾਇਓ, ਮਹੀਨਾ ਸਾਰ ਲਾਉਣੀ ਪੈਣੀ ਆ। ਵੀ ਟਿਊਬ ਜਿਹੜੀ ਸੀ ਕਹਿੰਦੇ ਵੀ ਤੁਸੀਂ ਹੱਥ ਨਾਲ ਨਹੀਂ ਲਾਉਣੀ, ਨਾਲੇ ਵਰਡ ਜੇ ਹੁੰਦੇ ਨਾ ਉਹਦੇ ਨਾਲ ਤੁਸੀਂ ਲਾਇਓ, ਉਹਨੇ ਉਸ ਥਾਂ ਤੇ ਲਗਾਉਣੀ ਹੈ। ਤੇ ਲੈ ਲਈ ਹਫ਼ਤੇ ਵਿੱਚ ਵੈਸੇ ਠੀਕ ਹੋ ਗਏ ਸਾਰੇ ਉਹ। ਫਿਰ ਉਹਨੂੰ ਫਿਰ ਦੁਬਾਰਾ ਗਿਆ ਸੀਗਾ ਵੀ ਚੱਲ ਠੀਕ ਨੇ ਹੁਣ, ਵੀ ਖਾਰਸ਼ ਬਹੁਤ ਹੁੰਦੀ ਆ ਜਾਂ ਕੋਈ ਤੇਲ ਵਗੈਰਾ ਕੋਈ ਮਾਲਿਸ਼ ਕਰ ਲੈਂਦਾ, ਕਹਿੰਦੀ ਮਾਲਿਸ਼ ਤੇਲ ਕੀ, ਮੈਂ ਹੋਰ ਟਿਊਬ ਦਿੰਨੀ ਆ ਨਾਲੇ ਗੋਲੀ ਦਿੰਨੀ ਆ, ਦੱਸਦੀਆਂ ਜੋ ਨਹੀਂ ਆਪੇ। ਤੇ ਗੋਲੀਆਂ ਲਈਆਂ ਤੇ ਉਹ ਟਿਊਬ ਲਈ ਵੀ ਉਹ ਤਾਂ ਤੁਸੀਂ ਉਂਗਲੀ ਲਾ ਲਿਓ ਕਹਿੰਦੇ। ਲਾ ਕੇ ਮੈਂ ਉਂਗਲੀ ਨਾਲ ਲਾ ਕੇ ਲਾਈ ਤੇ ਉਹ ਵੀ ਗੋਲੀ ਲਈ, ਗੋਲੀ ਤੇ ਦੋਵੇਂ ਇੱਕੋ ਕੰਪਨੀ ਦੇ, ਉਹਨਾਂ ਨੂੰ ਮੈਂ ਉਹ ਕਰਤੀ, ਐਲਰਜੀ ਕਰਤੀ। ਉਹ ਮੇਰੇ ਕਾਫੀ ਉਦੋਂ ਉਹ ਵੱਡੇ ਸੀ ਰੈਸ਼, ਉਹ ਹੁਣ ਪਿੱਤ ਵਾਂਗੂ ਹੋਏ ਨੇ ਬਹੁਤ ਕਾਫੀ ਹੋ ਜਾਂਦੇ ਆ, ਇੰਨੀ ਖਾਰਸ਼ ਹੁੰਦੀ ਆ। ਉਹਦੇ ਅੱਜ ਫਿਰ ਦਿਖਾਉਣ ਗਏ, ਹੁਣ ਉਹ ਕਹਿੰਦੇ ਵੀ ਤੁਸੀਂ ਬੰਦ ਕਰ ਹੋਏ ਤਾਂ ਵੀ ਹੁਣ ਤੁਸੀਂ ਬਸ
ਦੱਸੋ ਸਾਨੂੰ ਜਾਂ ਹੁਣ ਕੋਈ ਸਕੈਨ ਵਾਲੇ ਦੱਸੋ ਕੋਈ ਫਿਰ ਤੁਸੀਂ ਦੱਸ ਦਿਓ ਜੀ ਜੇ ਕੁਛ ਪਤਾ ਠੀਕ ਹੈ ਪੁੱਛ ਲੈਂਦੇ ਆਪਾਂ। ਠੀਕ ਹੈ, ਤੁਸੀਂ ਸੁਣਦੇ ਜ਼ਰੂਰ ਹੈ ਜੇ ਕਿਸੇ ਨੂੰ ਪਤਾ ਹੋਵੇ ਵੀ ਕਿਹੜੀ ਚੀਜ਼ ਲੈਣ। ਕਈ ਵਾਰੀ ਬਹੁਤ ਸਾਰੀਆਂ ਜਿਹੜੀਆਂ ਟਿਊਬਸ ਹੁੰਦੀਆਂ ਆ ਜਾਂ ਕੋਈ ਗੋਲੀਆਂ ਹੁੰਦੀਆਂ ਆ ਨਾ, ਉਹਨਾਂ ਦੇ ਸਾਈਡ ਇਫੈਕਟ ਹੁੰਦੇ, ਸੋ ਉਹਨਾਂ ਤੋਂ ਵੀ ਤੁਹਾਡੇ ਰੈਸ਼ ਵਗੈਰਾ ਜਿਹੜੀ ਆ ਉਹ ਹੋ ਜਾਂਦੀ ਹੈ। ਅਤੇ ਜੇ ਕਿਸੇ ਨੂੰ ਪਤਾ ਹੋਵੇ ਉਹਦੇ ਬਾਰੇ ਤਾਂ ਜ਼ਰੂਰ ਦੱਸਿਓ। 4082725200 ਹਰਜੀਤ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੀ ਨਾ ਜੀ ਜੜ ਬਹੁਤ ਦਰਦ ਕਰਦੀ ਆ। ਇੰਨੀ ਚੀਜ਼ ਉੱਪਰਲੀ ਜੜ ਹੈ, ਇੰਨੀ ਦਰਦ ਕਰਦੀ ਆ ਬਹੁਤ ਜ਼ਿਆਦਾ, ਮੇਰਾ ਤਾਂ ਮੂੰਹ ਵੀ ਨਹੀਂ ਖੁੱਲਦਾ ਹੈਗਾ। ਵੀ ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ ਵੀ ਕਿੱਦਾਂ ਠੀਕ, ਉੱਦਾਂ ਮੈਂ ਲੌਂਗਾਂ ਦਾ ਤੇਲ ਲੌਂਗ ਇੱਦਾਂ ਕਰਕੇ ਦੇਖਿਆ, ਉਹਦੇ ਨਾਲ ਕੁਛ ਨਹੀਂ ਫਰਕ ਪੈਂਦਾ ਹੈਗਾ, ਬਹੁਤ ਔਖੀ ਹੈ ਰਾਤ ਵੀ। ਅੱਛਾ, ਹਾਂਜੀ ਹਾਂ, ਪਲੀਜ਼ ਜੇ ਕਿਸੇ ਭੈਣ ਭਾਈ ਨੂੰ ਪਤਾ ਹੈਗਾ, ਬਹੁਤ ਧੰਨਵਾਦ ਤੁਹਾਡਾ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ। ਦੌੜ ਤੋਂ 2 ਕਾਲਾਂ ਆ ਗਈਆਂ, ਦੌੜ ਤੋਂ ਦੱਸਿਓ ਜੀ ਜ਼ਰੂਰ। ਜੀਤ ਸਿੰਘ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਬੇਨਤੀ ਆਈ ਮੇਰੀਆਂ ਹੈ ਨਾ, ਲੱਤਾਂ ਪਿੱਛੋਂ ਸੁੱਤੀਆਂ ਰਹਿੰਦੀਆਂ ਦੋਨੋਂ ਹੀ। ਅੱਛਾ, ਲੱਤਾਂ ਸੁੱਤੀਆਂ ਰਹਿੰਦੀਆਂ ਤੇ ਇੱਕ ਕਬਜ਼ ਰਹਿੰਦੀ ਆ ਤੇ 2 ਪੁਆਇੰਟ ਆ, ਇੱਕ ਨਹੁੰ ਮੇਰੇ ਨਾ ਤਕਰੀਬਨ ਖਰਾਬ ਆ, ਸਾਰੇ ਹੋਏ ਆ ਪੈਰਾਂ ਦੇ। ਹਾਂਜੀ, ਬੇਨਤੀ ਆ ਮੇਰੀ, ਕਬਜ਼ ਹੀ ਰਹਿੰਦੀ ਆ। ਠੀਕ ਹੈ ਜੀ, ਜੇ ਕਿਸੇ ਨੂੰ ਪਤਾ ਹੋਵੇ ਦੱਸਿਆ ਜੀ, ਤੁਹਾਡੀ ਬਹੁਤ ਮਿਹਰਬਾਨੀ। ਠੀਕ ਹੈ ਜੀ, ਠੀਕ ਹੈ। ਵੈਸੇ ਕਬਜ਼ ਬਹੁਤ ਸਾਰੀਆਂ ਬਿਮਾਰੀਆਂ ਦੀ ਇਹ ਨਾ ਮਾਂ ਆ, ਜੜ ਆ। ਜਿਹਨੂੰ ਕਬਜ਼ ਆ ਉਹਨੂੰ ਹੋਰ ਬਿਮਾਰੀਆਂ ਬਹੁਤ ਲੱਗਦੀਆਂ। ਇਹਨੂੰ ਦੂਰ ਕਰਨ ਦਾ ਕੁਛ ਨਾ ਕੁਛ ਸੋਚੋ। ਬਹੁਤ ਵਾਰੀ ਦੱਸੀਆਂ ਜਾਂਦੀਆਂ ਬਹੁਤ ਸਾਰੀਆਂ ਚੀਜ਼ਾਂ, ਤੇ ਹੁਣ ਵੀ ਪੁੱਛਦੇ ਹਾਂ ਵੀ ਕਬਜ਼ ਦੂਰ ਕਿਸ ਚੀਜ਼ ਨਾਲ ਹੋ ਸਕਦੀ ਆ। ਅੱਗੇ ਕਾਲਰ ਨੇ ਜਸਮੇਲ ਕੌਰ ਜੀ। ਹੈਲੋ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਮੈਂ ਤਾਂ ਪੁੱਛਣਾ ਸੀ, ਮੇਰਾ ਕੁਐਸਚਨ ਇਹ ਆ ਵੀ ਮੇਰੇ ਕੋਲ ਨਾ ਖੁਰਾਸਾਨੀ ਜਮੈਨ ਆ, ਉਹ ਮੈਨੂੰ ਦੱਸਿਆ ਸੀ ਇੱਕ ਵਾਰੀ, ਪਤਾ ਨਹੀਂ ਕਿਸ ਚੀਜ਼ ਵਾਸਤੇ ਵਰਤਣੀ ਆ, ਉਹ ਪੁੱਛਣਾ ਆਪਣਾ ਜਗਵੀਰ ਸਿੰਘ ਵੀਰ ਜੀ ਨੂੰ ਵੀ ਕਾਹਦੇ ਵਾਸਤੇ ਵਰਤ ਸਕਦੇ ਹਾਂ ਅਸੀਂ। ਉਹਦੀ ਸ਼ਕਲ ਕਿੱਦਾਂ ਦੀ ਆ? ਜਵੈਣ ਵਰਗੀ ਆ? ਉਹ ਪੀਸੀ ਹੋਈ ਨਾ, ਪੀਸ ਕੇ ਭੇਜਤੀ ਉਹਨਾਂ ਨੇ ਨਾ। ਅੱਛਾ, ਉਹਦਾ ਤਾਂ ਪਤਾ ਨਹੀਂ, ਉੱਤੇ ਲਿਖਿਆ ਤਾਂ ਖੁਰਾਸਾਨੀ ਜਮੈਨ ਹੀ। ਅੱਛਾ ਅੱਛਾ, ਉਹ ਮੈਨੂੰ ਪਤਾ ਕਰਨਾ ਸੀ ਜੀ ਮੈਂ। ਠੀਕ ਹੈ ਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਖੁਰਾਸਾਨੀ ਅਜਵੈਣ ਕਾਹਦੇ ਲਈ ਵਰਤੀ ਜਾ ਸਕਦੀ, ਉਹਦੇ ਬਾਰੇ 408272 ਸਟੂਡੀਓ ਦਾ ਫੋਨ ਨੰਬਰ ਹੈ ਜੀ। ਸਾਡੇ ਨਾਲ ਅਗਲੇ ਕਾਲਰ ਨੇ ਜੀ ਦਰਸ਼ਨ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਹਾਂਜੀ ਭੈਣ, ਮੈਂ ਪੁੱਛਣਾ ਸੀ, ਮੈਨੂੰ ਕੋਈ ਚੂਰਨ ਬਣਾਉਣਾ ਦੱਸੇ, ਕਿਹੜੀ ਚੀਜ਼ ਵਿੱਚ ਪੈਂਦੀ ਹੁੰਦੀ ਆ? ਚੂਰਨ ਬਣਾਉਣਾ ਕਾਹਦੇ ਲਈ ਆ? ਜਿੱਦਾਂ ਮੇਰੇ ਗੈਸ ਤੋਂ। ਅੱਛਾ, ਹਾਂਜੀ, ਠੀਕ ਹੈ ਜੀ। ਹਾਂਜੀ, ਦੂਸਰਾ ਨਾ ਮੇਰੇ ਨਹੁੰ ਸੁੱਕਦੇ ਆ, ਜੇ ਕਿਸੇ ਭੈਣ ਭਰਾ ਨੂੰ ਜਾਂ ਆਪਣੇ ਕਿਸੇ ਵੀ ਪਤਾ ਹੋਵੇ ਤਾਂ ਮੈਨੂੰ ਦੱਸਣ, ਜਗਵੀਰ ਭਾਜੀ ਹੁਣੀ ਦੱਸਣ। ਜਾਂ ਹੱਥਾਂ ਦੇ ਪੈਰਾਂ ਦੇ ਸਾਰੇ? ਇਹ ਮੇਰੇ ਹੱਥਾਂ ਦੇ। ਅੱਛਾ, ਹਾਂਜੀ, ਠੀਕ ਹੈ ਜੀ। ਹਾਂਜੀ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਕਈ ਬਿਮਾਰੀਆਂ ਤੁਸੀਂ ਇਸ ਤਰ੍ਹਾਂ ਦੂਰ ਕਰ ਸਕਦੇ ਆ। 408272 ਆਪਣੇ ਖਾਣ ਪੀਣ ਦਾ ਖਿਆਲ ਜ਼ਰੂਰ ਰੱਖਿਆ ਕਰੋ, ਬਹੁਤ ਜ਼ਰੂਰੀ ਆ ਕਿ ਖਾਣ ਪੀਣ ਦਾ ਖਿਆਲ ਰੱਖੋ। ਗੁਰਮੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਇੱਕ ਤਾਂ ਦੱਸਣਾ ਸੀ ਤੁਹਾਨੂੰ, ਹੱਥ ਪੈਰ ਸੌਣ ਤੋਂ ਕਾਫੀ ਆ ਰਹੀਆਂ ਗੱਲ। ਹਾਂਜੀ ਹਾਂਜੀ, ਕਾਫੀ। ਹਾਂਜੀ ਭੈਣ ਜੀ, ਇਹ ਟੌਨਿਕ ਵਾਟਰ ਬੜਾ ਇਹਦੇ ਲਈ ਕੰਮ ਕਰਦਾ ਆ। ਆਮ ਹੀ ਸਟੋਰਾਂ ਤੇ ਪਿਆ ਹੈ, 1 ਕੱਪ ਰੋਜ਼ ਦਾ ਪੀ ਲਓ, 1 ਵੀਕ। ਫਿਰ ਬਾਅਦ ਵਿੱਚ ਤਾਂ ਮੈਂ ਵੀ, ਮੇਰੇ ਨਾਲ ਵੀ ਇੱਦਾਂ ਹੀ ਸੀ, ਹੁਣ ਮੈਂ ਕਦੇ ਕਦਾਈ ਪੀਨੀ ਵੀਕ ਚ ਕਿਤੇ 1 ਜਾਂ 2 ਵਾਰੀ, ਤੇ ਇਹਦੇ ਨਾਲ ਕਾਫੀ ਫਰਕ ਪੈਂਦਾ ਆ। ਹਾਂਜੀ, ਤੇ ਇੱਕ ਭੈਣ ਜੀ ਮੇਰੀ ਨਾ ਦੋਤੀ ਆ 2 ਮਹੀਨੇ ਦੀ, ਉਹਦੇ ਮੂੰਹ ਵਿੱਚ ਜਿੱਦਾਂ ਜੀਭ ਵੀ ਵਾਈਟ ਰਹਿੰਦੀ ਬਹੁਤ, ਫਿਰ ਪਾਸਿਆਂ ਤੇ ਹੋ ਜਾਂਦਾ, ਕਦੀ ਮੂੰਹ ਵਿੱਚ ਹੋ ਜਾਂਦਾ। ਅੱਛਾ, ਤੇ ਹਾਂਜੀ, ਦਵਾਈ ਵੀ ਚੱਲ ਰਹੀ ਹੈ, ਪਰ ਫਰਕ ਨਹੀਂ ਪੈ ਰਿਹਾ ਕੋਈ ਵੀ। ਠੀਕ ਹੈ ਜੀ। ਹਾਂਜੀ, ਇਹ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸੇ। ਠੀਕ ਹੈ ਜੀ। 2 ਮਹੀਨੇ ਦੀ ਆ। ਹਾਂਜੀ ਹਾਂਜੀ, ਆ ਟੌਨਿਕ ਵਾਟਰ ਤਾਂ ਬਹੁਤ ਵਧੀਆ ਆ ਭੈਣ ਜੀ, ਮੈਂ ਕਈ ਸਾਲਾਂ ਤੋਂ ਹੁਣ ਕਦੇ ਇੱਕਦਾਂ ਹੀ ਪੀਨੀ ਆ, ਬਹੁਤ ਫਰਕ ਹੈ ਇਹਦੇ ਨਾਲ। ਅੱਛਾ ਅੱਛਾ, ਹਾਂਜੀ ਹਾਂਜੀ, ਥੈਂਕ ਯੂ ਭੈਣ ਜੀ। ਪ੍ਰੋਗਰਾਮ ਬਹੁਤ ਸੋਹਣਾ ਤੁਹਾਡਾ ਚੱਲ ਰਿਹਾ, ਮਹਾਰਾਜ ਕਿਰਪਾ ਕਰੇ। ਥੈਂਕ ਯੂ ਜੀ, ਥੈਂਕ ਯੂ। ਟੌਨਿਕ ਵਾਟਰ ਬਾਰੇ ਸਾਨੂੰ ਪਹਿਲਾਂ ਵੀ ਗਾਹੇ ਬਗਾਹੇ ਕਾਲਸ ਆਉਂਦੀਆਂ ਰਹੀਆਂ ਜਿਨ੍ਹਾਂ ਨੇ ਵਰਤਿਆ ਆ, ਸੋ ਵਰਤ ਕੇ ਤਾਂ ਦੱਸਦੇ ਆ। ਅੱਗੇ ਵੀ ਤੁਸੀਂ ਵਰਤ ਸਕਦੇ ਆ। ਹੱਥ ਪੈਰ ਸੌਂਦੇ ਆ, ਇਹਨਾਂ ਤੋਂ ਕਿੰਨੀਆਂ ਹੀ ਕਾਲਸ ਆਈਆਂ ਸਾਨੂੰ ਕਿ ਹੱਥ ਪੈਰ ਸੌਂਦੇ ਆ ਸਾਡੇ। ਹੱਥ ਪੈਰ ਸੌਣ ਤੋਂ ਇਹਨਾਂ ਨੇ ਦੱਸਿਆ ਕਿ ਟੌਨਿਕ ਵਾਟਰ ਲੈ ਲਓ, ਨਾਲੇ ਸੌਖਾ ਹੈ ਜੀ, ਕੁਛ ਨਹੀਂ ਕਰਨਾ। ਪਾਣੀ ਉਹ ਬੋਤਲ 'ਚ ਪਿਆ ਆ, ਕੱਪ ਪੀ ਸਕਦੇ ਹਾਂ, ਅੱਧਾ ਕੱਪ ਪੀ ਸਕਦੇ ਹਾਂ, 2-3 ਵਾਰੀ ਕਰਕੇ ਪੀ ਸਕਦੇ ਹਾਂ, ਜਿਵੇਂ ਵੀ ਤੁਸੀਂ ਪੀ ਸਕਦੇ ਹੋ ਉਸੇ ਤਰ੍ਹਾਂ ਤੁਸੀਂ ਪੀ ਸਕਦੇ ਹਾਂ। 408272 ਸਟੂਡੀਓ ਦਾ ਫੋਨ ਨੰਬਰ ਹੈ। ਅਗਲੇ ਕਾਲਰ ਨੇ ਸਾਡੇ ਜੀ ਪਰਮਿੰਦਰ ਸਿੰਘ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ। ਹਾਂਜੀ ਭੈਣ, ਪੁੱਛਣਾ ਬੱਚਾ ਛੋਟਾ ਜੀ 8 ਮਹੀਨੇ ਦਾ, ਵੀ ਉਹ ਦੰਦੀਆਂ ਕੱਢਦਾ, ਬਹੁਤ ਤਕਲੀਫ ਮੰਨਦਾ, ਸਿਰ ਜਿਹਾ ਰਗੜਦਾ ਰਹਿੰਦਾ। ਅੱਛਾ। ਹਾਂਜੀ, ਉਹਦੇ ਬਾਰੇ ਕੋਈ ਹੋਵੇ ਇਲਾਜ ਵੀ ਛੇਤੀ ਦੰਦੀਆਂ ਆ ਜਾਣ ਉਹਦੇ। ਤੁਸੀਂ ਉਹਨੂੰ ਕੋਈ ਦਵਾਈ ਵੀ ਦਿੰਦੇ ਆ ਨਾਲ ਨਾਲ? ਕੋਈ ਨਹੀਂ ਦਿੰਦੇ ਜੀ। ਅੱਛਾ, ਕੋਈ ਨਹੀਂ ਜੀ। ਉਹ ਦਵਾਈ ਪੁੱਛਣੀ ਹੈ ਕੋਈ? ਹਾਂਜੀ ਪੁੱਛ ਲੈਂਦੇ ਆ। ਕੋਈ ਦੇਸੀ ਜਾਂ ਕੋਈ ਹੋਰ? ਠੀਕ ਹੈ ਜੀ। ਵੀ ਛੋਟੇ ਬੱਚੇ ਨੂੰ ਵੀ ਇੱਥੇ ਵੀ ਕੀ ਦੇਈਏ? ਠੀਕ ਹੈ, ਓਕੇ ਜੀ, ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਕੋਈ ਦੱਸੂਗਾ ਕਿ ਬੱਚੇ ਜਦੋਂ ਦੰਦ ਕੱਢਦੇ ਆ ਤੇ ਉਹਨਾਂ ਦੀ ਉਹ ਹੈਲਪ ਹੁੰਦੀ ਆ ਕਿ ਉਹਨਾਂ ਨੂੰ ਲੂਜ਼ ਮੋਸ਼ਨ ਨਾ ਲੱਗਣ, ਉਹਨਾਂ ਦੇ ਕਿਤੇ ਦਰਦ ਨਾ ਹੋਵੇ, ਉਹਨਾਂ ਦਾ ਸਿਰ ਨਾ ਦੁਖੇ, ਉਸ ਤੋਂ ਸ਼ਾਇਦ ਕੁਛ ਜਾਂ ਤੇ ਕਲਕਾਰੀ ਆ ਜਾਂ ਕੁਛ ਵੀ ਹੈਗਾ, ਉਹਦੇ ਲਈ ਮੇਕ ਸ਼ੋਰ ਕਰਨਾ ਆ ਕਿ ਕਿਹੜੀ ਚੀਜ਼ ਦਿੱਤੀ ਜਾਂਦੀ ਆ ਬੱਚਿਆਂ ਨੂੰ ਦੰਦ ਕੱਢਣ ਦੇ ਵੇਲੇ, ਤਾਂ ਕਿ ਬੱਚੇ ਸੌਖਿਆਂ ਹੀ ਆਪਣੇ ਦੰਦ ਕੱਢ ਸਕਣ। 4082725200 ਸਟੂਡੀਓ ਦਾ ਫੋਨ ਨੰਬਰ ਆ। ਮਨਜੀਤ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭੈਣ ਜੀ, ਮੈਂ ਦੱਸਣਾ ਇੱਕ ਬੀਬੀ ਨੂੰ ਪੁੱਛਿਆ ਸੀ ਵੀ ਪੈਰਾਂ ਦੇ ਹੇਠਾਂ ਛਾਲੇ ਆ। ਹਾਂਜੀ। ਉਹਦਾ ਪੱਕਾ ਇਲਾਜ ਆ, ਜਦੋਂ ਵੀ ਪਾਠ ਕਰਨ ਬਹਿਣਾ ਤੇ ਪਾਣੀ 'ਚ ਪੈਰ ਰੱਖ ਲੈਣੇ, ਉਦਾਂ ਤਾਂ ਫਿਰ ਘੋਲੇ ਕਰ ਲੈਣੀ, ਬਹਿਣੇ ਦੀ ਵੀ ਕਿੰਨਾ ਕੁ ਚਿਰ ਬੈਠਾ, ਹਨਾ। ਸਵੇਰ ਨੂੰ ਵੀ ਜਦੋਂ ਤੁਸੀਂ ਪਾਠ ਕਰਨਾ, ਸ਼ਾਮ ਨੂੰ ਕਰਨਾ, ਜਦੋਂ ਵੀ ਤੁਹਾਡਾ ਟਾਈਮ ਲੱਗੇ 2-3 ਵਾਰੀ ਜਿੱਦਾਂ ਰੱਖਣਾ ਹੀ ਆ। ਵੱਧ ਤੋਂ ਵੱਧ ਪਾਣੀ ਪਾ ਕੇ ਤੇ ਬਸ ਮਾੜਾ ਜਿਹਾ ਤੇਲ ਪਾ ਲਓ, ਵਿੱਚ ਕੁਛ ਨਹੀਂ ਪਾਉਣ ਦੀ ਲੋੜ, ਪਲੇਨ ਪਾਣੀ ਸਾਦਾ। ਅੱਛਾ। ਹਾਂਜੀ, ਤੇ ਉਹ ਬਿਲਕੁਲ ਉਹ ਨਾ ਪਾਣੀ ਦੇ ਨਾਲ ਛਾਲੇ ਐਨ ਹਟ ਜਾਂਦੇ ਆ। ਸਾਡੇ ਸੀਗੇ ਇੰਡੀਆ, ਮੇਰੇ ਪੋਤੇ ਦੇ ਹੋ ਗਏ ਸੀਗੇ, ਬੂਟਾਂ ਦੇ ਨਾਲ ਤੁਰ ਤੁਰ ਕੇ ਕਾਫੀ ਹੋ ਗਏ ਛਾਲੇ, ਤਾਂ ਪਾਣੀ 'ਤੇ ਰੱਖੇ ਭੈਣ ਜੀ, ਪਾਣੀ ਦੇ ਨਾਲ ਬਿਲਕੁਲ ਹੀ ਹਟ ਗਏ ਸੀਗੇ ਛਾਲੇ, ਹਨਾ। ਅੱਛਾ। ਹਾਂਜੀ, ਪੱਕਾ ਇਲਾਜ ਸ਼ਰਤੀਆ, ਜਿੱਦਾਂ ਉਹ ਮੁੰਡੇ ਦੇ ਕਿੱਡੇ ਕਿੱਡੇ ਛਾਲੇ ਹੋਏ ਸੀਗੇ ਤਾਂ ਬਿਲਕੁਲ ਐਨ ਬਹਿ ਗਏ ਸੀਗੇ, ਬਾਅਦ 'ਚ ਕੁਛ ਨਹੀਂ ਲਾਉਣਾ ਪਿਆ। ਤੇ ਇੱਕ ਦੱਸਣਾ ਆ ਮੈਂ ਕਾਬਜ਼ ਲਈ, ਜਿੱਦਾਂ ਉਹ ਸਰਨਾਹ ਦੇ ਪੱਤੇ ਲੈਣੇ ਆ, 100 ਗ੍ਰਾਮ ਸਰਨਾਹ ਦੇ ਪੱਤੇ, 100 ਗ੍ਰਾਮ ਮਿੱਠੀ ਸੌਂਫ, 100 ਗ੍ਰਾਮ ਹੀ ਮਿਸ਼ਰੀ ਲੈਣੀ ਆ ਧਾਗੇ ਵਾਲੀ। ਇਹਨਾਂ ਨੂੰ ਸਾਰੀਆਂ ਮਿਕਸ ਕਰਕੇ ਪਾਊਡਰ ਬਣਾ ਕੇ ਤਾਂ ਗਰਮ ਪਾਣੀ ਨਾਲ ਲਵੋ ਜੇ ਇਹਨੂੰ ਕਾਬਜ਼ ਰਹਿੰਦੀ ਆ। ਬਹੁਤਾ ਤਾਂ ਸੈਲਡ ਖਾਈਏ, ਗਰਮ ਪਾਣੀ ਪੀਏ, ਕਾਬਜ਼ ਵਾਲੇ ਨੂੰ ਤਾਂ ਬਹੁਤ ਪ੍ਰੋਬਲਮ ਰਹਿੰਦੀ ਭੈਣ ਜੀ। ਤੇ ਇੱਕ ਤੈਰਫਲਾ ਚੂਰਨ ਬਣਾਉਣੇ ਲਈ ਮੈਂ, ਉਹ ਵੀ ਕਾਬਜ਼ ਤੋਂ ਠੀਕ ਹੈ, ਆਪਾਂ ਨੂੰ ਸਾਰੀਆਂ ਬਿਮਾਰੀਆਂ ਲਈ ਠੀਕ ਹੈ ਬਿਲਕੁਲ। ਤਾਂ ਜੋੜਾਂ ਲਈ ਵੀ, ਕਾਬਜ਼ ਲਈ, ਤੁਹਾਡੀ ਪੇਟ ਲਈ, ਆਂਤੜੀਆਂ ਨੂੰ ਸਫਾਈ ਰੱਖਦਾ। ਇਹਦੇ ਲਈ ਲੈਣੀ ਆਪਾਂ 100 ਗ੍ਰਾਮ ਹਰੜ ਲੈਣੀ, ਛੋਟੀ ਛੋਟੀਆਂ ਹਰੜਾਂ। ਹਾਂ, ਛੋਟੀ ਹਰੜ 100 ਗ੍ਰਾਮ। 200 ਗ੍ਰਾਮ ਲੈਣਾ ਬਹੇੜਾ, 300 ਗ੍ਰਾਮ ਲੈਣਾ ਆਮਲਾ। ਤਿੰਨਾਂ ਚੀਜ਼ਾਂ ਨੂੰ ਲੈ ਕੇ ਤਾਂ ਇਹਦਾ ਬਣਾ ਲਓ ਪਾਊਡਰ ਤੁਸੀਂ, ਤਾਂ ਇਹ ਤੁਸੀਂ ਲਵੋ ਗਰਮ ਪਾਣੀ ਦੇ ਨਾਲ, ਤੇ ਇਹਦੇ ਨਾਲ ਤੁਹਾਡਾ ਪੇਟ ਸਾਫ਼ ਹੋ ਜਾਊਗਾ ਜਿਹਨੂੰ ਵੀ ਕਾਬਜ਼ ਆ। ਉੱਦਾਂ ਵੀ ਅੱਖਾਂ ਦੀ ਨਿਗਾਹ ਲਈ, ਤੁਹਾਡੇ ਮਿਹਦੇ ਲਈ, ਹਰੇਕ ਚੀਜ਼ ਭੈਣ ਜੀ ਠੀਕ ਹੈ। ਠੰਡੀਆਂ ਚੀਜ਼ਾਂ ਤਸੀਰ ਠੰਡੀ ਹੁੰਦੀ ਨਾ ਜੀ, ਤਾਂ ਬਹੁਤ ਫਾਇਦਾ ਹੁੰਦਾ ਆ। ਬਾਕੀ ਮੂੰਹ ਦੇ ਛਾਲਿਆਂ ਲਈ, ਮੂੰਹ ਦੇ ਛਾਲਿਆਂ ਲਈ ਵੀ ਆਪਾਂ 100 ਗ੍ਰਾਮ ਲੈਣਾ ਆਮਲੇ ਦਾ ਚੂਰਨ ਪਾਊਡਰ ਲੈਣਾ ਆ। 50 ਗ੍ਰਾਮ ਉਹ 'ਚ ਮਿੱਠੀ ਸੌਂਫ ਪਾਉਣੀ ਆ, 50 ਗ੍ਰਾਮ ਉਹਦੇ ਵਿੱਚ ਧਨੀਆ ਪਾਉਣਾ ਆ, ਤੇ ਉਹਦੇ ਵਿੱਚ ਮਿਸ਼ਰੀ ਵੀ ਪਾ ਸਕਦੇ ਆ ਜੇ ਤੁਹਾਨੂੰ ਲੋੜ ਆ ਤਾਂ ਪਾ ਲਓ, ਜੇ ਤੁਹਾਨੂੰ ਸ਼ੂਗਰ ਆ ਤਾਂ ਨਾ ਵੀ ਪਾਵੋ, ਹਨਾ। ਇਹਨਾਂ ਦਾ ਵੀ ਪਾਊਡਰ ਬਣਾ ਕੇ ਤਾਂ 10 ਗ੍ਰਾਮ ਲੈ ਕੇ ਨਾ ਚਮਚਾ ਕੁ ਭਰ ਲਓ, ਭਰ ਕੇ ਉਹਨੂੰ ਜਰਾ ਕੁ ਭੇ ਲਓ, ਤੇ ਉਹ ਤੁਸੀਂ ਪਾਣੀ 'ਚ ਰੱਖ ਕੇ ਭੇ ਕੇ ਤਾਂ ਪੀਏ ਲੈਣਾ ਆ। ਅੱਛਾ। ਹਾਂਜੀ, ਅੰਦਰ ਹੀ ਨਗਾ ਲੈਣਾ ਆ। ਤੁਹਾਡੀ ਅੱਖਾਂ ਦੀ ਜਾਲਣ, ਹੋਰ ਤੁਹਾਡੀ ਬੋਡੀ ਦੀ ਗਰਮੈਸ਼, ਕਈ ਵਾਰ ਆਪਾਂ ਨੂੰ ਪਿਸ਼ਾਬ ਲੱਗ ਕੇ ਆਉਣ ਲੱਗ ਜਾਂਦਾ, ਸਾਰੀਆਂ ਚੀਜ਼ਾਂ ਲਈ ਲਾਹੇਵੰਦ ਆ। ਤਿੰਨਾਂ ਚੀਜ਼ਾਂ ਦਾ ਪਾਊਡਰ ਬਣਾ ਕੇ ਲੈ ਕੇ ਦੇਖਣ, ਜਿਹਦੇ ਵੀ ਮੂੰਹ 'ਚ ਛਾਲੇ ਆ ਜਾਂ ਗਰਮੀ ਆ ਬੋਡੀ ਲਈ, ਹਨਾ, ਮਿਹਦੇ ਲਈ ਗਰਮੀ, ਕਿ ਧਨੀਆ ਠੰਡਾ, ਸੌਂਫ ਵੀ ਠੰਡੀ ਆ, ਮਿਸ਼ਰੀ ਠੰਡੀ ਆ, ਸਾਰੀਆਂ ਚੀਜ਼ਾਂ, ਆਮਲਾ ਠੰਡੀਆਂ ਚੀਜ਼ਾਂ ਸਾਰੀਆਂ ਵਰਤ ਕੇ ਦੇਖਣ। ਭੈਣ ਜੀ ਇਹੀ ਦੱਸਣਾ ਸੀਗਾ ਮੈਂ ਨਾ। ਓਕੇ ਜੀ, ਥੈਂਕ ਯੂ ਤੁਹਾਡਾ ਟਾਈਮ ਦੇਣੇ ਦਾ। ਥੈਂਕ ਯੂ, ਥੈਂਕ ਯੂ। ਆਹ ਚੀਜ਼ਾਂ ਜਿਹੜੀਆਂ ਦੱਸੀਆਂ ਜਾਂਦੀਆਂ ਨਾ, ਵਰਤ ਸਕਦੇ ਆ ਤੁਸੀਂ, ਇਹਨਾਂ ਵਰਤ ਕੇ ਦੇਖਿਆ ਜ਼ਰੂਰ ਕਰੋ। ਇਹਨਾਂ ਦਾ ਕੋਈ ਨੁਕਸਾਨ ਨਹੀਂਗਾ, ਉਹਨਾਂ ਦੇ ਫਾਇਦੇ ਹੀ ਫਾਇਦੇ ਆ ਤੁਹਾਨੂੰ। ਤੇ ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਵਾਂਗੇ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ USA KCVR 1570 AM ਸਟਾਕਟਨ ਮੋਡੈਸਟੋ KO। ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਪ੍ਰੋਗਰਾਮ ਹੈ ਜੀ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਤੁਸੀਂ ਹੋਮ ਰੈਮਡੀ ਬਾਰੇ ਗੱਲ ਕਰਦੇ ਹਾਂ, ਜਿਸ ਵਿੱਚ ਕੋਈ ਡਾਕਟਰ ਨਹੀਂ ਹੁੰਦਾ, ਸਾਡੇ ਸਰੋਤੇ ਹੁੰਦੇ ਆ। ਅਤੇ ਇਹਦੇ ਵਿੱਚ ਜੋ ਘਰੇਲੂ ਚੀਜ਼ਾਂ, ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਜਾਂ ਪੰਸਾਰੀ ਦੀ ਦੁਕਾਨ ਤੋਂ ਸੌਖੀਆਂ ਮਿਲ ਜਾਂਦੀਆਂ, ਉਹਨਾਂ ਦੀਆਂ ਗੱਲਾਂ ਬਾਤਾਂ ਆਪਾਂ ਕਰਦੇ ਹਾਂ। ਡਾਕਟਰ ਤੋਂ ਨਹੀਂ ਲਿਖਾਉਣੀਆਂ ਪੈਂਦੀਆਂ। ਇਹਨਾਂ ਦੇ ਨਾਲ ਤੁਹਾਨੂੰ ਕੋਈ ਸਾਈਡ ਇਫੈਕਟ ਨਹੀਂ ਹੁੰਦੇ। ਅਤੇ ਜੇ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਇਹ ਠੀਕ ਚੀਜ਼ ਨਹੀਂ ਪਚਦੀ, ਤਾਂ ਤੁਸੀਂ ਉਸ ਨੂੰ ਉੱਥੇ ਛੱਡ ਸਕਦੇ ਹਾਂ।
ਜੇ ਬਾਏ ਗਰਮੀ ਦਾ ਚੱਕਰ ਆ ਤਾਂ ਉਹਨੂੰ ਤੁਸੀਂ ਬੈਲੈਂਸ ਕਰ ਸਕਦੇ ਹੋ। ਜੇ ਤੁਹਾਨੂੰ ਕਿਸੇ ਚੀਜ਼ ਤੋਂ ਬਾਏ ਹੋ ਜਾਂਦੀ ਆ, ਬਾਏ ਵਾਲੀਆਂ ਚੀਜ਼ਾਂ, ਫਿਰ ਤੁਸੀਂ ਅਦਰਕ ਪਾ ਕੇ ਚਾਹ ਪੀ ਸਕਦੇ ਆ, ਸੁੰਡ ਦੀ ਤਰੀ ਬਣਾ ਕੇ ਖਾ ਸਕਦੇ ਆ। ਅਤੇ ਜੇ ਕਿਸੇ ਚੀਜ਼ ਤੋਂ ਗਰਮੀ ਹੋ ਜਾਂਦੀ ਆ, ਲੱਸੀ ਪੀ ਸਕਦੇ ਆ, ਜਾਂ ਤੁਸੀਂ ਕੱਚੀ ਲੱਸੀ ਪੀ ਸਕਦੇ ਆ। ਬਹੁਤ ਸਾਰੀਆਂ ਚੀਜ਼ਾਂ ਆ ਜਿਹਦੇ ਨਾਲ ਤੁਸੀਂ ਬੈਲੈਂਸ ਨੂੰ ਇਸ ਨੂੰ ਕਰ ਸਕਦੇ ਆ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਨਾਲ ਜੁੜੇ ਨੇ ਰਾਜਵੀਰ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੀ ਬੇਟੀ ਹੈ ਜੀ 10 ਸਾਲ ਦੀ ਤੇ ਉਹਦੇ ਹੱਥ ਤੇ ਪੈਰ ਹਰ ਟਾਈਮ ਬਹੁਤ ਨਾ ਗਿੱਲੇ ਗਿੱਲੇ ਜਿਹੇ ਰਹਿੰਦੇ ਆ, ਆਲਵੇਜ਼ ਗਿੱਲੇ ਗਿੱਲੇ, ਪਸੀਨਾ ਜਿਹਾ। ਹਾਂਜੀ, ਪਸੀਨਾ ਜਿਹਾ ਰਹਿੰਦਾ ਹਰ ਟਾਈਮ। ਜਦੋਂ ਚੱਲਦੀ ਆ ਜਿੱਦਾਂ ਪਿੱਛੇ ਵੀ ਉਹਦੇ ਫੁੱਟਪ੍ਰਿੰਟ ਬਣਦੇ ਜਾਂਦੇ ਏਦਾਂ। ਅੱਛਾ ਅੱਛਾ ਅੱਛਾ, ਠੀਕ ਹੈ। ਡਰਮਾਟੋਲੋਜਿਸਟ ਨੂੰ ਦਿਖਾਇਆ ਆ, ਕੋਈ ਮੈਡੀਸਿਨ ਨਾਲ ਕੁਛ ਆਰਾਮ ਨਹੀਂ ਆ ਰਿਹਾ ਉਹਨੂੰ। ਨਹੀਂ ਘਬਰਾਓ ਨਾ, ਉਹ ਤਾਂ ਹਟ ਜਾਣਾ ਜਦੋਂ ਵੱਡੇ ਹੁੰਦੇ ਆ, ਪਰ ਪੁੱਛ ਵੀ ਲੈਂਦੇ ਆਪਾਂ। ਹਾਂਜੀ ਠੀਕ ਹੈ ਜੀ। ਕਾਫੀ ਮਤਲਬ ਉਹਨਾਂ ਨੇ ਟੈਸਟ ਵਗੈਰਾ ਕਰ ਲਏ ਆ, ਸਕਿਨ ਐਲਰਜੀ, ਪਰ ਕੋਈ ਖਾਸ ਮੈਡੀਸਿਨ ਦਿੱਤੀ ਵੀ ਨਹੀਂ ਉਹਨਾਂ ਨੇ। ਉਹਦੀ ਮੈਡੀਸਿਨ ਨਹੀਂ ਹੋਣੀ ਕੋਈ ਵੀ। ਹਾਂਜੀ ਹਾਂਜੀ, ਕਈਆਂ ਦਾ ਆਪੇ ਹਟ ਜਾਂਦਾ, ਪਰ ਆਪਾਂ ਪੁੱਛ ਵੀ ਲੈਂਦੇ, ਸ਼ਾਇਦ ਕਿਸੇ ਨਾਲ ਹੋਇਆ ਹੋਵੇ। ਹਾਂਜੀ ਪਲੀਜ਼, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ। ਮਲਕੀਤ ਕੌਰ ਜੀ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਉਹ ਜੁੱਟ ਬਣਾਉਣਾ ਦੱਸਣਾ ਸੀਗਾ। ਜੁੱਟ ਨੂੰ ਕਰਦੇ ਆ ਵੇਸਣ ਘੋਲ ਕੇ ਨਾ, ਸੰਘਣਾ ਜਿਹਾ। ਹਾਂਜੀ। ਪਹਿਲਾਂ ਉਹਨੂੰ ਜੁੱਟ ਲੈ ਕੇ ਉਹਦੇ 'ਚ ਨਿੱਕੀ ਜਿਹੀ ਹੋਲ ਕਰਨੀ ਆ, ਤੇ ਜਿਹੜੀ ਖਸਖਸ ਆ ਦੁੱਧ 'ਚ ਰਾਤ ਪੇ ਛੱਡਣੀ ਆ। ਉਹ ਖਸਖਸ ਨੂੰ ਉਹ ਜੁੱਟ ਦੇ ਵਿੱਚ ਪਾ ਦੇਣਾ, ਦੁੱਧ ਨਹੀਂ ਪਾਉਣਾ ਵਿੱਚ। ਅੱਛਾ। ਉਹਦੇ ਵਿੱਚ ਪਾ ਕੇ ਤੇ ਉੱਤੇ ਫਿਰ ਉਹਦਾ ਉਹ ਜਿਹੜੇ ਪੀਸ ਕੱਟਿਆ ਵਾ ਉਹਨੂੰ ਵੀ ਨਾਲੇ ਉੱਤੇ ਜੋੜ ਦੇਣਾ ਵਾ ਜੁੱਟ ਦਾ। ਠੀਕ ਆ। ਤੇ ਉਹਦੇ ਉੱਤੇ ਫਿਰ ਉਹ ਵੇਸਣ ਲਾ ਦੇਣਾ ਵਾ। ਠੀਕ ਆ। ਤੇ ਦੁੱਧ ਉਬਲਣਾ ਰੱਖ ਦੇਣਾ, ਜਿੱਦਾਂ ਖੋਆ ਮਾਰੀ ਦਾ ਆਪਾਂ। ਦੁੱਧ ਉਬਲਣਾ ਰੱਖ ਕੇ, ਮਤਲਬ ਜੇ ਨਹੀਂ ਖੋਆ ਬਣਾਉਣਾ ਤੇ ਤੁਸੀਂ ਉਹਨੂੰ ਪਕਾਉਣ ਵਾਸਤੇ ਥੋੜਾ ਦੁੱਧ ਜਿੰਨੇ 'ਚ ਉਹ ਡੁੱਬ ਕੇ ਤੇ ਰਿੱਝਦਾ ਰਵੇ, ਤੇ ਉਹਨੂੰ ਮਤਲਬ ਉਹਦੇ ਦੁੱਧ ਦੇ ਵਿੱਚ ਜਦੋਂ ਦੁੱਧ ਰਿੱਝੇ ਪੈ ਜੇ ਨਾ, ਉਬਲਣ ਤੇ ਆ ਜਾਵੇ, ਉਦੋਂ ਉਹਨੂੰ ਜੁੱਟ ਨੂੰ ਉਹਦੇ ਵਿੱਚ ਪਾ ਦੇਣਾ ਤੇ ਮੁੜ ਕੇ ਹੌਲੀ ਹੌਲੀ ਮੱਠੀ ਮੱਠੀ ਅੱਗ ਤੇ ਉਹਨੂੰ ਰਿੱਝੀ ਜਾਣ ਦੇਣਾ ਵਾ। ਠੀਕ ਆ। ਫਿਰ ਜਦੋਂ ਮਤਲਬ ਕਾਫੀ ਚਿਰ ਮਤਲਬ ਹੌਲੀ ਲੋ ਅੱਗ ਤੇ ਜਿਹੜਾ ਵਾ ਉਹ ਰਿੱਝੂਗਾ, ਤੇ ਉਹਨੂੰ ਮੁੜ ਕੇ ਜੁੱਟ ਨੂੰ ਬਾਹਰ ਕੱਢ ਲੈਣਾ ਤੇ ਉਹਦੇ ਵਿੱਚੋਂ ਆਟਾ ਉਟਾ ਲਾ ਕੇ ਤੇ ਜੁੱਟ ਤੇ ਖਸਖਸ ਸਣੇ ਹੀ ਉਹਨੂੰ ਗ੍ਰਾਈਂਡ ਕਰਕੇ ਤੇ ਮੁੜ ਕੇ ਉਹਨੂੰ ਘਿਓ 'ਚ ਭੁੰਨ ਕੇ ਤੇ ਆਪਣੀ ਪੰਜੀਰੀ ਬਣਾ ਲੈਣਾ, ਜਿਸ ਤਰ੍ਹਾਂ ਮਰਜ਼ੀ ਕਰ ਲੈਣਾ। ਬਾਕੀ ਇੱਕ ਹੋਰ ਵੀ ਹੈਗਾ ਇਹਦਾ, ਜੇ ਜੁੱਟ ਵਾਲਾ ਨਹੀਂ ਕਰਨਾ ਤੇ ਉਹ 2 ਛੁਹਾਰੇ 5 ਬਦਾਮਾਂ ਦੀਆਂ ਗਿਰੀਆਂ ਤੇ ਬਾਕੀ ਇਹ ਖਸਖਸ। ਇਹ ਖਸਖਸ ਤੇ ਬਦਾਮਾਂ ਦੀਆਂ ਗਿਰੀਆਂ ਜਿਹੜੀਆਂ ਵਾ, ਖਸਖਸ ਡਬਲ ਲੈਣੀ ਆ, ਬਦਾਮਾਂ ਦੀਆਂ ਗਿਰੀਆਂ ਜਿਹੜੀਆਂ ਉਹ 5 ਪਾਉਣੀਆਂ ਤੇ 2 ਛੁਹਾਰੇ। ਇਹ ਐਵਰੀ ਡੇ ਹੀ ਉਹਨਾਂ ਨੂੰ ਮਤਲਬ ਜਾਂ ਦੁੱਧ 'ਚ ਰਿੰਨ ਲੈਣਾ, ਤੇ ਜਿੱਦਾਂ ਵੀ ਉਹ ਖਾ ਸਕਦੇ ਆ ਖਾਣ, ਤੇ ਦੁੱਧ ਦੇ ਨਾਲ ਪੀਣਾ ਵਾ। ਵਿੱਚ ਥੋੜਾ ਜਿਹਾ ਅੱਧਾ ਕੁ ਚਮਚਾ ਜੇ ਕੈਸਟਰੋਲ ਜਾਂ ਕੋਈ ਚੀਜ਼ ਨਹੀਂ ਤੇ ਵਿੱਚ ਘਿਓ ਪਾ ਸਕਦੇ ਆ। ਠੀਕ ਆ। ਹਾਂਜੀ, ਤੇ ਇਹਦੇ ਨਾਲ ਉਹਨੂੰ ਜਾਂ ਇਸ ਤਰ੍ਹਾਂ ਕਰਿਆ ਕਰਨ, ਰਾਤ ਨੂੰ ਪੇ ਛੱਡਿਆ ਕਰਨ ਉਹਨਾਂ ਨੂੰ, ਸਵੇਰੇ ਉਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਗ੍ਰਾਈਂਡ ਕਰਕੇ ਤੇ ਮਾੜਾ ਜਿਹਾ ਤੜਕਾ ਲਾ ਕੇ ਤੇ ਉਹਨੂੰ ਪੀ ਲਿਆ ਕਰਨ। ਦੇ ਸਿਰ ਦੀ ਕਮਜ਼ੋਰੀ ਵਾਸਤੇ ਜਿਹੜੀਆਂ ਉਹ ਆਉਂਦੇ ਆ ਨਾ ਨਾੜਾਂ ਖਿੱਚੀ ਦੀਆਂ ਜਾਂ ਉਹ ਕਿਸ ਤਰ੍ਹਾਂ, ਉਹ ਸਾਰਾ ਠੀਕ ਹੋ ਜਾਊਗਾ। ਠੀਕ ਹੈ ਜੀ। ਹਾਂਜੀ, ਤੇ ਬਸ ਇਹ ਮੈਂ ਦੱਸਣਾ ਸੀ। ਜੁੱਟ ਮੈਨੂੰ ਮੇਰੀ ਮੰਮੀ ਨੇ ਬਣਾ ਕੇ ਦਿੱਤਾ ਸੀ ਤੇ ਮੈਂ 2-3 ਵਾਰ ਬਣਾ ਕੇ ਮਿਲਣ ਨਹੀਂ ਤੇ ਨੱਕ ਨਾ ਪਾਣੀ ਮੈਨੂੰ ਵਗਦਾ ਰਹਿੰਦਾ ਹੁੰਦਾ ਸੀ। ਅੱਛਾ। ਹਾਂਜੀ, ਤੇ ਉਹ ਫਿਰ ਮੈਨੂੰ ਯਾਦ ਆਇਆ ਵੀ ਇਹ ਪੁੱਛਦੇ ਸੀ ਤੇ ਉਦਾਂ ਬਣਾ ਲੈਣਾ। ਠੀਕ ਹੈ ਜੀ। ਹਾਂਜੀ, ਬਸ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ। ਤੇ ਥੈਂਕ ਯੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਆ। ਕਿੰਨਾ ਚਿਰ ਹੋਲਡ ਕਰਕੇ ਤੁਸੀਂ ਇਹ ਚੀਜ਼ਾਂ ਸ਼ੇਅਰ ਕਰਦੇ ਆ। ਮਹਿੰਦਰ ਕੌਰ ਜੀ। ਹਾਂਜੀ, ਹੈਲੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਹੋਰ ਸੁਣਾਓ, ਠੀਕ ਠਾਕ ਜੀ? ਠੀਕ ਜੀ। ਹਾਂਜੀ, ਮੈਂ ਅੱਜ ਡਾਕਟਰ ਦੇ ਮੇਰੀ ਅਪੋਇੰਟਮੈਂਟ ਸੀ। ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਡੇ ਵਾਲ 'ਚ ਥੋੜਾ ਜਿਹਾ ਨੁਕਸਾ ਹੈ, ਕੋਈ ਮੈਨੂੰ ਦੱਸੋ ਵੀ ਮੈਂ ਕੀ ਕਰਾਂ, ਕੀ ਖਾਵਾਂ, ਕਿੱਦਾਂ, ਹੈ ਨਾ, ਕਿਸੇ ਨਾਲ ਮੈਂ ਠੀਕ ਹੋ ਸਕਦੀ ਹਾਂ, ਹੈ ਨੀ। ਆਵਾਜ਼ 'ਚ ਨੁਕਸ ਕਿਹਾ ਤੁਹਾਡੇ 'ਚ? ਹਾਂਜੀ, ਦਿਲ ਦੇ ਵਾਲ 'ਚ ਕਿਹਾ ਉਹਨਾਂ ਨੇ ਥੋੜਾ ਜਿਹਾ। ਦਿਲ ਦਾ ਬੋਲ ਆ, ਜਿਹੜੇ ਤੁਹਾਡੇ ਬਲਬ ਆ। ਠੀਕ ਹੈ। ਹਾਂਜੀ ਹਾਂਜੀ। ਕੀ ਨੁਕਸ ਹੈ, ਉਹਨੇ ਦੱਸਿਆ ਨਹੀਂ? ਨਹੀਂ, ਉਹਨਾਂ ਨੇ ਕਿਹਾ ਥੋੜਾ ਜਿਹਾ ਬਲੌਕ ਹੋਇਆ ਜਿਵੇਂ ਏਦਾਂ। ਅੱਛਾ ਅੱਛਾ ਅੱਛਾ, ਕੋਈ ਨਹੀਂ, ਡਰਨੇ ਵਾਲੀ ਕੋਈ ਗੱਲ ਨਹੀਂ, ਖੋਲ ਦੇਣਗੇ। ਹਾਂਜੀ ਹਾਂਜੀ, ਥੈਂਕ ਯੂ ਜੀ, ਤੁਹਾਡਾ ਬਹੁਤ ਧੰਨਵਾਦ ਜੀ। ਬਹੁਤ ਪ੍ਰੋਗਰਾਮ ਸੋਹਣਾ ਸੁਣਦੇ, ਹਮੇਸ਼ਾ ਹੀ ਸੁਣਦੇ ਆ ਜੀ। ਥੈਂਕ ਯੂ। ਪਰਮਾਤਮਾ ਧੰਨਵਾਦ ਜੀ, ਧੰਨਵਾਦ। ਜਿਨ੍ਹਾਂ ਦੇ ਬਲੌਕੇਜ ਹੈਗੀ ਆ, ਜਿਨ੍ਹਾਂ ਦੇ ਕੋਲੈਸਟਰੋਲ ਆ, ਪਲੀਜ਼ ਉਹ 4 ਚੀਜ਼ਾਂ ਵਾਲਾ ਜ਼ਰੂਰ ਬਣਾ ਲਓ। ਤੁਹਾਨੂੰ ਬਾਅਦ ਵਿੱਚ ਜਾਂਦੇ ਜਾਂਦੇ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਦੱਸ ਕੇ ਜਾਈਏ। ਬਲਜਿੰਦਰ ਬੈਂਸ।
ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਇੱਕ ਮੈਂ ਪਹਿਲਾਂ ਕਬਜ਼ ਤੋਂ ਦੱਸਣਾ ਸੀਗਾ। ਹਾਂਜੀ। 1 ਕੱਪ ਸਰਾਂ ਦੇ ਪੱਤੇ ਜਿਹੜੇ ਪੀ ਕੇ ਉਹ ਲੈਣਾ, ਤਾਂ 1 ਕੱਪ ਮਿੱਠੀ ਸੌਂਫ, ਤਾਂ ਬਰਾਬਰ 1 ਕੱਪ ਲੈਣੀ ਸੌਗੀ, ਉਹ ਬਰੀਕ ਬਰੀਕ ਕੱਟ ਲੈਣੀ। ਕੱਟ ਕੇ ਸਾਰੀਆਂ ਚੀਜ਼ਾਂ ਮਿਕਸ ਕਰ ਲੈਣੀਆਂ। ਉਹਦੇ ਵਿੱਚ ਨਾ 1 ਜਾਂ 2 ਚਮਚੇ ਬਦਾਮ ਰੋਗਨ ਦੇ ਪਾਉਣੇ, ਉਹਨਾਂ ਨੂੰ ਫਿਰ ਹੱਥਾਂ ਨਾਲ ਚੰਗੀ ਤਰ੍ਹਾਂ ਮਲ ਲੈਣਾ। ਫਿਰ 1 ਚਮਚਾ ਰਾਤ ਨੂੰ ਸੌਣ ਲੱਗਿਆ ਦੁੱਧ ਨਾਲ ਖਾਣਾ। ਉਹ ਕਬਜ਼ ਨੂੰ ਬਹੁਤ ਵਧੀਆ ਚੀਜ਼ ਆ ਉਹ। ਠੀਕ ਹੈ ਜੀ। ਹਾਂਜੀ, ਤਾਂ ਇੱਕ ਮੈਂ ਪੈਰਾਂ ਤੋਂ ਪੁੱਛਣਾ ਸੀ, ਪਿਛਲੀ ਵਾਰੀ ਪੁੱਛਿਆ ਸੀ ਪੈਰਾਂ ਤੇ। ਇੱਕ ਤਾਂ ਜਿੱਦਾਂ ਪਿੱਲ ਬਹੁਤ ਪੈਰ ਕਰਦੇ, ਇੱਕ ਦੁਖਦੇ ਆ, ਤਾਂ ਸਾੜ ਵੀ ਨਿਕਲਦਾ ਬਹੁਤ ਪੈਰਾਂ 'ਚੋਂ। ਠੀਕ ਹੈ। ਹਾਂਜੀ, ਤਾਂ ਇੱਕ ਮੈਂ ਦੱਸਾਂ ਜਿਹੜੇ ਬੱਚੇ ਦਾ ਦੱਸਦੇ ਸੀਗੇ ਦੰਦੀਆਂ ਕੱਢਦਾ ਉਹਨੂੰ ਗਰਾਈ ਵਾਟਰ ਵੀ ਦੇ ਸਕਦੇ ਆ। ਤਾਂ ਇੱਕ ਜਿਹੜੀ ਜੈਲ ਜਿਹੀ ਮਿਲਦੀ ਫਰਿੱਜ 'ਚ ਰੱਖ ਲਈਦੀ ਆ, ਉਹ ਵੀ ਦੰਦਾਂ 'ਚ ਨਿਆਣਾ ਹੌਲੀ ਹੌਲੀ ਚਿੱਥੀ ਜਾਵੇ ਉਹਨਾਂ ਵੀ ਦੰਦ ਉਹਦੇ 'ਚ ਸਪੋਰਟ ਜਿਹੀ ਹੋ ਜਾਂਦੀ ਆ। ਫਿਰ ਤਾਂ ਇੱਕ ਦੇ ਸਕਦੇ ਆ। ਜਿਹੜੀ ਇੱਕ ਮਿਲਦਾ ਸੀਗਾ ਇੱਕ ਕੀ ਉਹਦਾ ਨਾਂ ਆ, ਉਹ ਦਿੰਦੇ ਸੀ ਜਨਮ ਘੁੱਟੀ। ਹਾਂਜੀ, ਉਹ ਵੀ ਦੇ ਸਕਦੇ ਜੇ ਟੱਟੀਆਂ ਲੱਗੀਆਂ ਹੁਣ ਤਾਂ ਨਾ। ਉਹ ਫਿਰ ਲੱਗੀਆਂ ਹੋਣ ਤਾਂ ਫਿਰ ਗਰਮ ਪਾਣੀ ਨਾਲ, ਨਹੀਂ ਤਾਂ ਫਿਰ ਠੰਡੇ ਪਾਣੀ ਨਾਲ ਦੇਣੀ ਉਹਨਾਂ ਨੂੰ। ਉਹਨਾਂ ਬਹੁਤ ਬੱਚੇ ਦੀ ਸਪੋਰਟ ਹੁੰਦੀ, ਆਰਾਮ ਆਉਣਾ ਉਹਨਾਂ। ਫਿਰ ਠੀਕ ਹੈ ਜੀ। ਹਾਂਜੀ, ਓਕੇ ਜੀ। ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਸਾਡੇ ਸੀਮਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿਹੜੇ ਕਹਿ ਰਹੇ ਸੀ ਗਾੜਾਂ 'ਚ ਦਰਦ ਹੁੰਦੀ ਹੈ, ਉਹਨਾਂ ਨੂੰ ਕਹਿਣਾ ਕਿ ਇੰਡੀਅਨ ਸਟੋਰ ਤੋਂ ਲੌਂਗਾਂ ਦਾ ਤੇਲ ਮਿਲ ਜਾਂਦਾ ਹੈ, ਉਹਨੂੰ ਕੋਟਨ 'ਚ ਡੁਬੋ ਕੇ ਤੇ ਦਾੜ ਵਿੱਚ ਰੱਖ ਲੈਣ, ਠੀਕ ਹੋ ਜਾਏਗਾ। ਠੀਕ ਹੈ ਜੀ। ਬੱਚੇ ਦਾ ਇੱਕ ਕਹਿ ਰਹੇ ਸੀ ਕਿ ਬੱਚੇ ਦੰਦੀਆਂ ਕੱਢਦੇ ਹੈਗੇ ਨੇ, ਤੇ ਉਹਨਾਂ ਲਈ ਹੈਗੇ ਕਲਕੇਰੀਆ ਦੇ ਟੈਬਲੇਟ ਮਿਲ ਜਾਂਦੀਆਂ ਨੇ, ਹੋਮਿਓਪੈਥੀ ਹੈ, ਕੋਈ ਸਾਈਡ ਇਫੈਕਟ ਨਹੀਂ ਉਹਨਾਂ ਦਾ। ਕਾਊਂਟਰ ਤੋਂ ਮਿਲ ਜਾਂਦੀ ਹੈ ਨਾ? ਕਾਊਂਟਰ ਤੋਂ ਮਿਲ ਜਾਂਦੀ? ਹਾਂਜੀ ਹਾਂਜੀ, ਠੀਕ ਹੈ। ਹਾਂਜੀ, ਤੇ ਇੱਕ ਹੋਰ ਹੈ ਕਿ ਅਗਰ ਉਹ ਦੰਦੀਆਂ ਕੜੀਜਦਾ ਤੇ ਉਹਨਾਂ ਨੂੰ ਕਹਿਣਾ ਕਿ ਲਸਣ ਦੀਆਂ ਤੁਰੀਆਂ ਕਿਸੇ ਧਾਗੇ 'ਚ ਪਿਰੋ ਕੇ ਉਹਦੇ ਗਲੇ 'ਚ ਪਾ ਦੇਣ। ਅੱਛਾ, ਠੀਕ ਹੈ। ਉਹਦੇ ਨਾਲ ਫਰਕ ਪੈ ਜਾਏਗਾ। ਠੀਕ ਹੈ ਜੀ, ਥੈਂਕ ਯੂ, ਥੈਂਕ ਯੂ। ਆ ਸੌਖਾ ਇਲਾਜ ਦੱਸਿਆ ਸੀ ਉਹਨਾਂ ਨੇ, ਦੰਦ ਕਰੀਚ ਦਾ। ਤੇ ਹਾਰ ਬਣਾ ਲਓ, ਜਿਹੜੀਆਂ ਲਸਣ ਦੀਆਂ ਤੁਰੀਆਂ ਆ, ਉਹਨੂੰ ਸਮੈਲ ਤੇ ਆਊਗੀ ਪਰ, ਤੇ ਲਸਣ ਦੀਆਂ ਤੁਰੀਆਂ ਦਾ ਹਾਰ ਬਣਾ ਕੇ ਉਹਦੇ ਗਲੇ ਵਿੱਚ ਪਾ ਦਿਓ। ਹਾਂ, ਕਲਕਾਰੀਆਂ ਦੀਆਂ ਗੋਲੀਆਂ ਮਿਲਦੀਆਂ ਕਹਿੰਦੇ, ਜਿਹੜੇ ਬੱਚੇ ਦੰਦ ਕੱਢਦੇ ਉਹਦੇ ਵਿੱਚ ਕਾਫੀ ਕਹਿੰਦੇ ਹੈਲਪ ਹੁੰਦੀ ਆ। ਕਾਫੀ ਲੋਕ ਇਹਨੂੰ ਵਰਤਦੇ ਆ। ਹਰਵੰਸ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਤਾਂ ਜੀ ਮੇਰੇ ਮਹੀਨਾ ਸਾਰਾ ਹੋਇਆ ਗਲੇ ਦੇ ਵਿੱਚ ਕੁਰਕਰੀ ਬਹੁਤ ਹੁੰਦੀ ਹੈ, ਖਾਂਸੀ ਨਾਲ ਸਾਹ ਨਹੀਂ ਲੈਣ ਦਿੰਦੀ ਗੀ, ਰਾਤ ਨੂੰ ਸੌਣ ਨਹੀਂ ਦਿੰਦੀ ਗੀ। ਇਹਦਾ ਕੋਈ ਇਲਾਜ ਦੱਸੋ ਭੈਣ ਜੀ ਜ਼ਰੂਰ। ਤੇ ਇੱਕ ਮੇਰੀ ਲੱਤ 'ਚ ਆਇਆ ਸੀ ਕਲੌਟ, ਤੇ ਉਸ ਤੋਂ ਬਾਅਦ ਮੈਂ ਪੇਨ ਕਿਲਰ ਖਾਧੀਆਂ, ਤੇ ਉਹਦੇ ਨਾਲ ਮੇਰੇ ਨਾੜਾਂ ਟੁੱਟਦੀਆਂ ਹੁਣ ਲੀਲੀਆਂ ਹੀ ਆ। ਤੇ ਨੀਲੇ ਨੀਲੇ ਧੱਬੇ ਆ ਜਿਹੜੇ, ਉਹ ਬਹੁਤ ਦੁਖਦੇ ਰਹਿੰਦੇ ਆ। ਉਹਦਾ ਕੋਈ ਉਹ ਧੱਬਿਆਂ ਦਾ ਕੀ ਇਲਾਜ ਕਰਾਂ? ਕੋਈ ਉਹਨਾਂ ਨੂੰ ਬਾਹਰ ਖੂਨ ਨਿਕਲ ਜੇ ਤਾਂ ਬੜਾ ਚੰਗਾ। ਅਸੀਂ ਮੇਰੇ ਬਹੁਤ ਉਸ ਥਾਂ ਤੇ ਦਰਦ ਹੁੰਦਾ ਰਹਿੰਦਾ। ਠੀਕ ਹੈ ਜੀ। ਜਣੀਆਂ ਦੇ ਉੱਤੇ। ਤੇ ਇੱਕ ਆ ਸਾਡੇ ਬੱਚੇ ਆਏ ਵੇ ਆ, ਇਹਨਾਂ ਦੇ ਦੋਤਾ ਦੋਤੀ ਮੇਰੇ, ਤੇ ਇਹਨਾਂ ਦੇ ਮੌਕੇ ਆ ਜੀ ਹੱਥਾਂ ਤੇ ਦੋਨਾਂ। ਮੌਕੇ ਆ, ਠੀਕ ਹੈ। ਹਾਂਜੀ, ਠੀਕ ਆ, ਪੁੱਛ ਲੈਣੇ ਆਪਾਂ। ਹਾਂਜੀ, ਕੋਈ ਗਦੂਦਾਂ ਬਾਰੇ ਵੀ ਦੱਸ ਸਕਦੇ ਆ ਤਾਂ ਕੋਈ ਜ਼ਰੂਰ ਦੱਸੇ ਜੀ। ਹਾਂਜੀ, ਗੁੜ ਤੇ ਅਦਰਕ ਕਹਿੰਦੇ ਹੁੰਦੇ ਖਾਓ, ਪਰ ਹੋਰ ਵੀ ਪੁੱਛ ਲੈਣੇ ਆ। ਜੀ, ਗੁੜ ਤੇ ਅਦਰਕ ਗਦੂਦਾਂ ਬਾਰੇ? ਹਾਂਜੀ। ਅੱਛਾ ਜੀ, ਠੀਕ ਹੈ। ਅੱਛਾ ਜੀ, ਥੈਂਕ ਯੂ ਜੀ ਬਹੁਤ। ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਸਾਡੇ ਦਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਦਵਿੰਦਰ ਬੋਲਦਾ ਵਾਸ਼ਿੰਗਟਨ ਤੋਂ। ਮੇਰੀ ਬੇਟੀ ਹੈ 10 ਸਾਲ ਦੀ, ਔਰ ਉਹਨਾਂ ਦੇ ਫਲੈਰੀ ਵਰਗੇ ਕੁਝ ਨਿਸ਼ਾਨ ਦੇਖੇ ਗਏ ਨੇ ਲੱਤ ਦੇ ਉੱਤੇ। ਮੇਰਾ ਕੁਐਸਚਨ ਇਹ ਸੀ, ਇਹ ਫਲੈਰੀ ਦੇ ਕਾਰਨ ਕੀ ਨੇ ਔਰ ਇਹਦਾ ਇਲਾਜ ਕੀ ਨੇ? ਅਜੇ ਤੱਕ ਥੋੜੇ ਨਿਸ਼ਾਨ ਨੇ, ਮੈਂ ਸੋਚਦਾ ਕਿ ਵਧੇ ਨਾ, ਤੇ ਇਹਦੇ ਬਾਰੇ ਜੇ ਕਿਸੇ ਨੂੰ ਪਤਾ ਹੋਵੇ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਖਾਣ ਪੀਣ ਦਾ ਵੀ ਬਹੁਤ ਹੁੰਦਾ ਜੀ। ਅਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ ਜੀ ਕਿ ਉਹ ਮੇਰੇ ਨਾ ਗੋਡੇ ਵਿੱਚ ਪਹਿਲੇ ਰਾਈਟ ਗੋਡੇ 'ਚ ਪਾਣੀ ਭਰ ਗਿਆ ਸੀ, ਉਸ ਦਾ ਉਹ ਨਿਕਲਿਆ ਹੈਗਾ, ਤੇ ਹੁਣ ਲੈਫਟ ਗੋਡੇ 'ਚ ਪਾਣੀ ਭਰ ਗਿਆ ਹੈਗਾ, ਉਸ ਦਾ ਕੁਝ ਅਗਰ ਇਲਾਜ ਹੋਵੇ। ਬਾਰੀਆਂ ਪਾਲੀਆਂ ਨੇ। ਠੀਕ ਹੈ ਜੀ ਜੀ, ਠੀਕ ਹੈ ਜੀ, ਠੀਕ ਹੈ ਜੀ, ਮਿਹਰਬਾਨੀ। ਓਕੇ ਜੀ। ਗੋਡਿਆਂ ਦੇ ਵਿੱਚ ਪਾਣੀ, ਮੈਂ ਤਾਂ ਬਹੁਤ ਘੱਟ ਸੁਣਿਆ, ਵੈਸੇ ਗੋਡਿਆਂ ਦੇ ਵਿੱਚ ਪਾਣੀ ਪੈ ਜਾਂਦਾ, ਪਰ ਕਈਆਂ ਦੇ ਸੁੱਜ ਜਾਂਦੇ ਆ। ਜਿਨ੍ਹਾਂ ਦੇ ਦੁਖਦੇ ਆ ਉਹਨਾਂ ਤੇ ਜ਼ਰੂਰ ਪਤਾ ਹੋਣਾ ਆ। ਸੁਖਪ੍ਰੀਤ। ਸੁਖਪ੍ਰੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਉਹਨਾਂ ਨੇ ਦੱਸਿਆ ਸੀਗਾ, ਇੱਕ ਕਿਸੇ ਨੇ ਕਹਿੰਦੇ ਵੀ ਮੇਰੇ ਉਹਨਾਂ ਦੇ ਕਿਸੇ ਦੇ ਲੰਘ ਵਿੱਚ ਪਾਣੀ ਪੈ ਜਾਂਦਾ ਆ। ਜਦੋਂ ਹੁੱਥੂ ਆਉਂਦਾ ਆ ਨਾ, ਉਹ ਅੰਦਰੋਂ ਨਹੀਂ ਪਾਣੀ ਉਹਦੇ ਪੈਦਾ ਹੁੰਦਾ, ਜਦੋਂ ਰੋਟੀ ਖਾਂਦੇ ਆ ਉਹਦਾ ਲੰਘ 'ਚ ਜਾਂਦਾ ਆ ਪਾਣੀ। ਅੱਛਾ। ਉਹਦਾ ਕੀ ਆ ਜਿਹੜਾ ਨਾ ਆਪਣੇ ਇੱਥੇ ਇੱਕ ਗਲ 'ਚ ਬਲੈਡਰ ਹੁੰਦਾ,
ਉਹ ਬਲੱਡ ਵਿੱਚ ਆਪਣੇ 3 ਨਾਲੀਆਂ ਹੁੰਦੀਆਂ, ਇੱਕ ਸਾਹ ਦੀ, ਇੱਕ ਪਾਣੀ ਦੀ, ਖਾਣੇ ਦੀ, ਰਾਈਟ? ਹਾਂਜੀ। ਉਹ ਜਿਹੜਾ ਬਲੱਡ ਉਹਨਾਂ ਦਾ ਕਮਜ਼ੋਰ ਹੋ ਗਿਆ ਆ। ਅੱਛਾ। ਉਹ ਬਲੱਡ ਕਮਜ਼ੋਰ ਹੋ ਗਿਆ ਤਾਂ ਉਹਨਾਂ ਨੂੰ ਥੱਲੇ ਪਾਣੀ ਚਲ ਜਾਂਦਾ, ਤਾਂ ਉਹਨਾਂ ਨੂੰ ਫਿਰ ਖੰਘ ਨਹੀਂ ਹਟਦੀ, ਉੱਥੋਂ ਆਉਂਦਾ ਉਹਨੂੰ। ਉਹ ਐਕਸਰਸਾਈਜ਼ ਨਾਲ ਠੀਕ ਹੋਣਾ ਆ। ਇਹ ਪਤਾ ਕੀ ਕਰਿਆ ਕਰਨ, ਮੇਰੇ ਡੈਡੀ ਨੂੰ ਹੋ ਗਿਆ ਸੀਗਾ, ਮੈਨੂੰ ਤਾਂ ਪਤਾ ਆ। ਉਹ ਜਿੱਦਾਂ ਡੈਡੀ ਜੀ ਨੂੰ ਨਮੂਨੀਆ ਹੋ ਗਿਆ ਨਾ, ਉਹਦਾ ਨਮੂਨੀਆ ਨਾ ਹੋ ਗਿਆ, ਪਰ ਉਦੋਂ ਵੀ ਕਮਜ਼ੋਰ ਹੋ ਜਾਂਦਾ ਆ ਜਿਨ੍ਹਾਂ ਦਾ। ਉਹ ਹੌਲੀ ਹੌਲੀ ਫਿਰ ਪਤਾ ਕੀ ਹੁੰਦਾ, ਇਹ ਬਾਅਦ ਚ ਨਮੂਨੀਆ ਦੀ ਸ਼ਕਲ ਬਣ ਜਾਂਦੀ ਆ। ਅੱਛਾ। ਕਿਉਂਕਿ ਜਦੋਂ ਬਲੈਡਰ ਵਿੱਚ ਲੰਘ ਵਿੱਚ ਪਾਣੀ ਜਾਈ ਜਾਣਾ, ਫਿਰ ਲੰਘ ਚ ਉਹ ਜਿੱਦਾਂ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਆ, ਤੇ ਪਾਣੀ ਵਿੱਚ ਠਹਿਰਨਾ ਸ਼ੁਰੂ ਹੁੰਦਾ, ਬਾਅਦ ਚ ਉਹ ਨਮੂਨੀਆ ਦੀ ਸ਼ਕਲ ਬਣ ਜਾਂਦੀ ਹੈ। ਖਾਣਾ ਤੁਸੀਂ ਐਕਸਰਸਾਈਜ਼ ਦੱਸੋ। ਹਾਂਜੀ। ਉਹ ਕੀ ਕਰਿਓ, ਇਹ ਕਰਨ ਜਾਂ ਲੰਮੇ ਪੈਂਦੇ ਆ ਉਹ ਦਿਹਾੜੀ ਚ ਨਾ 3 ਵਾਰੀ ਉਹਨਾਂ ਨੂੰ, ਜਿੱਦਾਂ ਉਹ ਜਿਹੜਾ ਉਹਦਾ ਸਿਰ ਆ, ਉਹ ਆਸਰੇ ਨਾਲ ਨਹੀਂ, ਉਹ ਆਪਣੀ ਮਤਲਬ ਕਿ ਆਪਣੀ ਤਾਕਤ ਦੇ ਨਾਲ ਹੀ ਆਪਣੇ ਪੈਰਾਂ ਵੱਲ ਨੂੰ ਦੇਖਣ। ਉਹ ਜੇ 30 ਗਿਣ ਲੈਣ, 1 2 3 4 ਕਰਕੇ 30 ਤੱਕ ਗਿਣ ਲੈਣ। ਜੇ ਉਹ ਪਹਿਲਾਂ ਵੀ ਰੱਖ ਦਿੰਦੇ ਸਿਰ, ਕੋਈ ਗੱਲ ਨਹੀਂ, ਹੌਲੀ ਹੌਲੀ 30 ਤੱਕ ਆ ਜੂਗੇ, ਫਿਰ 35 ਤੱਕ, 40 ਤੱਕ ਹੋ ਜਾਣ ਤੇ ਚੰਗੀ ਗੱਲ ਆ। ਉਹਨਾਂ ਦਾ ਜਿਹੜਾ ਬਲੈਡਰ ਆ, ਉਹ ਤਾਕਤ ਫੜਨ ਲੱਗ ਜੂਗਾ ਐਕਸਰਸਾਈਜ਼ ਦੇ ਨਾਲ। ਠੀਕ ਹੈ। ਤੇ ਫਿਰ ਇਹ ਕਾਰਨ, ਫਿਰ ਦੂਜੀ ਗੱਲ ਇਹ ਆ, ਜਦੋਂ ਉਹਨਾਂ ਤੇ ਪਾਣੀ ਪੈ ਜਾਂਦਾ ਆ, ਉਹ ਨਾ ਬਾਹਾਂ ਨੂੰ ਉੱਪਰ ਚੁੱਕ ਦਿਆ ਕਰਨ, ਜਿੱਦਾਂ ਆਪਾਂ ਪੀਟੀ ਕਰਦੇ ਨਹੀਂ ਚੁੱਕਦੇ ਹੁੰਦੇ। ਹਾਂਜੀ ਹਾਂਜੀ। ਉਹ ਬਾਹਾਂ ਨੂੰ ਉੱਪਰ ਚੁੱਕਣ, ਜਿੱਦਾਂ ਕਿੰਨੀ ਵਾਰੀ ਫਿਰ ਉਹਨੂੰ ਥੱਲੇ ਰੱਖਣ, ਫਿਰ ਉੱਪਰ ਚੱਕਣ, ਫਿਰ ਕਿੰਨੀ ਵਾਰ ਉੱਦਾਂ ਉੱਪਰ ਚੁੱਕ ਕੇ ਵੀ ਰੱਖਣ। ਜਦੋਂ ਉੱਪਰ ਚੁੱਕ ਕੇ ਰੱਖਣਗੇ, ਉਹ ਜਿਹੜਾ ਲੰਘ ਜਿਹਦਾ ਪਾਣੀ ਨਿਕਲ ਜਾਊਗਾ, ਲੰਘ ਚ ਖੁੱਲ ਜਾਊਗੀ। ਠੀਕ ਹੈ ਜੀ। ਪਰ ਉਹਨਾਂ ਨੂੰ ਐਕਸਰਸਾਈਜ਼ ਕਰਾਉਣੀ ਸ਼ੁਰੂ ਕਰ ਦੇਣੀ ਜ਼ਰੂਰ, ਜੇ ਉਹਨਾਂ ਨੂੰ ਨਮੂਨੀਆ ਤੋਂ ਬਚਾਉਣਾ ਤਾਂ। ਥੈਂਕ ਯੂ ਜੀ। ਥੈਂਕ ਯੂ ਸੁਖਪ੍ਰੀਤ ਜੀ, ਬਹੁਤ ਧੰਨਵਾਦ ਜੀ। ਪੌਲ ਚਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਆਪਾਂ ਨੂੰ ਜਿਹੜੀ ਕਾਲ ਆਈ ਹੈਗੀ ਹੈ ਨਾ, ਉਹ ਭਾਈ ਸਾਹਿਬ ਪੁੱਛ ਰਹੇ ਸੀਗੇ ਕਿ ਜੀ ਉਹ ਘੇਰ ਉੱਠ ਕਰਦੀ ਹੈਗੀ। ਉਹਨੂੰ ਕੀ ਕਹਿੰਦੇ ਹੈਗੇ ਨੇ, ਮਾਈ ਮੈਮਰੀ ਇਜ਼ ਫੇਲਿੰਗ, ਮਾਰਟਨ ਕੀ ਕਹਿੰਦੇ ਹੈਗੇ ਨੇ, ਇਸ ਤਰ੍ਹਾਂ ਘੇਰ ਉੱਠਦੀ ਹੈ। ਖੈਰ, ਉਹਦਾ ਘੇਰ ਜਿਹੜੀ ਉੱਠਦੀ ਹੈਗੀ ਨਾ ਜੀ, ਉਹਦੇ 'ਚ ਕੀ ਹੈਗਾ, ਜੀ ਕੱਚਾ ਹੋਣ ਲੱਗ ਪੈਂਦਾ ਹੈਗਾ, ਘਾਰ ਉੱਠਦੀ ਹੈਗੀ, ਤੇ ਹੈਡੇਕ ਬਹੁਤ ਜ਼ਿਆਦਾ ਹੁੰਦਾ ਹੈਗਾ। ਉਹਦੇ 'ਚ ਨਾ ਜਿਹੜੀ ਮਾਈਗ੍ਰੇਨ ਦੀ ਗੱਲ ਕਰਦੇ, ਮਾਈਗ੍ਰੇਨ ਸੌਰੀ, ਥੈਂਕ ਯੂ ਮਾਈਗ੍ਰੇਨ, ਹਾਂ ਮਾਈਗ੍ਰੇਨ ਹੈਡੇਕ ਜਿਹੜੇ ਹੈਗੇ ਨੇ, ਉਹਦੀ ਨਾ ਜਿਹੜੀ ਹੈਗੇ ਜੀ ਗਲੋਬਲ ਹਰਬ ਦੇ ਵਿੱਚ ਜਾਂ ਇੰਟਰਨੈਸ਼ਨਲ ਹਰਬ ਦੇ ਵਿੱਚ ਬਹੁਤ ਹੀ ਮੰਨੀ ਪ੍ਰਮੰਨੀ ਹਰਬ ਹੈਗੀ ਹੈ। ਉਹਨੂੰ ਫੀਵਰ ਫਿਊ ਕਹਿੰਦੇ ਹੈਗੇ ਨੇ। ਲਿਖ ਲੈਣ ਉਹ FEVER ਫਿਊ, FEW, ਫੀਵਰ ਫਿਊ। ਜਿਵੇਂ ਨਾ ਤਾਪਮਾਨ ਹੁੰਦਾ ਗਾ, ਘੱਟ ਤਾਪਮਾਨ ਹੋਵੇ, ਉਸ ਤਰ੍ਹਾਂ ਦਾ, ਜਾਣੀ ਕਿ ਉਹਦੇ ਲਫ਼ਜ਼ ਦਾ ਨਾਂ ਹੈਗਾ ਫੀਵਰ ਫਿਊ। ਉਹ ਇਹਦੇ ਤੋਂ ਆਪਣੇ ਐਮਾਜ਼ਾਨ ਦੇ ਵਿੱਚੋਂ ਜਾਂ ਇੰਟਰਨੈਟ ਦੇ ਉੱਤੋਂ ਤਕਰੀਬਨ $15 ਦੀ ਮਿਲ ਜਾਂਦੇ ਹੈਗੇ ਨੇ, ਕੈਪਸੂਲ ਮਿਲ ਜਾਂਦੇ ਹੈਗੇ ਨੇ। ਉਹ ਫੀਵਰ ਫਿਊ ਦੇ ਉਹ ਕੈਪਸੂਲ ਲੈਣ, ਤੇ ਉਹ ਬਿਲਕੁਲ 6 ਹਫ਼ਤੇ ਟਰਾਈ ਕਰਕੇ ਦੇਖ ਲੈਣ, ਤੇ ਉਹ ਠੀਕ ਹੋ ਜਾਣਾ ਚਾਹੀਦਾ। ਹਾਂਜੀ ਹਾਂ, ਉਹ ਅੱਗੇ ਵਾਸਤੇ ਬਲਕਿ ਨਾ ਫਿਊਚਰ ਵਾਸਤੇ ਵੀ ਪ੍ਰੀਵੈਂਸ਼ਨ ਉਹਦੀ ਹੋ ਜਾਂਦੀ ਹੈਗੀ ਹੈ। ਤੇ ਇੱਕ ਜਿਹੜੀ ਨੁਸਖਾ ਹੈਗਾ, ਇਹ ਮੇਰਾ ਆਪਣਾ ਟਰਾਈਡ ਐਂਡ ਟੈਸਟਡ ਹੈ। ਮੈਂ ਖੁਦ ਮੇਰੇ ਆਪਣੇ ਐਲਡਰ ਬ੍ਰਦਰ ਨੂੰ ਫਲਵੈਰੀ ਹੋਈ ਹੈਗੀ, ਤੇ ਮੇਰੇ ਵੀ ਜਿਹੜਾ ਨਾ ਨੈਕ ਦੇ ਉੱਤੇ ਇਹਦੇ ਕੁਛ ਛੋਟੇ ਛੋਟੇ ਚਾਂਸ ਲੱਗ ਰਿਹਾ ਸੀਗਾ। ਮੈਂ ਫਿਰ ਕੀ ਕੀਤਾ ਸੀਗਾ ਵੀ ਜਿਹੜੇ ਆਪਣੇ ਹੈਗੇ ਨੇ ਆਪਣੇ ਮਾਈ ਗॉड ਅਗੇਨ ਮਾਈ ਮੈਮਰੀ ਸੋਰੀ, ਜਿਹੜਾ ਹੈਗਾ ਉਹਦੇ 'ਚ ਕੀ ਐਲੀਮੈਂਟਸ ਜਿਹੜੇ ਹੈਗੇ ਨੇ, ਐਲੀਮੈਂਟਸ ਦੇ ਜਿਹੜੇ ਛਿਲਕੇ ਨੇ, ਤੇ ਉਹਦੇ ਵਿੱਚ ਉਹਨੂੰ ਕਿਸੇ ਵੀ ਤੇਲ ਵਿੱਚ ਪਾਇਆ ਜਾ ਸਕਦਾ। ਪਰ ਮੈਂ ਵਰਤਿਆ ਸੀਗਾ, ਤੁਸੀਂ ਹਾਰਡ ਸ਼ੈਲ ਵਰਤੀ ਸੀ ਨਾ ਉਹਨਾਂ ਦੀ? ਹਾਂਜੀ ਹਾਂ, ਹਾਰਡ ਸ਼ੈਲ ਤੇਲ 'ਚ ਪਾਤੀ ਸੀ ਤੁਸੀਂ ਸ਼ਾਇਦ ਨਾ, ਪਹਿਲਾਂ ਵੀ ਦੱਸਿਆ ਸੀ। ਹਾਂਜੀ ਹਾਂ, ਗ੍ਰੇਪ ਸੀਡ ਆਇਲ ਦੇ ਵਿੱਚ ਨਾ, ਗ੍ਰੇਪ ਸੀਡ ਆਇਲ ਲੈ ਲਿਆ ਸੀਗਾ, ਕਿਉਂਕਿ ਗ੍ਰੇਪ ਸੀਡ ਆਇਲ ਵੀ ਇੱਕ ਕੁਕਿੰਗ ਆਇਲ ਹੈਗਾ। ਤੇ ਉਹਦੇ 'ਚ ਪਾ ਕੇ ਤਕਰੀਬਨ ਮੈਂ ਇਹਨੂੰ 3-4 ਹਫ਼ਤੇ ਜਿਹੜਾ ਨਾ ਬਾਹਰ ਧੁੱਪ ਦੇ 'ਚ ਰੱਖਿਆ ਸੀਗਾ। ਤੇ ਉਹਦੇ 'ਚੋਂ ਦਿਨ ਵਿੱਚ ਜਿਹਨੂੰ ਅੰਦਰ ਲੈ ਆਉਣਾ, ਤੇ ਉਹ ਜਿਹੜਾ ਨਾ ਗਰਦਨ ਦੇ ਉੱਤੇ ਜਿੱਥੇ ਸਕਿਨ ਦੇ ਉੱਤੇ ਲੱਗੀ ਸੀਗੀ, ਉੱਥੇ ਮੈਂ ਲਗਾ ਲੈਂਦਾ ਸੀਗਾ, ਤੇ ਫਿਰ ਉਹ ਧੁੱਪ 'ਚ ਰੱਖ ਦਿੰਦਾ ਸੀਗਾ। ਤੇ ਉਹ ਤਕਰੀਬਨ 5-6 ਹਫ਼ਤਿਆਂ ਦੇ ਵਿੱਚ ਡਿਸਅਪੀਅਰ ਹੋ ਗਈ ਸੀਗੀ। ਤੇ ਹੁਣ ਤਕਰੀਬਨ 6 ਸਾਲ ਹੋ ਗਏ ਨੇ, ਉਹ ਦੁਬਾਰਾ ਬਿਲਕੁਲ ਰੀਪੇਅਰ ਨਹੀਂ ਹੋਈ ਹੈਗੀ। ਉਹ ਟਰਾਈ ਕਰਕੇ ਦੇਖ ਲੈਣਾ। ਥੈਂਕ ਯੂ ਜੀ। ਹਾਂਜੀ, ਚਲੋ ਪ੍ਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਲਾਸਟ ਕਾਲਰ ਗਰਮੇਸ਼ ਕੌਰ ਜੀ। ਹਾਂਜੀ, ਬਲਵਿੰਦਰ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਹਾਂਜੀ, 3 ਵੀਕਾਂ ਹੋਈਆਂ ਜੀ ਭੈਣ ਜੀ ਦੇ ਸੁਣਦੇ ਨੂੰ ਵੀ ਪੈਰਾਂ 'ਚ ਸੇਕ ਆਉਂਦਾ ਆ, ਵੀ ਜਦੋਂ ਹਨਾ ਇਹਨਾਂ ਦੇ ਪੈਰਾਂ 'ਤੇ ਸੇਕ ਆਉਂਦਾ, ਇਹ ਨਾ ਮਹਿੰਦੀ ਠੰਡੀ ਹੁੰਦੀ ਆ, ਪੈਰਾਂ ਨੂੰ ਉਹ ਲਾਉਣ ਤੇ ਜਾਂ ਵੱਢ ਲੈ ਕੇ ਉਹ ਮਲਣੀ ਸ਼ੁਰੂ ਕਰ ਦੇਣ। ਠੀਕ ਹੈ ਜੀ। ਹਾਂਜੀ, ਇਹੋ ਹੀ ਦੱਸਣਾ ਸੀਗਾ। ਓਕੇ, ਸਤਿ ਸ੍ਰੀ ਅਕਾਲ। ਤੁਹਾਡਾ ਬਹੁਤ ਸੋਹਣਾ ਚੱਲਦਾ ਪਿਆ, ਟਾਈਮ ਹੁਣ ਹੋਇਆ ਹੀ ਸੀਗਾ। ਥੈਂਕ ਯੂ ਜੀ, ਥੈਂਕ ਯੂ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਹੋਰ ਕਾਲਸ ਤੇ ਨਹੀਂ ਲਵਾਂਗੇ। ਪੁੱਛਿਆ ਸੀਗਾ ਜੇ ਬਲੌਕੇਜ ਹੋ ਜਾਏ ਜਾਂ ਕੋਲੈਸਟਰੋਲ ਹੋ ਜਾਏ, ਤੇ ਤੁਸੀਂ ਉਹ ਨੁਸਖਾ ਜ਼ਰੂਰ ਕਰੋ। 1 ਕੱਪ
ਅਦਰਕ ਦਾ ਜੂਸ, 1 ਕੱਪ ਲਸਣ ਦਾ ਜੂਸ, 1 ਕੱਪ ਨਿੰਬੂਆਂ ਦਾ ਜੂਸ, 1 ਕੱਪ ਐਪਲ ਸਾਈਡਰ ਵਿਨੇਗਰ। ਇਹ 4 ਕੱਪ ਪਾ ਕੇ ਤੇ ਤੁਸੀਂ ਮੀਡੀਅਮ ਜਿਹੀ ਅੱਗ ਦੇ ਉੱਤੇ ਉਹਨੂੰ ਰੱਖ ਲੈਣਾ ਆ। ਤੇ ਇਹਨਾਂ ਖਿਆਲ ਰੱਖਿਓ ਕਿ ਜਦੋਂ ਕਰੋਗੇ ਫਿਰ ਘਰ ਦੇ ਵਿੱਚੋਂ ਮੁਸ਼ਕ ਬਹੁਤ ਹੁੰਦਾ ਕਈਆਂ ਨੇ ਗਰਾਜ 'ਚ ਬਣਾਏ ਜਾਂ ਕਈਆਂ ਕੋਲ ਚੱਕਵਾਂ ਚੁੱਲ੍ਹਾ ਹੁੰਦਾ ਬਾਹਰ ਰੱਖ ਕੇ ਕਰ ਸਕਦੇ ਆ ਤੁਸੀਂ। 2 ਕੱਪ ਜਦੋਂ ਰਹਿ ਗਏ ਨਾ ਉਹ ਕੱਢ ਕੇ ਤੇ ਫਿਰ ਉਹਨੂੰ ਠੰਡਾ ਕਰ ਲਓ। ਉਹਦੇ ਵਿੱਚ ਤੁਸੀਂ 1 ਕੱਪ ਸ਼ਹਿਦ ਦਾ ਰਲਾ ਲਓ। ਜੇ ਤੁਸੀਂ ਘੱਟ ਰਲਾ ਲਓ, ਪਰ 1 ਕੱਪ ਦੱਸਿਆ ਹੋਇਆ ਜਿਹੜਾ 1 ਕੱਪ ਸ਼ਹਿਦ ਦਾ ਰਲਾ ਲਓ। ਫਿਰ ਉਹਨੂੰ ਕੱਚ ਦੀਆਂ ਬੋਤਲਾਂ 'ਚ ਪਾ ਕੇ ਰੱਖ ਲਓ, ਫਰਿੱਜ 'ਚ ਰੱਖਣ ਦੀ ਲੋੜ ਨਹੀਂ ਗੀ। ਅਤੇ ਉਹ ਤੁਸੀਂ ਫਿਰ ਚਮਚਾ 2 ਚਮਚੇ ਸ਼ਾਮ ਸਵੇਰੇ ਲੈਂਦੇ ਰਹੋ। ਉਹਨਾਂ ਦੇ ਨਾਲ ਬਲੋਕੇਜ ਵੀ ਖੁੱਲ੍ਹੀ ਆ, ਕੋਲੈਸਟਰੋਲ ਵੀ ਹਟਿਆ, BP ਵੀ ਹਟਿਆ ਆ, ਹੋਰ ਵੀ ਕਈ ਬਿਮਾਰੀਆਂ ਤੋਂ ਲੋਕਾਂ ਨੂੰ ਆਰਾਮ ਆਇਆ। ਉਹ ਤੁਸੀਂ ਕਰ ਸਕਦੇ ਆ। ਡਰਨੇ ਦੀ ਲੋੜ ਨਹੀਂ ਹੁੰਦੀ। ਪਤਾ ਨਹੀਂ ਕਦੀਆਂ ਬਲੋਕ ਹੋਈਆਂ, ਤੁਸੀਂ ਹੁਣ ਚੈੱਕ ਕਰਾਈਆਂ ਅਤੇ ਹੁਣ ਫਿਰ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਤੁਸੀਂ ਡਰ ਜਾਂਦੇ ਆ। ਪਰ ਇਲਾਜ ਆਪਣੇ ਕਰਦੇ ਰਹੋ। ਇਹ ਇਲਾਜ ਜਿਹੜੇ ਇੱਥੇ ਗੱਲਾਂ ਕਰਦੇ ਆ ਨਾ, ਇਹ ਰੋਜ਼ ਕਰਨੇ ਲਈ ਆ। ਇਹ ਕੋਈ ਵੱਡੀ ਬਿਮਾਰੀ ਹੋ ਜਾ ਉਦੋਂ ਕਰਨੇ ਲਈ ਨਹੀਂ। ਇਹ ਰੋਜ਼ ਕੁਛ ਨਾ ਕੁਛ ਜਿਹੜਾ ਆਪਣੀ ਬੋਡੀ ਨੂੰ ਠੀਕ ਰੱਖਣ ਲਈ ਕਰਦੇ ਰਿਹਾ ਕਰੋ। ਅਤੇ ਹੁਣ ਇਸੇ ਦੇ ਨਾਲ ਪ੍ਰੋਗਰਾਮ